ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम अदाबर्स वहां ਤੁਹਾਡੀ ਹੋਸਟ ਨੀਰਵ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 21 मार्च 2023 8 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਚੱਠਾ ਜਰਾ ਵੱਲੋਂ ਸੋ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਅੱਜ ਕੱਲ ਜਿਹੜੇ ਹਾਲਾਤ ਬਣੇ ਨੇ ਉਹਦੇ ਉੱਪਰ ਜਿਹੜੀ ਚਿੰਤਾ ਦਾ ਜਿਹੜਾ ਪ੍ਰਗਟਾਵਾ ਕੀਤਾ ਹੈ ਔਰ ਇਹ ਕਿਹਾ ਹੈ ਕਿ ਜੋ ਹਾਲਾਤ ਜਿਹੜੇ ਬਣੇ ਹੋਏ ਨੇ ਸਿਰਫ ਉਸ ਦਾ ਇੱਕੋ ਇੱਕ ਹੱਲ ਹੈ ਖਾਲਿਸਤਾਨ ਦੀ ਪ੍ਰਾਪਤੀ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਜੀ ਚੱਠਾ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਿਛਲੇ 4 ਦਿਨਾਂ ਤੋਂ ਹੀ ਜਿਹੜਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਇੰਟਰਨੈਸ਼ਨਲੀ ਜੋ ਮੀਡੀਆ ਦੇ ਵਿੱਚ ਜਿਹੜਾ ਉਹ ਹੈਗਾ ਭਾਈ ਅਮਰਤ ਸਿੰਘ ਜੀ ਹੋਰਾਂ ਵੱਲੋਂ ਸੋ ਉਹਨਾਂ ਦਾ ਜਿਹੜਾ ਉਹਨਾਂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਭਾਈ ਅਮਰਿਤਪਾਲ ਸਿੰਘ ਜੀ ਹੋਰਾਂ ਦੀ ਜਿਹੜੀ ਸੁਰੱਖਿਆ ਨੂੰ ਲੈ ਕੇ ਸਮੁੱਚੀ ਜਿਹੜੀ ਸਿੱਖ ਕੌਮ ਵਿੱਚ ਚਿੰਤਾ ਹੋਰ ਜਿਹੜੀ ਡੂੰਗੀ ਹੈ ਉਹ ਪਸਰਦੀ ਜਾ ਰਹੀ ਹੈ ਜਦੋਂ ਕਿ ਭਾਰਤੀ ਸਟੇਟ ਵੱਲੋਂ ਭਾਈ ਅਮਰਿਤਪਾਲ ਸਿੰਘ ਦੇ ਮੋਟਰਸਾਈਕਲ ਦੇ ਭੇਸ ਬਦਲ ਕੇ ਜਿਹੜਾ ਬਚ ਨਿਕਲ ਜਿਹੜੀ ਕਹਾਣੀ ਨੂੰ ਵੱਡੇ ਪੈਮਾਨੇ ਤੇ ਜਿਹੜਾ ਉਹ ਪ੍ਰਚਾਰਿਆ ਜਾ ਰਿਹਾ ਹੈ ਸੋ ਇਹ ਝੂਠੀ ਕਹਾਣੀ ਜਿਹੜੀ ਹੈ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਲੱਗਦੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਪਿਛਲੇ 4 ਦਿਨ ਤੋਂ ਜਦੋਂ ਤੋਂ ਫਰਾਈਡੇ ਉਹਨਾਂ ਨੇ ਆਪਰੇਸ਼ਨ ਦੇ ਨਾਂ ਥੱਲੇ ਪੰਜਾਬ ਦੇ ਵਿੱਚ ਸਿੱਖ ਨਸਲਕੁਸ਼ੀ ਦਾ ਇੱਕ ਨਵਾਂ ਢੰਗ ਤਰੀਕੇ ਦੇ ਨਾਲ ਦੌਰਾ ਸ਼ੁਰੂ ਕੀਤਾ ਜਿਸ ਦੌਰਾਨ ਉਹਨਾਂ ਨੇ ਕਿਉਂਕਿ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਪਿਛਲੇ ਦਿਨਾਂ 'ਚ ਕਿ ਉਹਨਾਂ ਦੀ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਉਹਨਾਂ ਦੇ ਦਫ਼ਤਰ ਸਾਰੇ ਹੀ ਪੰਜਾਬ ਦੇ ਡਿਸਟ੍ਰਿਕਟ ਹੈੱਡਕੁਆਰਟਰਸ ਨੇ ਵੈਲ ਇਕਵਿਪਡ ਉਹਨਾਂ ਦਾ ਅਮਲਾ ਫੈਲ ਹੈ ਉਹਨਾਂ ਨੇ ਸਟੇਟ ਦੇ ਕੋਲ ਜਿਹੜਾ ਲਾਅ ਐਂਡ ਆਰਡਰ ਹੁੰਦਾ ਹੈ ਉਸ ਦੀਆਂ ਧੱਜੀਆਂ ਉਡਾਉਂਦੇ ਆ ਪਹਿਲਾਂ ਹੀ ਜਿਹੜਾ ਉਹ ਸਾਰਾ ਕੰਟਰੋਲ ਲਿਆ ਹੋਇਆ ਔਰ ਇਹ ਜਿਹੜਾ ਹਮਲਾ ਹੈ ਰੀਸੈਂਟ ਜਿਸ ਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਭਾਗੀਦਾਰ ਹੀ ਨਹੀਂ ਰਾਦਰ ਉਹ ਪਿਛਲੱਗ ਬਣ ਕੇ ਉਹਨਾਂ ਦੀ ਹਰ ਗੱਲ ਦੇ ਉੱਤੇ ਜਿਹੜਾ ਉਸਨੇ ਭਗਵੰਤ ਮਾਨ ਨੇ ਆਪਣੀ ਚੀਫ ਮਿਨਿਸਟਰੀ ਕਾਇਮ ਰੱਖਣ ਦੇ ਲਈ ਸਟੇਟ ਦੇ ਹਿੱਤ ਕਨਸਟੀਟਿਊਸ਼ਨਲੀ ਜਿਹੜੀ ਸਟੇਟ ਦੀ ਸੁਪਰੀਮੇਸੀ ਹੈ ਲਾਅ ਐਂਡ ਆਰਡਰ 'ਚ ਉਹ ਸਭ ਨੂੰ ਸਰੈਂਡਰ ਕੀਤਾ ਨਤੀਜੇ ਦੇ ਤੌਰ ਤੇ ਇਸ ਦੇ ਅਮਿਤ ਸ਼ਾਹ ਨਾਲ ਮਿਲਣ ਤੋਂ ਬਾਅਦ ਜਿਵੇਂ 18 ਕੰਪਨੀਆਂ ਬਾਰਡਰ ਸਿਕਿਉਰਿਟੀ ਫੋਰਸ ਔਰ CRPF ਔਰ ਰੈਪਿਡ ਫੋਰਸ ਵੈਸੇ ਤਾਂ ਅੱਧਾ ਪੰਜਾਬ ਵੈਸੇ ਹੀ BSF ਦੇ ਹਵਾਲੇ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਸ ਸਾਰੀ ਖੇਡ ਨੂੰ ਸ਼ੁਰੂ ਕੀਤਾ ਲਾਅ ਐਂਡ ਆਰਡਰ ਦੇ ਨਾਂ ਥੱਲੇ ਔਰ ਅਸੀਂ ਲਗਾਤਾਰਤਾ ਨਾਲ ਕਿਉਂਕਿ ਵੀਕਐਂਡ ਤੇ ਵੀ ਪ੍ਰੋਗਰਾਮ ਕੀਤੇ ਨੇ ਅਸੀਂ ਦੱਸਿਆ ਕਿ ਵੀ ਕਿਵੇਂ ਇਹਨਾਂ ਨੇ ਅਜਨਾਲਾ ਇਨਸੀਡੈਂਟ ਨੂੰ ਇੱਕ ਸੈਂਟਰ 'ਚ ਰੱਖ ਕੇ ਉਹ ਨੈਰੇਟਿਵ ਔਰ ਫਿਰ ਉਸ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਗਲੋਬਲ ਖਾਲਿਸਤਾਨੀ ਲਹਿਰ ਔਰ ਅਲਟੀਮੇਟਲੀ ਉਸ ਨੂੰ ਜਾ ਕੇ ਜਿਹੜਾ ਦਫਨ ਕੀਤਾ ਇਹ ਸਾਰੇ ਨੂੰ ਉਹ ISI ਪਾਕਿਸਤਾਨ ਦੇ ਖਾਤੇ ਵਿੱਚ ਕੀਤਾ ਔਰ ਇਹੀ ਨੈਰੇਟਿਵ ਪਿਛਲੇ 4 ਦਿਨਾਂ ਤੋਂ ਬੜੇ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ
ਔਰ ਉਸ ਸਾਰੇ ਦਾ ਜ਼ਾਹਰ ਹੈ ਕਿ ਬੇਸ਼ੱਕ ਇਸ ਵੇਲੇ ਜਦੋਂ ਅਸੀਂ ਲੇਟੈਸਟ ਖਬਰਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਫੜੋਫੜੀ ਹੋਈ ਹੈ, ਕਿੰਨਿਆਂ ਦੇ ਉੱਤੇ NSA ਲਾਇਆ ਗਿਆ ਜੀ। ਔਰ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਕਿ ਕਿਹੜੀ ਫਾਲਸ ਸਟੋਰੀ ਜਿਹੜੀ ਉਹਨਾਂ ਦੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਐਸਕੇਪ ਦੀ ਔਰ ਅਨਅਥੋਰੀਟੇਟਿਵ ਸੋਰਸ ਤੋਂ ਇੱਕ ਪਿਕਚਰ ਮੋਟਰਸਾਈਕਲ ਦੇ ਉੱਤੇ ਜਿਸ ਦੇ ਵਿੱਚ ਅੱਗੇ ਇੱਕ ਜਿਹਨੂੰ ਨੌਜਵਾਨ ਰੂਪ ਚ ਦਿਖਾਇਆ ਗਿਆ ਔਰ ਕਿਤੇ ਨਾ ਕਿਤੇ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਜੀ ਇਹ ਉਹਨਾਂ ਦਾ ਸਾਥੀ ਪੱਪਲਪ੍ਰੀਤ ਹੈ, ਲੇਕਿਨ ਉਹਨਾਂ ਨੂੰ ਪਿੱਛੇ ਜਿਹੜਾ ਹੈ ਉਹ ਕੋਟ ਪੈਂਟ ਪਾ ਕੇ ਔਰ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਔਰ ਇਸ ਸਾਰੇ ਦੇ ਨਾਲ ਪ੍ਰਚਾਰਿਆ ਗਿਆ ਕਿ ਜੀ ਉਹ ਇੱਕ ਗੁਰਦੁਆਰੇ ਚ ਵੜੇ, ਉੱਥੋਂ ਉਹਨਾਂ ਨੇ ਭੇਸ ਬਦਲਿਆ, ਮੋਟਰਸਾਈਕਲ ਤੇ ਫਰਾਰ ਹੋਏ, ਪਹਿਲਾਂ ਇੱਕ ਗੱਡੀ ਮਰਸੀਡੀਜ਼ ਛੱਡ ਕੇ ਦੂਜੀ ਲਈ, ਫਿਰ ਮੋਟਰਸਾਈਕਲ ਆ। ਦਰਸ਼ਕ ਦੇਖ ਸਕਦੇ ਨੇ ਕਿਉਂਕਿ ਇਹ ਸਾਰੇ ਪਾਸੇ ਚੱਲ ਰਿਹਾ ਔਰ ਅੱਜ ਸਾਰਾ ਦਿਨ ਫੋਨ ਕਾਲਾਂ ਦਾ ਸਿਲਸਿਲਾ ਇਸ ਨੂੰ ਲੈ ਕੇ ਹੀ ਸੀ। ਕਿਤੇ ਨਾ ਕਿਤੇ ਥੋੜੀ ਬਹੁਤ ਕਈਆਂ ਨੇ ਹੋਪ ਵੀ ਜਤਾਈ ਕਿ ਚਲੋ ਜੇ ਉਹ ਸੇਫ ਹੋਏ, ਕਈਆਂ ਨੇ ਫਿਕਰ ਵੀ ਜਤਾਇਆ ਕਿ ਜੀ ਇਹ ਤਾਂ ਜੇ ਇਵੇਂ ਹੋ ਗਿਆ ਕਿ ਜੀ ਉਹ ਛੱਡ ਕੇ ਦੌੜ ਗਿਆ, ਫਿਰ ਜਿਹੜਾ ਇਹ ਤਾਂ ਜਿਨ੍ਹਾਂ ਨੂੰ ਉਹ ਸੀਸ ਸਿਰ ਦੇਣ ਲਈ ਤਾਂ ਦੂਜੇ ਕਹਿੰਦਾ ਸੀ ਉਹ ਉਹਨਾਂ ਦਾ ਕੀ ਇਮੇਜ ਹੋਏਗਾ। ਪਰ ਉਹ ਸਾਰੇ ਦੀ ਅਸੀਂ ਗੱਲ ਕਰਾਂਗੇ ਕਿਉਂਕਿ ਇਸ ਕਹਾਣੀ ਨੂੰ ਹੀ ਇੰਨੇ ਨਾਟਕੀ ਅੰਦਾਜ਼ ਦੇ ਵਿੱਚ ਪੁਲਿਸ ਵੱਲੋਂ ਔਰ ਹਕੂਮਤੀ ਔਰ ਉਹਨਾਂ ਦਾ ਜਿਹੜਾ ਪਿਛਲਾ ਗੋਦੀ ਮੀਡੀਆ ਪ੍ਰਸਾਰਿਆ ਜਾ ਰਿਹਾ ਕਿ ਬਾਕੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਔਰ ਇਕੱਲੇ ਪੰਜਾਬ ਨਹੀਂ, ਆਲਮੋਸਟ 9 ਸਟੇਟਾਂ ਦੇ ਵਿੱਚ ਜਿਹੜਾ ਇਹਨਾਂ ਦੀ ਕਾਰਵਾਈ, ਕਿਉਂਕਿ ਇਹ ਕੋਈ ਪੰਜਾਬ ਦਾ ਤਾਂ ਇਹਨਾਂ ਨੇ ਤਾਂ ਅੰਗੂਠਾ ਲਾਇਆ ਹੋਇਆ ਭਗਵੰਤ ਮਾਨ ਨੇ, ਇਹ NIA ਆਪਰੇਸ਼ਨ ਜਿਹੜਾ ਹੈ ਉਸ ਨੇ ਪਿਛਲੇ ਸਾਰੇ ਪੀਰੀਅਡ 'ਚ ਕਿਸਾਨ ਲਹਿਰ ਤੋਂ ਲੈ ਕੇ ਹੁਣ ਤੱਕ ਜੋ ਐਕਟੀਵਿਟੀ ਹੋਈ ਉਹਦੇ 'ਚ ਕਿਸੇ ਨੇ ਕੋਈ ਟਵੀਟ ਰੀਟਵੀਟ ਕਰ ਦਿੱਤਾ ਜਾਂ ਕੋਈ ਪੋਸਟ ਫਾਰਵਰਡ ਕਰਤੀ ਜਾਂ ਕੋਈ ਵੀ ਜਿਹੜਾ ਥੋੜਾ ਬਹੁਤ ਵੀ ਸਿੰਪੈਥੈਟਿਕ ਜਿਹੜਾ ਸਿੱਖੀ ਜਾਂ ਪੰਥ ਦੀ ਗੱਲ, ਖਾਲਿਸਤਾਨ ਤਾਂ ਦੂਰ ਦੀ, ਉਹਨਾਂ ਨੂੰ ਚੱਕਿਆ ਜਾ ਰਿਹਾ ਹੈ, ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ। ਉਹਨਾਂ 'ਚ ਕਿਸਾਨ ਲੀਡਰ ਵੀ ਨੇ, ਉਹਨਾਂ ਯੂਨੀਵਰਸਿਟੀਆਂ ਦੇ ਸਟੂਡੈਂਟਸ ਵੀ ਨੇ, ਉਹਨਾਂ ਦੇ ਵਿੱਚ ਜਿਹੜੇ ਆਮ ਸਿੱਖ ਐਕਟਿਵਿਸਟ ਨੇ ਉਹ ਵੀ ਨੇ। ਔਰ ਜਿਹੜੀ ਇੱਕ ਫਿਗਰ ਇਸ ਵੇਲੇ ਤੱਕ ਆਈ, ਕਿਉਂਕਿ ਇੱਕ ਇਸ਼ੂ ਤੇ ਇੰਨੀ ਗੱਲ ਹੋ ਰਹੀ ਹੈ ਕਿ ਗਰਾਊਂਡ ਤੇ ਕੀ ਜ਼ਬਰ ਜ਼ੁਲਮ ਦੀ ਲਾਈਨ ਚੱਲ ਰਹੀ ਹੈ ਉਹਦੇ ਵੱਲ ਬਹੁਤਿਆਂ ਦਾ ਧਿਆਨ ਨਹੀਂ ਹੈ। ਇਸ ਵੇਲੇ 139 ਸਿੱਖ ਐਕਟਿਵਿਸਟ ਜਿਹੜੇ ਨੇ ਉਹਨਾਂ ਨੂੰ ਅਰੈਸਟ ਕਰਕੇ ਡਰੈਕੋਨੀਅਨ ਲਾਅ ਜਿਨ੍ਹਾਂ ਤੇ ਬਹੁਤ ਸਾਰਿਆਂ ਤੇ NSA ਲਾਇਆ ਗਿਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਗਿਆ। ਔਰ ਇਹ ਪਹਿਲੀ ਵਾਰ ਅਸੀਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਸੁਣਦੇ ਹੁੰਦੇ ਸੀ ਕਿ ਜੀ ਉਹਨਾਂ ਦੀ ਜਦੋਂ ਜ਼ਮਾਨੇ ਦੀਆਂ ਕਹਾਣੀਆਂ ਆਣੀਆਂ ਕਿ ਜੀ ਕਾਲਾ ਪਾਣੀ, ਔਰ ਜਦੋਂ ਸਿੱਖਾਂ ਦੀ ਕੁਰਬਾਨੀ ਦੀ ਲਿਸਟ ਆਉਂਦੀ ਸੀ ਕਿ ਜੀ ਇੰਨਿਆਂ ਨੂੰ ਫਾਂਸੀ ਦਿੱਤੀ, 108 ਨੂੰ, ਉਹਦੇ 'ਚੋਂ 93 ਸਿੱਖ, 2500 ਬੰਦਾ ਕਾਲੇ ਪਾਣੀ ਭੇਜਿਆ ਗਿਆ, ਉਹਦੇ 'ਚੋਂ 2100 ਸਿੱਖ। ਪਰ ਅੱਜ ਕਿਉਂਕਿ ਕਾਲਾ ਪਾਣੀ ਤਾਂ ਇਹਨਾਂ ਨੇ ਐਜ਼ ਏ ਟੂਰਿਸਟ ਸਪੌਟ ਡਿਵੈਲਪ ਕੀਤਾ ਹੋਇਆ ਅੰਡੇਮਾਨ ਨਿਕੋਬਾਰ ਦੇ ਥੱਲੇ, ਔਰ ਨਵਾਂ ਜਿਹੜਾ ਇਹਨਾਂ ਨੇ ਕਾਲਾ ਪਾਣੀ ਬਣਾਇਆ ਜਿਹਦੇ 'ਚ ਬੜੀਆਂ ਖਤਰਨਾਕ ਜੇਲਾਂ ਔਰ ਖਤਰਨਾਕ ਉੱਥੋਂ ਦਾ ਸਾਰਾ ਮਾਹੌਲ ਉਹ ਅਸਾਮ। ਔਰ ਹੁਣ ਇਹ ਨਵੇਂ ਕਾਲੇ ਪਾਣੀ 'ਚ ਅਸਾਮ 'ਚ ਬਿਨਾਂ ਟਰਾਇਲ ਕੀਤੇ, ਕਿਉਂਕਿ NSA ਲਾ ਦਿਓ ਕੋਈ ਸਾਲ ਤੱਕ 3-3 ਮਹੀਨੇ ਬਾਅਦ ਰਿਵਿਊ ਬੋਰਡ ਹੁੰਦਾ, ਉਹਨੂੰ ਕੌਣ ਪੁੱਛਦਾ ਹੈ, ਪਰ ਕੋਈ ਉਹ ਜਵਾਬਦੇਹੀ ਨਹੀਂ ਹੈ। ਜਦੋਂ ਕਿ ਆਮ ਕ੍ਰਾਈਮ ਦੇ ਵਿੱਚ ਵੀ 24 ਘੰਟੇ ਦੇ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਪੈਂਦਾ। ਸੋ ਇਹ ਜਿਹੜੇ 139 ਤੋਂ ਜ਼ਿਆਦਾ, ਇਹ ਤਾਂ ਮੈਂ 24 ਘੰਟੇ ਪਹਿਲਾਂ ਦੀਆਂ ਫਿਗਰਸ ਨੇ, ਹੁਣ ਤੱਕ ਤਾਂ ਕਿਉਂਕਿ ਅੱਜ ਵੀ ਜਦੋਂ ਸਾਡੀ ਗੱਲ ਹੋਈ ਸੋ ਬਹੁਤ ਸਾਰੀਆਂ ਜਿਹੜੀਆਂ ਯੂਥ ਆਰਗੇਨਾਈਜੇਸ਼ਨਸ, ਪੰਥਕ ਐਕਟਿਵਿਸਟ ਜਾਂ ਫੜੇ ਜਾ ਰਹੇ ਨੇ ਜਾਂ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ ਜਾਂ ਉਹ ਆਪਣੇ ਘਰਾਂ ਤੋਂ ਅੱਗੇ ਪਿੱਛੇ ਨੇ। ਔਰ 700 ਤੋਂ ਜ਼ਿਆਦਾ ਜਿਹੜੇ ਸਿੱਖ ਐਕਟਿਵਿਸਟ ਔਰ ਸਿੱਖ ਪੋਲੀਟੀਕਲ ਫਿਗਰਸ ਨੇ ਉਹਨਾਂ ਨੂੰ ਡਿਟੇਨ ਕੀਤਾ। ਇਹ ਜਿਹੜੀ ਉੱਪਰਲੀ ਫਿਗਰ ਹੈ 139 ਉਹ ਨੇ ਜਿਨ੍ਹਾਂ ਨੂੰ ਆਲਰੇਡੀ ਡਰੈਕੋਨੀਅਨ ਲਾਜ਼ ਕਿਸੇ ਤੇ ਕੋਈ ਪਬਲਿਕ ਜਿਹੜਾ ਯੂਆਪਾ ਲਾਇਆ ਹੋਏਗਾ, ਜ਼ਿਆਦਾ ਤੇ NSA ਲਾਇਆ, ਔਰ 700 ਤੋਂ ਜ਼ਿਆਦਾ ਜਿਹੜੀਆਂ ਨੇ ਪੋਲੀਟੀਕਲ ਫਿਗਰਸ ਉਹਨਾਂ ਨੂੰ ਡਿਟੇਨ ਕੀਤਾ ਹੋਇਆ। ਔਰ 1900 ਤੋਂ ਜ਼ਿਆਦਾ ਆਲਮੋਸਟ 2000 ਹਾਊਸ ਅਰੈਸਟ ਨੇ ਜਿਹਨੂੰ ਨਜ਼ਰਬੰਦੀ ਕਿਹਾ ਜਾਂਦਾ, ਉਹਨਾਂ ਨੂੰ ਘਰਾਂ ਚੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ। ਔਰ 3700 ਜਿਹੜੇ ਟਵਿੱਟਰ ਹੈਂਡਲ ਨੇ ਉਹ ਬੈਨ ਕੀਤੇ ਗਏ ਨੇ। ਔਰ ਅਸੀਂ ਅੱਗੇ ਜੋ ਡਿਸਕਸ਼ਨ ਚੱਲੇਗੀ ਇਸ ਤੇ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਟਵਿੱਟਰ ਹੈਂਡਲ ਜਾਂ ਇੰਡੀਆ 'ਚ ਜਿਨ੍ਹਾਂ ਦੇ ਟਵੀਟ ਬਲੌਕ ਕੀਤੇ ਗਏ ਉਹਨਾਂ 'ਚ ਜਗਮੀਤ ਸਿੰਘ NDP ਦਾ ਲੀਡਰ ਜਿਹੜਾ ਉਹ ਵੀ ਹੈ, ਟਿਮ ਉੱਪਲ ਜਿਹੜਾ ਵੱਡੀ ਕੈਨੇਡਾ ਦੀ ਦੂਸਰੀ ਪਾਰਟੀ ਕੰਜ਼ਰਵੇਟਿਵ ਦਾ ਡਿਪਟੀ ਲੀਡਰ ਹੈ ਉਹ ਵੀ ਹੈ, ਔਰ ਹੋਰ ਬਹੁਤ ਸਾਰੇ ਜਿਹੜੇ ਕਾਮਨਰ ਨੇ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਵੀ ਨਹੀਂ ਹੈ ਕੋਈ ਖਾਲਿਸਤਾਨੀ ਐਕਟਿਵਿਜ਼ਮ,
ਪਰ ਉਹ ਸਮੇਂ-ਸਮੇਂ ਜਾਂ ਕਿਸਾਨ ਲਹਿਰ ਦੇ ਵੇਲੇ ਸਪੋਰਟ ਦੇ ਵਿੱਚ ਟਵੀਟ ਕਰਦੇ ਸੀ, ਉਹਨਾਂ ਸਾਰਿਆਂ ਦੇ ਵੀ ਜਿਹੜੇ ਨੇ ਇਸ ਵੇਲੇ 3700 ਟਵਿੱਟਰ ਹੈਂਡਲ ਜਿਹੜੇ ਨੇ ਉਹਨਾਂ ਨੇ ਬੈਨ ਕੀਤੇ ਨੇ। 2200 ਤੋਂ ਜ਼ਿਆਦਾ ਇੰਸਟਾਗ੍ਰਾਮ ਤੇ ਫੇਸਬੁੱਕ ਪੇजेस ਬੈਨ ਕੀਤੇ ਗਏ ਨੇ, 2200। ਔਰ ਪ੍ਰੈਸ ਮੀਡੀਆ ਸੈਂਸਰਸ਼ਿਪ ਦਾ ਇਹ ਹਾਲ ਹੈ ਵੀ ਹੁਣ ਇਹ ਕਿਹਾ ਜਾ ਰਿਹਾ ਕਿ ਜੀ ਬਹੁਤ ਸਾਰਿਆਂ ਤੁਸੀਂ ਇੰਟਰਨੈਟ ਤਾਂ ਜਿਹੜਾ ਫਰਾਈਡੇ ਤੋਂ ਹੀ ਬੰਦ ਕੀਤਾ ਹੋਇਆ ਹੈ। ਅਜੇ ਵੀ ਜਿਹੜੇ ਕ੍ਰੂਸ਼ਲ ਸਪਾਟ ਜ਼ਿਲ੍ਹੇ ਨੇ ਅੰਮ੍ਰਿਤਸਰ, ਮੋਹਾਲੀ, ਗੁਰਦਾਸਪੁਰ, ਜਦੋਂ ਵੀ ਤੁਸੀਂ ਕਾਲ ਕਰਦੇ ਹੋ ਤੁਹਾਡੀਆਂ ਈਵਨ ਫੋਨ ਕਾਲਸ ਵੀ ਜਿਹੜੀਆਂ ਨੇ ਸਿਮ ਵਾਲੀਆਂ, ਔਰ ਨਾ ਕੋਈ ਟੈਕਸਟ ਰਿਸੀਵ ਹੁੰਦਾ ਹੈ, ਨਾ ਕੋਈ, ਜੇ ਕਿਸੇ ਕੋਲ ਐਮਰਜੈਂਸੀ ਹੈ, ਕਿਸੇ ਨੇ ਕਾਲ ਕਰਨਾ ਹੈ, SMS ਨਾਨ ਫੰਕਸ਼ਨਲ ਹੈ। ਸੋ ਅਜੇ ਵੀ ਕੁਝ ਸਪਾਟਸ ਨੂੰ ਛੱਡ ਕੇ ਬਾਕੀਆਂ ਦੇ ਇਹ ਬੈਨ ਜਿਹੜਾ ਬਰਾਬਰ ਜਾਰੀ ਹੈ। ਔਰ ਇਹ ਰਿਪੋਰਟ ਅਸੀਂ ਵਾਸ਼ਿੰਗਟਨ ਪੋਸਟ ਦੀ ਗੱਲ ਕੀਤੀ ਸੀ ਕਿ ਉਹਨਾਂ ਨੇ ਆਪਣੀ ਸਟੋਰੀ ਦਾ ਟਾਈਟਲ ਹੀ ਇਹ ਦਿੱਤਾ ਕਿ ਇੰਟਰਨੈਟ ਡਾਊਨ ਫॉर 29 ਮਿਲੀਅਨ ਪੀਪਲ। ਹੁਣ ਸਭ ਕੁਝ ਇੰਟਰਨੈਟ ਨਾਲ ਜੁੜਿਆ ਹੋਇਆ ਹੈ, ਔਰ ਕਿਵੇਂ ਇਹ ਫਰਾਈਡੇ ਤੋਂ ਔਰ ਹੁਣ ਕੁਝ ਥਾਵਾਂ ਤੇ ਉਹਨੂੰ ਵੀਰਵਾਰ ਤੱਕ ਜਿਹੜਾ ਉਹ ਐਕਸਟੈਂਡ ਕੀਤਾ ਜਾ ਰਿਹਾ। ਔਰ ਉਹਦੇ ਚ ਜ਼ਾਹਰ ਹੈ ਕਿ ਇਸ ਸਾਰੇ ਤੋਂ ਬਾਅਦ ਅਨੰਦਪੁਰ ਟਾਈਮਸ ਦੇ ਥੱਲੇ ਉਹਨਾਂ ਨੇ ਇਹ ਮੈਸੇਜ ਵੀ ਸਿੱਖਾਂ ਨੂੰ ਦਿੱਤਾ ਹੈ, ਇਫ ਯੂ ਆਰ ਬੀਇੰਗ ਅਟੈਕਡ ਫॉर ਬੀਇੰਗ ਅ ਸਿੱਖ, fight back as a Sikh, not as a savior of human rights। ਕਿ ਵੀ ਇਹ ਜਿਹੜਾ ਹਮਲਾ ਹੈ ਸਾਡੀ ਸਿੱਖੀ ਤੇ ਹੈ, ਸਿੱਖਾਂ ਨੂੰ ਟਾਰਗੇਟ ਕੀਤਾ ਹੈ, ਪੰਜਾਬ ਨੂੰ ਟਾਰਗੇਟ ਕੀਤਾ ਹੈ। ਔਰ ਕੱਲੀ ਗੱਲ ਇਹ ਨਹੀਂ ਹੈ ਕਿ ਹੁਣ ਜੇ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਐਸਕੇਪ ਕਹਾਣੀ ਨੂੰ ਦਿੱਤਾ ਹੈ, ਉਸ ਦੇ ਮਲਟੀਪਲ ਐਟਲੀਸਟ 2-3 ਪਰਪਸ ਤਾਂ ਤੁਹਾਨੂੰ ਸਮਝ ਆਉਂਦੇ ਨੇ ਕੀ ਹੈ। ਇੱਕ ਤਾਂ ਇਹ ਹੈ ਕਿ ਲਗਾਤਾਰਤਾ ਨਾਲ ਜਿਹੜਾ ਇੱਕ ਪ੍ਰੈਸ਼ਰ ਬਿਲਟ ਹੋ ਰਿਹਾ ਹੈ, ਦੁਨੀਆ ਭਰ ਦੇ ਵਿੱਚ ਡਾਇਸਪੋਰਾ ਬਾਹਰ ਨਿਕਲਿਆ, ਜਿਹੜੇ ਲਗਾਤਾਰਤਾ ਨਾਲ ਪ੍ਰੋਟੈਸਟ ਵੀ ਜਾਰੀ ਨੇ, ਔਰ 3-4 ਥਾਵਾਂ ਦੇ ਉੱਤੇ ਤਾਂ ਇਸ ਕਿਸਮ ਦਾ ਜਿਹੜਾ ਦਬਾਅ ਡੈਮੋਨਸਟ੍ਰੇਟਰਸ ਦਾ ਬਣਿਆ ਕਿ ਇੰਡੀਅਨ ਗਵਰਨਮੈਂਟ ਨੇ ਜੇ ਅਮਰੀਕਾ ਦੇ ਚਾਰਜ ਡੀ ਅਫੇਅਰ, ਕਿਉਂਕਿ ਅਮਰੀਕਾ 'ਚ ਦਾ ਐਂਬੈਸਡਰ ਅਜੇ ਇੰਡੀਆ 'ਚ ਨਹੀਂ ਪਹੁੰਚਿਆ, ਹਾਲਾਂ LA ਦਾ ਮੇਅਰ, ਉਹਦੀ ਕਨਫਰਮੇਸ਼ਨ ਪਿਛਲੇ ਹਫ਼ਤੇ ਹੀ ਹੋਈ ਹੈ, ਪਰ ਅਜੇ ਉਹਨੇ ਆਪਣੇ ਕ੍ਰੈਡੈਂਸ਼ੀਅਲਸ ਨਹੀਂ ਦਿੱਤੇ। ਸੋ ਜਦੋਂ ਐਂਬੈਸਡਰ ਨਹੀਂ ਹੁੰਦਾ ਤੇ ਉਹਦੀ ਐਬਸੈਂਸ ਦੇ ਵਿੱਚ ਚਾਰਜ ਡੀ ਅਫੇਅਰ ਜਿਹੜਾ ਹੈ ਉਹ ਫੰਕਸ਼ਨ ਰਨ ਕਰਦਾ ਹੈ। ਸੋ ਸੈਨ ਫਰਾਂਸਿਸਕੋ ਵਾਲੀ ਘਟਨਾ ਤੋਂ ਬਾਅਦ ਉਹਨਾਂ ਦੇ ਇੰਡੀਅਨ ਗਵਰਨਮੈਂਟ ਨੇ ਇੱਥੋਂ ਦੇ ਸਟੇਟ ਡਿਪਾਰਟਮੈਂਟ ਰਾਹੀਂ ਔਰ ਚਾਰਜ ਡੀ ਅਫੇਅਰ ਨੂੰ ਪ੍ਰੋਟੈਸਟ ਕੀਤਾ ਹੈ ਕਿ ਭਾਈ ਇਹ ਤੁਹਾਡੀ ਜ਼ਿੰਮੇਵਾਰੀ ਹੈ ਸਾਡੇ ਇੰਟਰਸਟ ਸੇਫ ਕਰਨਾ। ਔਰ ਦੂਜਾ, ਔਰ ਕਹਾਣੀ ਵੀ ਕੱਢ ਲਈ ਕਿ ਜੀ ਹਮਲਾ, ਉਹਨਾਂ ਨੇ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ, ਦਰਵਾਜ਼ਿਆਂ ਨੂੰ ਫਲੈਮੇਬਲ ਮਟੀਰੀਅਲ ਸੁੱਟਿਆ ਪਰ ਅੱਗ ਨਹੀਂ ਲੱਗੀ, ਪਰ ਉਹਨਾਂ ਨੇ ਖਿੜਕੀਆਂ ਦੇ ਤੋੜਤੇ, ਦੂਜੇ ਕਰਤੇ। UK ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਲੰਡਨ 'ਚ ਤਾਂ ਉਹਨਾਂ ਨੇ, ਚਲੋ ਉਹ ਤਾਂ ਅਸੀਂ ਕਿਹਾ ਸੀ ਕਿ ਇਹ ਲੰਡਨ ਵਾਲੇ ਹੀ ਵੰਡ ਕੇ ਉਹਨਾਂ ਨੂੰ ਇੰਡੀਆ ਦੇ ਕੇ ਆਏ ਸੀ, ਉਹ ਸਿੱਖਾਂ ਨੇ ਤਿਰੰਗਾ ਲਾ ਕੇ ਆਪਣਾ ਕੇਸਰੀ ਝੰਡਾ ਦੱਸਦਾ ਵੀ ਇੱਥੋਂ ਹੀ ਤੁਸੀਂ ਸਾਨੂੰ ਪਹਿਲਾਂ ਸਾਡਾ ਰਾਜ ਖੋਇਆ ਸੀ, ਫਿਰ ਤੁਸੀਂ ਇਹ ਕਰਤੂਤ ਕੀਤੀ ਸੀ, ਤਾਂ ਹੁਣ ਇੱਥੋਂ ਹੀ ਅਸੀਂ ਆਪਣਾ ਖਾਲਸਾ ਰਾਜ ਦਾ ਝੰਡਾ, ਖਾਲਿਸਤਾਨ ਦਾ ਜਿਹੜਾ ਹੈ ਉਹ ਚਲਾ ਦਿੱਤਾ ਹੈ। ਔਰ ਇਸੇ ਤਰੀਕੇ ਨਾਲ ਕੈਨੇਡਾ ਦੇ ਹਵਾਲੇ ਨਾਲ ਅਸੀਂ ਦੱਸਿਆ ਸੀ ਕਿ ਪ੍ਰੋਟੈਸਟ ਦਾ ਸਿਲਸਿਲਾ ਵੀ ਜਾਰੀ ਹੈ। ਔਰ ਸਰੀ ਦੇ ਵਿੱਚ ਜਿੱਥੇ ਕਿ ਉਹਨਾਂ ਦੇ ਕੌਂਸਲ ਜਨਰਲ ਨੇ ਇੰਡੀਆ ਦੇ ਨੇ ਆਣਾ ਸੀ, ਇੰਨੀ ਵੱਡੀ ਗਿਣਤੀ 'ਚ ਪ੍ਰੋਟੈਸਟਰ ਪਹੁੰਚੇ, ਪੱਕੇ ਮੋਰਚੇ ਲੱਗੇ ਹੋਏ ਨੇ ਬਹੁਤ ਸਾਰੀਆਂ ਥਾਵਾਂ ਤੇ, ਔਰ ਉਹਨਾਂ ਤੋਂ ਵੀ ਉਹ ਚੀਕਾਂ ਮਾਰ ਰਹੇ ਨੇ। ਔਰ ਇਸ ਗੱਲ ਦਾ ਜਦੋਂ ਇਹ ਪ੍ਰੋਟੈਸਟ ਵੀ ਕਰ ਰਹੇ ਨੇ, ਅੱਜ ਹੀ ਮੈਂ ਇੱਕ ਪੋਸਟ ਇਹਨਾਂ ਦੀ ਇੱਕ TV ਇੰਟਰਵਿਊ ਦੇਖ ਰਿਹਾ ਸੀ, ਫਸਟ ਪੋਸਟ ਇੱਕ TV ਚੈਨਲ ਹੈ, ਉਹਦੇ 'ਚ ਉਹਨਾਂ ਦੀ ਬੀਬੀ ਲਗਭਗ 20-22 ਮਿੰਟ ਦਾ ਉਹ ਸ਼ੋਅ ਕਰ ਰਹੀ ਹੈ, ਔਰ ਉਹ ਬਾਹਰਲੀਆਂ ਹਕੂਮਤਾਂ ਨੂੰ ਕਰਸ ਕਰ ਰਹੀ ਹੈ ਕਿ ਜੀ ਦੇਖੋ ਇੰਗਲੈਂਡ, UK ਹੋਏ, ਆਸਟ੍ਰੇਲੀਆ ਹੋਏ, ਕੈਨੇਡਾ ਹੋਏ, ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਨਹੀਂ ਰੋਕਿਆ। ਐਸਾ ਕੀ ਹੈ ਜੇ ਅਸੀਂ ਕਿਊਬੈਕ ਵਾਲਿਆਂ ਨੂੰ ਜਿਹੜਾ ਉਹ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਕਿ ਕੈਨੇਡਾ ਤੋਂ ਅੱਡ ਹੋਣ। UK ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਜੇ ਅਸੀਂ IRA ਨੂੰ ਜਿਹੜਾ ਉਹ ਉਤਸ਼ਾਹਤ ਕਰੀਏ ਤੇ ਉਹਨਾਂ ਨੂੰ ਇਹ ਕਿਵੇਂ ਲੱਗੇਗਾ। ਔਰ ਫਿਰ ਉਹ ਸਾਰੇ ਚੁਬਾਵੇਲਾ ਕਰਕੇ ਕਿ ਜੀ ਇਹ ਸਿੱਖ ਇੰਨੇ ਕੋਈ ਪਾਵਰਫੁਲ ਹੋ ਗਏ ਨੇ, ਉਹਨਾਂ ਦੀ ਜਿਹੜਾ ਕੈਨੇਡਾ 'ਚੋਂ 2% ਨੇ ਪਾਪੂਲੇਸ਼ਨ ਦਾ, ਪਰ ਉਹਨਾਂ ਦੇ ਰਿਪਰੈਜ਼ੈਂਟੇਟਿਵ ਔਰ ਬਲਾਕ ਹੈ ਜਿਹਦੇ ਕਰਕੇ ਉੱਥੇ ਸਿਆਸੀ ਤਰ੍ਹਾਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀਆਂ। ਔਰ UK ਦੇ ਹਵਾਲੇ ਨਾਲ ਵੀ ਉਹ ਇਸ ਕਿਸਮ ਦਾ। ਸੋ ਇੱਕ ਪਾਸੇ ਤਾਂ ਉਹਨਾਂ ਦਾ ਉਹ ਝੱਗ ਸੁੱਟਣ ਦਾ ਸਿਲਸਿਲਾ ਜਾਰੀ ਹੈ, ਪਰ ਇਸ ਸਾਰੇ ਦੇ ਨਾਲ ਜਿਹੜੇ ਖੁਦ ਐਗਰੈਸਰ ਨੇ, ਹਮਲਾਵਰ ਨੇ, ਉਹ ਆਪਣੇ ਆਪ ਨੂੰ
ਵਿਕਟਮ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਹੇ ਨੇ। ਸੋ ਇਸ ਸਾਰੇ ਦੇ ਚੱਲਦੇ ਆ, ਔਰ ਕਿਉਂਕਿ ਸਿੱਖ ਕੌਮ 'ਚ ਇੰਨਾ ਰੋਹ ਹੈ, ਔਰ ਜਿਹੜਾ ਰੋਹ ਹੈ ਉਹ ਠੱਲਣ ਵਾਲਾ ਨਹੀਂ ਹੈ। ਜੇ ਅੱਗੇ ਤਾਂ ਹੁੰਦਾ ਹੈ ਵੀ ਚਲੋ 6 ਜੂਨ ਹੈ, ਤੁਸੀਂ ਸਿੰਬੋਲਿਕ ਪ੍ਰੋਟੈਸਟ ਕਰ ਦਿੰਦੇ ਹੋ ਹਰ ਸਾਲ ਕਿ ਭਾਈ ਅਸੀਂ ਭੁੱਲੇ ਨਹੀਂ ਹੈ, ਜਾਂ ਨਵੰਬਰ ਦੇ ਪਹਿਲੇ ਹਫਤੇ ਹੁੰਦਾ। ਹੁਣ ਅਸੀਂ ਇਹ ਜੇ ਦੇਖੀਏ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਅਸੀਂ ਗੱਲ ਕੀਤੀ, ਔਰ ਹੁਣ ਉਸ ਫਸਟ ਪੋਸਟ ਵਾਲੀ 'ਚ ਵੀ ਆਸਟ੍ਰੇਲੀਆ ਦਾ ਜ਼ਿਕਰ ਹੋ ਰਿਹਾ, ਕਿਉਂਕਿ ਆਸਟ੍ਰੇਲੀਆ 'ਚ ਜਿਵੇਂ ਤਾਕਤ ਦੇ ਨਾਲ ਸਿੱਖ ਕੌਮ ਨਿਕਲੀ ਹੈ ਬਾਹਰ, ਖਲੋਤੀ ਹੈ ਆਲਰੇਡੀ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਉਣ ਵਾਲੇ ਦਿਨ ਵੱਡਾ ਇੱਕ ਪ੍ਰੋਟੈਸਟ ਪਰਥ ਦੇ ਵਿੱਚ ਹੈ, ਔਰ ਕੈਨਬਰਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਕਿ ਭਾਈ ਕਿਵੇਂ ਫੈਡਰਲ ਪਾਰਲੀਮੈਂਟ ਦੇ ਸਾਹਮਣੇ ਪੱਕੇ ਤੌਰ ਦੇ ਉੱਤੇ ਝੰਡੇ ਗੱਡੇ ਹੋਏ ਨੇ, ਔਰ 2 ਮੈਂਬਰ ਪਾਰਲੀਮੈਂਟ ਉਹਨਾਂ ਨੇ ਆ ਕੇ ਬਾਹਰ ਐਡਰੈਸ ਵੀ ਕੀਤਾ। ਔਰ ਜੇ ਟੈਕਨੀਕਲ ਟੀਮ ਨੇ ਉਹਨਾਂ ਪਿਕਚਰਸ ਨੂੰ ਹੈ ਆਸਟ੍ਰੇਲੀਆ ਦੀਆਂ ਉਹਨਾਂ ਨੂੰ ਦਿਖਾ ਸਕਦੇ ਨੇ। ਔਰ ਇਸੇ ਤਰ੍ਹਾਂ ਈਵਨ ਪਿਛਲੇ ਦਿਨਾਂ 'ਚ ਹਾਰਮਨੀ ਡੇ ਸੀ ਵੈਸਟਰਨ ਆਸਟ੍ਰੇਲੀਆ ਦਾ, ਉਸ ਦੇ ਵਿੱਚ ਵੀ ਸਿੱਖ ਨੌਜਵਾਨ ਗਏ, ਔਰ ਹਰ ਥਾਂ ਉੱਥੇ ਉਹਨਾਂ ਨੇ ਦਸਤਾਰਾਂ ਸਜਾ, ਇਹ ਦੱਸਣ ਲਈ ਕਿ ਭਾਈ ਸਾਡਾ ਕਲਚਰ ਕੀ ਹੈ ਜਾਂ ਦੂਜਾ। ਪਰ ਜਿੱਥੇ ਜਿੱਥੇ ਸਿੱਖਾਂ ਦੀ ਪ੍ਰੈਜ਼ੈਂਸ ਹੈ, ਔਰ ਸਿੱਖ ਨੁਮਾਇੰਦੇ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਲਾਅ ਮੇਕਰਸ ਨੂੰ ਮਿਲ ਰਹੇ ਨੇ, ਬਰੀਫਿੰਗਸ ਦੇ ਰਹੇ ਨੇ, ਉਹਨਾਂ ਵੱਲੋਂ ਕਾਫੀ ਕੁਛ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਉਂਕਿ ਇੱਥੇ ਤਾਂ ਇੱਕ ਰਵਾਇਤ ਰਹੀ ਹੈ, ਕਿਉਂਕਿ ਅਸੀਂ ਪੋਲੀਟੀਕਲੀ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੋਏ, ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਅੱਜ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਸਟੇਟ ਡਿਪਾਰਟਮੈਂਟ ਦੇ ਆਫੀਸ਼ੀਅਲਸ ਨਾਲ, ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਨੂੰ ਕਹਿੰਦੇ ਨੇ ਅਮਰੀਕਾ 'ਚ, ਉਹਨਾਂ ਦੇ ਨਾਲ ਮਿਲਿਆ, ਮੈਮੋਰੈਂਡਮ ਵੀ ਦਿੱਤਾ ਹੈ, ਔਰ ਜੋ ਸਿੱਖਾਂ ਦੇ ਨਾਲ ਕਰੰਟਲੀ ਚੱਲ ਰਿਹਾ ਉਸ ਨੂੰ ਬਰੀਫ ਕੀਤਾ। ਔਰ ਇਸ ਸਾਰੇ ਦੇ ਨਾਲ ਨਾਲ ਜਿਵੇਂ ਅਸੀਂ ਆਸਟ੍ਰੇਲੀਆ ਦੇ ਹਵਾਲੇ ਦੇ ਨਾਲ ਇਹ ਦੱਸਿਆ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਐਕਟੀਵਿਟੀ ਜਿਹੜੀ ਖਾਸ ਤੌਰ ਤੇ ਲੌਬਿੰਗ ਚੱਲ ਰਹੀ ਹੈ। ਨਿਊਜ਼ੀਲੈਂਡ ਵਾਲਿਆਂ ਦਾ ਮੈਂ ਹਾਲਾਂ ਕੁਝ ਦਿਨਾਂ ਤੋਂ ਸੋਚਦਾ ਸੀ, ਮੈਂ ਕਿਹਾ ਉੱਥੋਂ ਕੋਈ ਗੱਲ ਸਾਹਮਣੇ ਨਹੀਂ ਆਈ, ਲੇਕਿਨ ਉਹਨਾਂ ਨੇ ਹੋਰ ਵੀ ਪੱਕਾ ਪ੍ਰਬੰਧ ਕੀਤਾ। ਉਹਨਾਂ ਨੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਹਾਈਵੇ ਨੇ ਉਹਨਾਂ ਤੇ ਉਹਨਾਂ ਨੇ ਪੱਕੇ ਬਿਲ ਬੋਰਡ ਬਣਾ ਕੇ ਤਾਂ ਕਿ ਜਿੰਨੇ ਸੈਂਕੜਿਆਂ ਹਜ਼ਾਰਾਂ ਗੱਡੀਆਂ ਆਉਂਦੀਆਂ ਜਾਂਦੀਆਂ ਨੇ ਉਹਨਾਂ ਲਈ ਉਹ ਉਹਨਾਂ ਨੇ ਲਾ ਦਿੱਤੇ ਨੇ। ਉਹਦੇ ਤੇ ਹਿੰਦੂਤਵੀ ਚੀਕੇ ਨੇ, ਔਰ ਉਹਨਾਂ ਨੇ ਵੱਡੇ ਬਿਲ ਬੋਰਡ ਤੇ ਦਰਸ਼ਕ ਦੇਖ ਸਕਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਿਕਚਰ ਲਾ ਕੇ, ਔਰ ਉਹ ਸਾਰੇ ਨੂੰ ਕਿ ਕਿਵੇਂ ਔਨਗੋਇੰਗ ਸਿੱਖ ਜੈਨੋਸਾਈਡ ਜਿਹੜਾ ਉਹ ਚੱਲ ਰਿਹਾ ਇਸ ਦਾ ਕੀਤਾ। ਔਰ ਅੱਜ ਹੀ ਸ਼ਿਕਾਗੋ ਦੇ ਵਿੱਚ ਭਾਈ ਗੁਰਦੇਵ ਸਿੰਘ, ਭਾਈ ਮੱਖਣ ਸਿੰਘ ਜਿਨ੍ਹਾਂ ਨੇ ਸਾਰੇ ਨੂੰ ਆਰਗੇਨਾਈਜ਼ ਕੀਤਾ ਲੋਕਲ ਸਿੱਖ ਸੰਗਤ ਨੇ, ਔਰ ਉਹ ਦੱਸ ਰਹੇ ਸੀ ਕਿ ਸੈਂਕੜਿਆਂ ਦੀ ਗਿਣਤੀ 'ਚ, ਹਾਲਾਂ ਸ਼ਿਕਾਗੋ ਵੀ ਮੈਂ ਉਹਨਾਂ ਨੂੰ ਜੋਕ ਕਰ ਰਿਹਾ ਸੀ, ਮੈਂ ਕਿਹਾ ਇਹ ਸ਼ਿਕਾਗੋ ਤੇ ਵਾਸ਼ਿੰਗਟਨ ਜਿਹੜੇ ਨੇ ਟਵਿਨ ਨੇ, ਇਹ ਲੋਕਲ ਘੱਟ ਨਿਕਲਦੇ ਨੇ, ਬਾਹਰੋਂ ਜ਼ਿਆਦਾ ਆ ਜਾਂਦੇ ਨੇ, ਲੇਕਿਨ ਸ਼ਿਕਾਗੋ ਦੇ ਵਿੱਚ ਬੜਾ ਜ਼ੋਰਦਾਰ ਪ੍ਰੋਟੈਸਟ ਦਰਸ਼ਕ ਪਿਕਚਰਸ ਦੇਖ ਸਕਦੇ ਨੇ। ਔਰ ਉਹਦੇ 'ਚ ਆਲੇ ਦੁਆਲਿਓਂ ਵੀ, ਹਾਲਾਂ ਸ਼ਿਕਾਗੋ ਇਲੀਨੋਇਸ ਸਟੇਟ 'ਚ ਹੈ, ਪਰ ਮਿਸ਼ੀਗਨ, ਇੰਡੀਆਨਾ ਔਰ ਇਲੀਨੋਇਸ ਦੇ ਬਾਕੀ ਸੁਬਰਬਸ 'ਚੋਂ ਦੂਸਰੇ ਵੱਡੀ ਗਿਣਤੀ ਸਿੱਖ ਸੰਗਤਾਂ, ਬੀਬੀਆਂ, ਬੱਚੇ ਉਹ ਪਹੁੰਚੇ। ਸੋ ਇਹ ਆਪਣੇ ਆਪ ਦੇ ਵਿੱਚ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਜਿਹੜੀ ਮੋਮੈਂਟਮ ਰਾਉਂਡ ਦਾ ਗਲੋਬ ਬਣੀ ਹੈ। ਔਰ ਇੱਕ ਸੱਜਣ ਮੈਨੂੰ ਕਹਿ ਰਹੇ ਸੀ ਜੀ ਕਿ ਵੀ ਇਹ ਸਾਰਾ ਜੋ ਪਿਛਲੇ 4 ਦਿਨਾਂ ਤੋਂ ਮਾਹੌਲ ਬਣਿਆ ਹੋਇਆ, ਉਹਨਾਂ ਨੇ ਕਿਹਾ ਵੀ ਮੈਨੂੰ ਇਹ ਜੂਨ 84 ਦੀ ਯਾਦ ਦਹਾਨੀ ਕਰਵਾਉਂਦਾ ਕਿ ਵੀ ਉਦੋਂ ਅਜੇ ਇੰਨੇ ਸਿੱਖ ਤਾਂ ਨਹੀਂ ਸੀ, ਪਰ ਉਹਨਾਂ ਨੇ ਕਿਹਾ ਵੀ ਜਿਵੇਂ ਹਰ ਕੋਈ ਪਲ ਪਲ ਚਿੰਤਤ ਹੁੰਦਾ ਸੀ, BBC ਰੇਡੀਓ ਕੰਨਾਂ ਨੂੰ ਲਾਇਆ ਹੁੰਦਾ ਸੀ, ਤਾਂ ਸੋਸ਼ਲ ਮੀਡੀਆ ਰਾਹੀਂ ਹਰ ਕੋਈ ਲੌਗਇਨ ਕਰਕੇ ਦੇਖਦਾ ਕਿ ਨਵਾਂ ਕੀ ਆਇਆ। ਉਹਨਾਂ ਨੇ ਕਿਹਾ ਜੀ ਉਸ ਜ਼ਮਾਨੇ 'ਚ ਇਹੀ ਸੀ ਕਿ ਇੱਕ ਇੱਕ ਪਲ ਦਾ ਫਿਕਰ ਹੁੰਦਾ ਸੀ ਕਿ ਉੱਥੇ ਕੀ ਵਾਪਰ ਰਿਹਾ, ਕੀ ਹੋਇਆ ਹੋਏਗਾ ਨੈਕਸਟ। ਔਰ ਹੁਣ ਕਿਉਂਕਿ ਫੋਕਸ ਇੰਨਾ ਕੁ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉੱਤੇ ਉਹਨਾਂ ਨੇ ਸਾਰੀ ਐਸਕੇਪ ਸਟੋਰੀ ਨੂੰ ਲੈ ਕੇ ਕੀਤਾ ਕਿ ਅੱਜ ਕੁਝ ਜਿਹੜੇ ਨੇ ਉਹਨਾਂ ਦਾ, ਜਿਵੇਂ ਮੈਂ ਦੱਸਿਆ ਵੀ ਕਾਲਾਂ ਦਾ ਸਿਲਸਿਲਾ ਜਿਹੜਾ ਉਹ 2-3 ਚੀਜ਼ਾਂ ਦੇ ਉੱਤੇ ਫੋਕਸ ਕਰਨ ਦੀ ਗੱਲ ਸੀ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ, ਕਿਉਂਕਿ ਕੱਲ ਦੀ ਡਿਸਕਸ਼ਨ 'ਚ ਅਸੀਂ ਦੱਸਿਆ ਸੀ ਕਿ ਸਾਡੇ ਕੋਲ 2 ਜਾਣਕਾਰੀਆਂ, ਹਾਲਾਂ ਕਨਫਰਮਡ ਤਾਂ ਉਦੋਂ ਹੀ ਹੁੰਦਾ ਜਦੋਂ ਕੋਈ ਤੁਹਾਡੇ ਕੋਲ ਡਾਇਰੈਕਟ ਵਿਟਨੈਸ ਹੋਏ ਕਿ ਭਾਈ ਉਹਨਾਂ ਨੂੰ ਇੰਨਾ ਕੁ ਟਾਰਚਰ ਕੀਤਾ ਗਿਆ ਸਵਰਨੇ ਘੋਟਨੇ ਦੇ ਮੁੰਡੇ ਵੱਲੋਂ ਕਿ ਨਾ ਉਹ ਬਹਿ ਸਕਦੇ ਨੇ ਨਾ ਖਲੋ ਸਕਦੇ ਨੇ, ਔਰ ਆਲਮੋਸਟ ਉਹਨਾਂ ਨੂੰ ਮਰਨ ਹਾਕੇ ਜਿਹੜਾ ਉਹ ਕੀਤਾ ਹੋਇਆ। ਔਰ ਇੱਕ ਜਿਹੜਾ ਸੀ ਕਿ ਵੀ ਉਹਨਾਂ ਨੂੰ ਜਦੋਂ ਮਹਿਤਪੁਰ ਲਿਆਂਦਾ ਵੀ ਗਿਆ ਸ਼ਾਹਕੋਟ ਥਾਣੇ 'ਚ ਮਹਿਤਪੁਰ ਤੋਂ, ਤੇ ਉਹਨਾਂ ਦੇ ਗੋਲੀ ਲੱਗੀ ਹੋਈ ਸੀ ਔਰ ਉਹਨਾਂ ਦਾ ਜਿਹੜਾ, ਲੇਕਿਨ ਇੱਕ ਗੱਲ ਜਿਹੜੀ ਅੰਦਰੂਨੀ ਸੋਰਸ ਵੀ ਦੱਸਦੇ ਨੇ ਕਿ ਉਹਨਾਂ ਦੀ ਕਸਟਡੀ 'ਚ ਨੇ, ਜਿਸ ਹਾਲ 'ਚ ਵੀ ਨੇ ਉਹ ਜ਼ਖਮੀ ਨੇ, ਟਾਰਚਰਡ ਨੇ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ
ਕਿ ਉਹਨਾਂ ਦੀ ਕਸਟਡੀ 'ਚ ਨੇ। ਪਰ ਜਦੋਂ ਹਾਈ ਕੋਰਟ 'ਚ ਵੀ ਪਟੀਸ਼ਨ ਕੀਤੀ ਜਾਂਦੀ ਹੈ, ਉੱਥੇ ਵੀ ਸਰਕਾਰ ਦਾ ਇਹੀ ਜਵਾਬ ਸੀ ਕਿ ਜੀ ਇਹ ਅਸੀਂ ਜਿਹੜਾ ਸਾਡੇ ਉਹ ਨਹੀਂ ਹੈ, ਸਾਡੇ ਕੋਲ ਨਹੀਂ ਹੈ ਔਰ ਸਾਨੂੰ ਨਹੀਂ ਪਤਾ, ਉਹ ਦੌੜ ਗਿਆ। ਔਰ ਦੂਜਾ, ਔਰ ਫਿਰ ਇਸ ਐਸਕੇਪ ਸਟੋਰੀ ਨੂੰ ਜਿਹੜਾ ਕ੍ਰੈਡੀਬਿਲਿਟੀ ਦੇਣ ਦੇ ਲਈ ਥਾਂ ਥਾਂ ਨਾਕੇ ਲਾਏ ਹੋਏ ਨੇ ਪੰਜਾਬ ਦੇ ਵਿੱਚ ਵੀ। ਔਰ ਨਾਲ ਦੀ ਨਾਲ ਜੇ ਤੁਸੀਂ ਸਟੋਰੀਜ਼ ਦਾ ਦੇਖੋ, ਮਲਟੀਪਲ ਇੰਨੀਆਂ ਪਬਲੀਕੇਸ਼ਨਸ ਨੇ ਕਿ ਜਿਹਦੇ 'ਚ ਉਹ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਬਣਿਆ ਕਈ ਰਾਜਾਂ ਲਈ ਸਿਰਦਰਦੀ। ਹੁਣ ਇਸ ਦੇ ਥੱਲੇ ਇਹ ਹੈ ਕਿ ਉਹਨਾਂ ਦੀ ਐਸਕੇਪ ਸਟੋਰੀ ਦੇ ਨਾਲ ਨਾਲ ਉਹਨਾਂ ਨੇ ਚੰਡੀਗੜ੍ਹ, ਹਰਿਆਣਾ, ਹਿਮਾਚਲ ਨੂੰ ਵੀ ਅਲਰਟ ਜਾਰੀ ਕੀਤਾ ਹੈ ਤੇ ਖਦਸ਼ਾ ਜਤਾਇਆ ਕਿ ਅੰਮ੍ਰਿਤਪਾਲ ਸਿੰਘ ਕਿਸੇ ਤਰੀਕੇ ਨਾਲ ਇਹਨਾਂ ਸੂਬਿਆਂ ਵਿੱਚ ਨਾ ਵੜੇ, ਜਿਸ ਦੇ ਚਲਦੇ ਇਹਨਾਂ ਰਾਜਾਂ ਦੀ ਪੁਲਿਸ ਨੇ ਵੀ ਚੌਕਸੀ ਵਧਾ ਦਿੱਤੀ ਹੈ ਔਰ ਚੱਪੇ ਚੱਪੇ ਦੇ ਉੱਤੇ ਪੁਲਿਸ। ਹੁਣ ਇਹ ਇੱਕ ਕਵਰ ਕ੍ਰੀਏਟ ਕੀਤਾ ਗਿਆ ਪਿੰਡਾਂ ਦੇ ਵਿੱਚ, ਪਹਿਲਾਂ ਸ਼੍ਰੀ ਸ਼ੰਕਰ ਪਿੰਡਾਂ ਦੀ ਤਲਾਸ਼ੀ ਕਿ ਇੱਥੇ ਲੁਕਿਆ ਹੋਇਆ। ਹੁਣ ਇਹ ਜਿਹੜਾ ਤਲਾਸ਼ੀ ਕੈਂਪੇ, ਅਦਰਵਾਈਜ਼ ਤਾਂ ਤੁਸੀਂ ਲੋਕਾਂ ਦੇ ਘਰਾਂ 'ਚ ਕਿਵੇਂ ਰੇਡ ਕਰੋਗੇ ਜਾਂ ਕਿਵੇਂ ਜਾਓਗੇ। ਹੁਣ ਜਿਹੜੀਆਂ ਖਬਰਾਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਜਾਂ ਉਹ ਬੈਲਟ ਜਿੱਥੇ ਵੀ ਪੰਥਕ ਐਕਟੀਵਿਟੀ ਰਹੀ ਉੱਥੋਂ ਮਿਲ ਰਹੀ ਹੈ ਕਿ ਭਾਈ CRPF ਪੁਲਿਸ ਦੀਆਂ ਧਾੜਾਂ ਜਿਹੜੀਆਂ ਨੇ ਉਹ ਸਰਚ ਆਪਰੇਸ਼ਨ ਕਰ ਰਹੀਆਂ ਨੇ ਘਰਾਂ ਜਾਂ ਦੂਜਿਆਂ 'ਚ ਜਾ ਕੇ ਕਿ ਜੀ ਇੱਥੇ ਤਾਂ ਨਹੀਂ ਲੁਕਿਆ ਜਾਂ ਉੱਥੇ ਤਾਂ ਨਹੀਂ ਲੁਕਿਆ। ਲੇਕਿਨ ਜਿਹੜੇ ਨਾਕਿਆਂ ਦੇ ਉੱਤੇ ਪੁਲਿਸ ਬਿਠਾਈ ਹੋਈ ਹੈ ਪੰਜਾਬ ਦੇ, ਉਹਨਾਂ 'ਚ ਨਾਕੇ ਜ਼ਰੂਰ ਲੱਗੇ ਹੋਏ ਨੇ, ਚੈਕਿੰਗ ਨਹੀਂ ਹੈ। ਹੁਣ ਇਹਦਾ ਮਤਲਬ ਇਹ ਹੈ ਕਿ ਇਹ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਕਸਟਡੀ 'ਚ ਉਹਨਾਂ ਨੇ ਜਾਂ ਮਾਰ ਦਿੱਤਾ ਹੈ ਜਾਂ ਐਨਕਾਊਂਟਰ ਬਣਾਉਣਾ ਹੈ ਜਾਂ ਇੰਨਾ ਟੌਰਚਰ ਕੀਤਾ ਹੋਇਆ, ਮੁੜ ਕੇ ਆਪਣੇ ਫੜ ਲੈਣ ਦਾ ਕੋਈ ਡਰਾਮਾ ਵੀ ਕਰ ਸਕਦੇ ਨੇ ਔਰ ਫਿਰ ਪੇਸ਼ ਕਰਨ ਦੀ ਲਾਈਨ ਵੀ ਹੋ ਸਕਦੀ ਹੈ। ਜੋ ਵੀ ਉਹਨਾਂ ਦਾ ਚੱਲ ਰਿਹਾ, ਉਹ ਵੀ ਟੈਂਪਰੇਚਰ ਦੇਖ ਰਹੇ ਨੇ ਰਾਉਂਡ ਦਾ ਗਲੋਬ ਕਿ ਕੀ ਹੈ, ਉਹਦੇ ਰਿਐਕਸ਼ਨਸ ਕੀ ਨੇ। ਹੁਣ ਇਸ ਸਾਰੇ ਤੋਂ ਤੁਸੀਂ ਇਹ ਦੇਖਦੇ ਹੋ ਕਿ ਫਿਰ ਜਿਹੜਾ ਹੁਣ ਇੰਨੀਆਂ ਸਟੋਰੀਜ਼ ਇਸ ਦੇ ਉੱਤੇ, ਅੰਮ੍ਰਿਤਪਾਲ ਸਿੰਘ may have escaped from ਪੰਜਾਬ on a motorbike, say cops। ਇਹ ਬਿਜ਼ਨਸ ਟੂਡੇ ਜਿਹੜੀ ਕ੍ਰੈਡੀਬਲ ਪਬਲੀਕੇਸ਼ਨ ਹੈ ਉਹਦੀ ਸਟੋਰੀ ਹੈ। ਫਿਰ ਅਸੀਂ ਦੇਖਦੇ ਹਾਂ ਅੰਮ੍ਰਿਤਪਾਲ changed clothes, fled on motorbike with associate police। The Punjab police says the Khalistan sympathizer is still on the run after escaping their dragnet। ਕਿ ਸਾਡੇ ਜਿਹੜਾ ਉਹ ਘੇਰੇ ਚੋਂ ਨਿਕਲ ਕੇ ਉਹ still on the run ਹੈ। ਫਿਰ ਅੰਮ੍ਰਿਤਪਾਲ ਸਿੰਘ hidden in ਗੁਰਦੁਆਰਾ, changed into western attire before escaping on a bike। ਪੰਜਾਬ ਪੁਲਿਸ ਕਿ ਜੀ ਉਹਨੇ ਗੁਰਦੁਆਰੇ 'ਚ ਵੜਿਆ, ਉੱਥੇ ਫਿਰ ਇਹ ਹੋਇਆ ਜੀ ਉੱਥੇ ਰੋਟੀ ਵੀ ਖਾਧੀ, ਚਾਹ ਵੀ ਪੀਤੀ, ਘਰਦਿਆਂ ਨੂੰ ਡਰਾਇਆ, ਉਹ ਬੰਦੇ ਵੀ ਫੜ ਲਏ 4 ਜਿਨ੍ਹਾਂ ਦੇ ਕੋਲ ਉਹ ਰੁਕਿਆ। ਔਰ ਇਹ ਸਾਰੀ ਕਹਾਣੀ ਇਸ ਤਰੀਕੇ ਦੇ ਨਾਲ ਜਿਹੜੀ ਆ ਵੇਵ ਕੀਤੀ ਜਾ ਰਹੀ ਹੈ। ਫਿਰ ਕੱਲਾ ਇਹ ਨਹੀਂ ਹੈ, ਜਦੋਂ ਹੁਣ ਉਹਨਾਂ ਦੇ ਆਪਣੇ ਪਿਤਾ ਜੀ ਨੇ ਪੈਟੀਸ਼ਨ ਕੀਤੀ ਕੋਰਟ 'ਚ, ਉਹਨਾਂ ਦਾ ਵਕੀਲ ਸਰ ਖਾਰਾ ਰਾਈ, ਤੇ ਉਹਦੇ 'ਚ ਕੋਰਟ ਵੀ ਝਾੜ ਪਾ ਰਿਹਾ ਪੁਲਿਸ ਨੂੰ। ਕੋਰਟ ਕਹਿ ਰਿਹਾ ਕਿ ਜੀ 80,000 ਨਫਰੀ ਹੈ ਪੰਜਾਬ ਪੁਲਿਸ ਦੀ ਔਰ ਸੈਂਟਰਲ ਫੋਰਸਿਸ ਸੀ, ਕਿੱਧਰ ਨਿਕਲ ਗਿਆ ਅੰਮ੍ਰਿਤਪਾਲ ਸਿੰਘ? ਵੀ ਇਹ ਤੁਹਾਡੀ ਨਲਾਇਕੀ ਨਹੀਂ। ਹੁਣ ਉਹ ਗੱਲ ਨਲਾਇਕੀ ਦੀ ਨਹੀਂ, ਜੇ ਨਲਾਇਕੀ ਹੁੰਦੀ ਤਾਂ ਫਿਰ ਉਹ ਸਵਰਨ ਸ਼ਰਮੇ ਨੂੰ SSP ਤੋਂ DIG ਨਾ ਬਣਾਉਂਦੇ ਕਿ ਜੀ ਇਹਨੇ ਬਹੁਤ ਜ਼ਬਰਦਸਤ ਮਾਰਕਾ ਮਾਰਿਆ ਹੈ, ਇਹ ਜਿਹੜਾ ਆਪਰੇਸ਼ਨ ਵਾਰਿਸ ਪੰਜਾਬ ਦੇ ਖਿਲਾਫ ਕੀਤਾ। ਔਰ ਜਿਹੜੀ ਜੁਬੀਲੇਸ਼ਨ, ਜਿਹੜੀ ਤਸੱਲੀ, ਜਿਹੜੇ ਉਹਨਾਂ ਦੇ ਕਦੇ DIG ਪ੍ਰੈਸ ਬਰੀਫਿੰਗ ਕਰ ਰਿਹਾ, ਕਦੇ SSP ਕਰ ਰਿਹਾ, ਕਦੇ ਗੌਰਵ ਯਾਦਵ ਨੇ ਕੀਤੀ, ਜਿਹੜੀ ਉਹਨਾਂ ਦੀ ਰਿਲੈਕਸਿੰਗ ਲਾਈਨ ਹੈ, ਜਿਸ ਕਿਸਮ ਦੇ ਉਹ ਹਲਕੇ ਫੁਲਕੇ ਜੋਕ ਵੀ ਨਾਲ ਕਰਦੇ ਨੇ ਜਾਂ ਦੂਜੇ, ਉਸ ਤੋਂ ਇਹ ਹੈ ਕਿ ਵੀ ਉਹਨਾਂ ਨੇ ਜੋ ਅਚੀਵ ਕਰਨਾ ਸੀ ਉਹ ਉਹਨਾਂ ਨੇ ਕਰ ਲਿਆ। ਔਰ ਇਸ ਸਾਰੇ ਚੋਂ ਜਿੱਥੇ ਇੱਕ ਪਾਰਟ ਉਹ ਪੰਜਾਬ ਦੇ ਵਿੱਚ ਇਸ ਬਹਾਨੇ ਨਾਲ ਸਰਚ ਆਪਰੇਸ਼ਨ ਦੇ ਥੱਲੇ, ਜਿਵੇਂ ਅਸੀਂ ਬਿਗਨਿੰਗ ਦੇ ਵਿੱਚ ਫਿਗਰ ਦਿੱਤੀ ਹੈ ਕਿ ਕਿੰਨੇ ਹਜ਼ਾਰ ਜਿਹੜੇ ਨੇ ਇਹਨਾਂ ਦੀ ਕਸਟਡੀ 'ਚ, ਕਿਸੇ ਨੂੰ ਡਰੈਕੋਨੀਅਨ ਲਾਜ਼ ਦੇ ਥੱਲੇ ਕੀਤਾ ਹੈ, ਕਿਸੇ ਨੂੰ ਹਾਊਸ ਅਰੈਸਟ ਕੀਤਾ ਹੈ, ਕਿਉਂਕਿ ਇਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਕਿ ਇਸ ਪਾਰਟ ਨੂੰ ਜਾਰੀ ਰੱਖਣ। ਸੈਕੰਡਲੀ, ਔਰ ਇਹ ਗੱਲ ਸ਼ਾਇਦ ਕਈਆਂ ਨੂੰ ਚੰਗੀ ਨਾ ਲੱਗੇ, ਅਸੀਂ ਤਾਂ ਇਸ ਦਾ ਬ੍ਰੰਟ ਝੱਲਿਆ ਹੋਇਆ ਕਿ ਜਦੋਂ ਅਸੀਂ 1991-92 ਚ ਪੰਥਕ ਐਕਟਿਵਿਜ਼ਮ ਇਸ ਧਰਤੀ ਤੇ ਸ਼ੁਰੂ ਕੀਤਾ, ਤੇ ਜ਼ਾਹਿਰ ਹੈ ਕਿ ਮੇਰੀ ਕਨਵਿਕਸ਼ਨ ਪਹਿਲੇ ਦਿਨ ਤੋਂ ਸੀ ਕਿ ਭਾਈ ਜੂਨ 84 ਦੇ ਘੱਲੂਘਾਰੇ ਦੇ ਵਿੱਚ ਜਿਹੜਾ ਸੰਤ ਭਿੰਡਰਾਂਵਾਲੇ ਜਿਨ੍ਹਾਂ ਨੇ ਅਰਦਾਸਾ ਸੋਧਿਆ ਹੋਇਆ ਸੀ ਕਿ ਭਾਈ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦੇ ਆ, ਅਖੀਰਲੇ ਸਾਹ ਤੱਕ ਜਿਹੜਾ ਜੂਝਣਾ ਹੈ, ਏਜੰਸੀਆਂ ਨੇ ਬੜੀ ਚਲਾਕੀ ਦੇ ਨਾਲ ਇਹ ਰਿਊਮਰ ਨੂੰ ਕ੍ਰੈਡੀਬਲ ਲੈਵਲ ਦੇ ਉੱਤੇ ਇੱਕ ਹਕੀਕਤ ਵਾਂਗ ਪ੍ਰੈਜ਼ੈਂਟ ਕਰ ਦਿੱਤਾ
ਕਿ ਸੰਤ ਪਿੰਡਾਂ ਵਾਲੇ ਨਿਕਲ ਗਏ ਨੇ, ਐਸਕੇਪ ਕਰ ਗਏ, ਚੜ੍ਹਦੀ ਕਲਾ 'ਚ ਨੇ। ਬਾਹਰਲੇ ਮੁਲਕਾਂ 'ਚੋਂ ਇਸ ਕਿਸਮ ਦੇ ਵੀ ਆ ਗਏ, ਉਹਨਾਂ ਦਾ ਹੀ ਜਿਹੜਾ ਨਾਂ ਵੇਚ ਕੇ ਜਿਨ੍ਹਾਂ ਨੇ ਪੋਜੀਸ਼ਨਾਂ ਲਈਆਂ ਜਾਂ ਜਿਨ੍ਹਾਂ ਨੂੰ ਸੰਗਤ ਨੇ ਵਡਿਆਇਆ ਹੋਇਆ ਸੀ, ਜੀ ਸਾਡੀ ਤਾਂ ਰੋਜ਼ ਗੱਲ ਹੁੰਦੀ ਹੈ। ਇੱਕ ਡਾਕਟਰ ਐਲਏ ਦੇ ਸੀ, ਹੁਣ ਤਾਂ ਵਿਚਾਰੇ ਚੜ੍ਹਾਈ ਕਰ ਗਏ, ਜਾਣ ਤੋਂ ਬਾਅਦ ਮੈਂ ਕੀ ਕਹਿਣਾ। ਉਹ ਪਾਕਿਸਤਾਨ ਗਏ ਔਰ ਉਹਨਾਂ ਨੇ ਆ ਕੇ ਜਿਹੜਾ ਕਿਹਾ ਕਿ ਜੀ ਆਹ ਚੋਲਾ ਜਿਹੜਾ ਮੈਂ ਪਾਇਆ ਤੇ ਉਹਨਾਂ ਨੇ ਹੀ ਦਿੱਤਾ ਮੈਨੂੰ, ਪਿੰਡਾਂ ਵਾਲਿਆਂ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ 20-25 ਸਾਲ ਇੱਕ ਪਾਸੇ ਜਿੱਥੇ 6 ਜੂਨ ਦੇ ਮੌਕੇ ਦੇ ਉੱਤੇ ਸੰਤਾਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਸਮਾਗਮ ਹੁੰਦੇ ਸੀ, ਉਹਨਾਂ ਦੀ ਆਪਣੀ ਸੰਸਥਾ ਦਮਦਮੀ ਟਕਸਾਲ ਸੰਤਾਂ ਦੀ ਚੜ੍ਹਦੀ ਕਲਾ ਦਾ ਜਿਹੜਾ ਉਹ ਭੋਗ ਪਾਉਂਦੀ ਸੀ ਔਰ ਉਹ ਇਸ ਗੱਲ ਲਈ ਵਿਰੋਧ ਕਰਦੇ ਸੀ ਕਿ ਤੁਸੀਂ ਕੌਣ ਹੋ, ਤੁਹਾਡੇ ਮੂੰਹ 'ਚ ਕੀੜੇ ਪੈਣਗੇ ਜਿਹੜੇ ਸੰਤਾਂ ਨੂੰ ਸ਼ਹੀਦ ਕਹਿੰਦੇ ਨੇ। ਇਵੈਂਚੁਅਲੀ 20-22 ਸਾਲ ਬਾਅਦ, ਸ਼ਾਇਦ 24 ਸਾਲ ਬਾਅਦ ਫਿਰ ਮੰਨ ਲਿਆ ਉਹਨਾਂ ਨੇ ਜੀ ਸ਼ਹੀਦ ਹੈ। ਹੁਣ ਉਹ ਜਿਹੜੇ ਨੇ ਉਸ ਗੱਲ ਨੂੰ ਯਕੀਨੀ ਬਣਾਉਂਦੇ ਆ 6 ਜੂਨ ਨੂੰ ਇੱਕ ਪਾਸੇ ਅਕਾਲ ਤਖਤ ਸਾਹਿਬ ਤੇ ਭੋਗ ਪੈ ਰਿਹਾ ਹੁੰਦਾ ਹੈ, ਉਹਨਾਂ ਦੀ ਯਾਦ ਦੇ ਵਿੱਚ ਦੂਸਰੇ ਪਾਸੇ ਨਾਲ ਦੀ ਨਾਲ ਚੌਂਕ ਮਹਿਤਾ ਵੀ ਰੱਖਿਆ ਹੁੰਦਾ ਹੈ ਕਿ ਜੀ ਉਹਨਾਂ ਦਾ ਅਸੀਂ ਸ਼ਹੀਦੀ ਦਿਨ ਮਨਾ ਰਹੇ। ਹਾਲਾਂਕਿ ਕੋਈ ਇਹ ਕੰਪੈਰੀਜ਼ਨ ਉਸ ਲੈਵਲ ਦਾ ਨਹੀਂ ਹੈ, ਲੇਕਿਨ ਮੈਂ ਇਸ ਲਈ ਕਹਿ ਰਿਹਾ ਕਿ ਇਹ ਵੀ ਇੱਕ ਤਰੀਕਾ ਹੁੰਦਾ ਹੈ ਜਿਹਦੇ ਥੱਲੇ ਤੁਸੀਂ ਇੱਕ ਤਾਂ ਕਿਤੇ ਨਾ ਕਿਤੇ ਹੋਪ ਵੀ ਰੱਖ ਦਿੰਦੇ ਹੋ। ਔਰ ਇਹੀ ਗੱਲ ਜਦੋਂ ਅਸੀਂ ਨਾਮਧਾਰੀਆਂ ਬਾਬਾ ਰਾਮ ਸਿੰਘ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅੱਜ ਵੀ ਕੂਕਿਆਂ ਦੇ ਤੁਸੀਂ ਸੋ ਕਾਲਡ 100 ਸਾਖੀ ਦੂਜੀ ਦੇਖ ਲਓ, ਉਹਨਾਂ ਮੁਤਾਬਕ ਬਾਬਾ ਰਾਮ ਸਿੰਘ ਜਿਹੜੇ ਨੇ ਉਹ ਜਿਉਂਦੇ ਹੀ ਨੇ ਅਜੇ। ਉਹ ਪੜ੍ਹਦੇ ਨੇ ਜਦ ਰੂਸ ਪੰਜਾਬੇ ਆਵੇਗਾ, ਬਾਬਾ ਰਾਮ ਸਿੰਘ ਨਾਲ ਹੋਣਗੇ, ਮਲੇਛ ਖਾਲਸੇ ਦਾ ਅੰਤ ਕਰਨਗੇ, ਇੰਨੇ ਦਾ ਆਟਾ ਵਿਕੇਗਾ, ਪੰਥ ਖਾਲਸਾ। ਸੋ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ ਜਿਹੜੀ ਫੋਲੋਇੰਗ ਉਹਨਾਂ ਦੀ ਹੋਏਗੀ, ਉਹਨਾਂ ਨੂੰ ਇਹ ਦੱਸਣ ਦੇ ਲਈ ਕਿ ਭਾਈ ਹੋਪ ਕਾਇਮ ਹੈ। ਜਿਹੜੇ ਵੀ ਉਹਨਾਂ ਦੇ ਨਾਂ ਦੇ ਉੱਤੇ ਫਿਰ ਅੰਗਰੇਜ਼ਾਂ ਦੀ ਚਾਪਲੂਸੀ ਕਰਦੇ ਸੀ, ਇਹੀ ਕਹਾਣੀ ਸੁਭਾਸ਼ ਚੰਦਰ ਬੋਸ ਦੇ ਦੁਆਲੇ ਵੀ ਅੱਜ ਵੀ ਤੁਹਾਨੂੰ ਮਿਲ ਜਾਣਗੇ ਜਿਹੜੇ ਕਹਿਣਗੇ ਜੀ ਨਹੀਂ ਜਿਹੜਾ ਉਹ ਹਵਾਈ ਐਕਸੀਡੈਂਟ ਹੋਇਆ ਸੀ ਉਹ ਤਾਂ ਝੂਠੀ ਖਬਰ ਸੀ, ਉਹਦੇ 'ਚ ਸੁਭਾਸ਼ ਚੰਦਰ ਬੋਸ ਨਹੀਂ ਸੀ ਮਰੇ, ਉਹ ਸ਼ਾਲੀਮਾਰ ਦੇ ਬਾਬਾ ਬਣੇ ਹੋਏ ਨੇ ਜਾਂ ਫਲਾਣਾ ਮੰਕ ਹੈ ਜਾਂ ਢਿਮਕਾ ਮੰਕ ਹੈ। ਸੋ ਇਹ ਵਰਤਾਰਾ ਰਿਹਾ। ਪਰ ਇਸ ਪੀਰੀਅਡ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਉਹ ਜਿੱਥੇ ਇੱਕ ਪਾਸੇ ਉਸ ਐਂਗਰ ਨੂੰ ਵੀ ਘਟਾਉਣ ਦੀ ਕਿਤੇ ਨਾ ਕਿਤੇ ਲਾਈਨ ਹੈ ਜੋ ਇਸ ਵੇਲੇ ਹੈ ਔਰ ਪ੍ਰੈਸ਼ਰ ਬਿਲਟ ਹੋ ਰਿਹਾ, ਉੱਥੇ ਉਹ ਇਹ ਵੀ ਸਾਬਤ ਕਰਨਾ ਚਾਹੁੰਦੇ ਨੇ। ਜਦੋਂ ਹੁਣ ਨਾਲ ਦੀ ਨਾਲ ਇਹ ਖਬਰਾਂ ਵੀ ਪਲਾਂਟ ਕੀਤੀਆਂ ਜਾ ਰਹੀਆਂ ਨੇ ਕਿ ਜੀ ਹੋ ਸਕਦਾ ਹੈ ਅੰਮ੍ਰਿਤਪਾਲ ਸਿੰਘ ਹੁਲੀਆ ਬਦਲ ਕੇ ਨੇਪਾਲ ਜਾਂ ਪਾਕਿਸਤਾਨ ਚਲਾ ਜਾਏ, ਤੇ ਜਦੋਂ ਉਹਦੇ ਹੁਲੀਆ ਬਦਲਣ ਦੇ ਥੱਲੇ 5-5 ਤਸਵੀਰਾਂ ਸਰਕੂਲੇਟ ਕੀਤੀਆਂ ਜਾ ਰਹੀਆਂ ਜਿਹਦੇ ਚ ਜਿਹੜੇ ਕੇਸ ਕੱਟਿਆਂ ਦੀ ਵੀ ਹੈ ਕਿ ਭੇਸ ਬਦਲਣ ਦਾ ਮਤਲਬ ਹੀ ਇਹ ਹੈ ਕਿ ਔਰ ਜਦੋਂ ਤੁਸੀਂ ਇੱਕ ਉਹਨਾਂ ਦਾ ਆਪਣਾ ਖਾਲਸਾ ਹੀ ਜਿਹੜਾ ਬਾਣਾ ਉਹਨਾਂ ਨੇ ਪਹਿਨਿਆ ਅੰਮ੍ਰਿਤ ਛਕਣ ਤੋਂ ਬਾਅਦ, ਚੋਲਾ ਔਰ ਦੂਸਰਾ, ਔਰ ਤੁਸੀਂ ਜਦੋਂ ਦੂਸਰੇ ਡਰੈਸ ਚ ਦਿਖਾਉਂਦੇ ਹੋ ਜਾਂ ਦੂਜਿਆਂ ਨੂੰ ਕਹਿੰਦੇ ਜੀ ਲਓ ਜੀ ਆਪ ਤਾਂ ਕੋਵਿਡ ਨਿਕਲਿਆ ਪਾ ਕੇ ਦੌੜ ਗਿਆ, ਦੂਜਿਆਂ ਨੂੰ ਕਹਿੰਦਾ ਸੀ ਜੀ ਜੇ ਸਿੱਖੀ ਨੂੰ ਬਚਾਉਣਾ ਹੈ ਤੇ ਪੰਥ ਨੂੰ ਸਿਰ ਦਿਓ। ਸੋ ਇਹ ਕਰੈਕਟਰ ਅਸੈਸੀਨੇਸ਼ਨ ਵੀ ਨਾਲ ਦੀ ਨਾਲ ਇੱਕ ਉਹਨਾਂ ਦਾ ਮੇਨ ਚੈਨਲ ਮੀਡੀਆ ਦਾ ਕਹਿ ਰਿਹਾ ਸੀ ਕਿ ਜੀ ਇਹ ਜਿਹੜਾ ਸੰਤ ਬੰਦਾ ਹੁੰਦਾ ਉਹ ਤਾਂ ਸੋਚਦੇ ਉਹ ਹੈ ਹੀ ਕ੍ਰਿਮੀਨਲ ਮਾਈਂਡਡ ਸੀ ਔਰ ਉਹਨੇ ਤਾਂ ਪਹਿਲਾਂ ਹੀ ਪਲਾਨ ਕੀਤਾ ਸੀ। ਦੇਖੋ ਜੀ ਇੱਕ ਗੱਡੀ ਛੱਡੀ ਮਰਸੀਡੀਜ਼ ਫਲਾਣੀ ਲਈ, ਫਿਰ ਉੱਥੋਂ ਮੋਟਰਸਾਈਕਲ ਲਿਆ, ਫਿਰ ਅੰਦਰ ਕੱਪੜੇ ਬਦਲੇ, ਫਿਰ ਉਹ ਨਿਕਲ ਗਿਆ ਕਿ ਵੀ ਇਹ ਤਾਂ ਕ੍ਰਿਮੀਨਲ ਹੀ ਕਰ ਸਕਦਾ। ਸੋ ਕਰੈਕਟਰ ਅਸੈਸੀਨੇਸ਼ਨ ਫੁੱਲ ਸਕੇਲ ਚੱਲ ਰਿਹਾ ਹੈ। ਜੇ ਉਹਨਾਂ ਨੇ ਈਵਨ ਕੱਲ ਨੂੰ ਪੇਸ਼ ਵੀ ਕਰਨਾ ਹੈ ਜਦੋਂ ਕਿ ਜੇ ਟਾਰਚਰ ਚੋਂ ਜਾਂ ਦੂਜੇ ਤੋਂ ਬਾਵਜੂਦ ਫਿਰ ਉਸ ਦਾ ਜੇ ਕੇਸ ਕਤਲ ਕੀਤੇ ਦਾ ਉਹਨੂੰ ਲਿਆ ਕੇ ਬਿਠਾਣ, ਉਹ ਕਹਿਣ ਜੀ ਹੁਣ ਕਿਉਂਕਿ ਭਗੌੜਾ ਕਰਾਰ ਦੇ ਦਿੱਤਾ ਹੈ, ਹੁਣ ਕਹਿਣਗੇ ਜੀ ਅਸੀਂ ਫਲਾਣੇ ਤੋਂ ਫੜ ਲਿਆ, ਫਲਾਣੀ ਸਰਹੱਦ ਟੱਪ ਰਿਹਾ ਸੀ, ਦੂਸਰਾ ਕਰ ਰਿਹਾ ਸੀ। ਸੋ ਇਹਨਾਂ ਸਾਰਿਆਂ ਦੇ ਚੱਲਦੇ ਆ ਅਸੀਂ ਇੱਕੋ ਗੱਲ ਹੀ, ਔਰ ਮੈਂ ਕੁਦਰਤੀ ਭਾਈ ਅੰਮ੍ਰਿਤਪਾਲ ਸਿੰਘ ਖੁਦ ਵੀ ਸ਼ਾਇਰ ਸਨ ਜਦੋਂ ਦੀਪ ਸਿੱਧੂ ਦੇ ਵੇਲੇ, ਔਰ ਇੱਕ ਦੋ ਵਾਰ ਅਸੀਂ ਪਹਿਲਾਂ ਵੀ, ਔਰ ਮੈਂ ਬਾਅਦ ਚ ਕਨਫਰਮ ਕੀਤਾ, ਮੈਂ ਕਿਹਾ ਅੰਮ੍ਰਿਤਪਾਲ ਸਿੰਘ ਕੌਣ ਨੇ, ਉਦੋਂ ਦੁਬਈ ਸੀ, ਉਹ ਕਿਹਾ ਜੀ ਉਹੀ ਨੇ। ਔਰ ਉਹਨਾਂ ਦਾ ਇੱਕ ਕਪਲੇਟ ਅੱਜ ਜਿਹੜਾ ਸਰਕੂਲੇਟ ਹੋ ਰਿਹਾ ਸੀ ਉਹਦੇ ਚ ਉਹਨਾਂ ਕਿਹਾ ਇਹ ਰਾਹ ਹੀ ਚੰਦਰਾ ਐਸਾ ਹੈ ਬਾਗੀ ਤੁਰ ਪੈਣ ਮੱਲੇ ਜੋਰੀ ਨੀ, ਜਿੱਥੇ ਦੁਨੀਆ ਸੁਖ ਆਰਾਮ ਲੋਚੇ ਇਹਨਾਂ ਸੇਜ ਕੰਡਿਆਂ ਦੀ ਜੋੜੀ ਨੀ। ਇਹ ਰਾਹ ਹੀ ਚੰਦਰਾ ਐਸਾ ਹੈ ਬਾਗੀ ਤੁਰ ਪੈਣ ਮੱਲੋ ਜੋਰੀ ਨੀ, ਜਿੱਥੇ ਦੁਨੀਆ ਸੁਖ ਆਰਾਮ ਲੋਚੇ ਇਹਨਾਂ ਸੇਜ ਕੰਡਿਆਂ ਦੀ ਜੋੜੀ ਨੀ। ਇਹਨਾਂ ਰਾਗ ਬਗਾਵਤੀ ਛੇੜ ਦਿੱਤੇ ਵਾਟ ਸ਼ਮਾ ਤੱਕ ਬਚਦੀ ਥੋੜੀ ਨੀ, ਹੋਣ ਮੁਬਾਰਕ ਇਹਨਾਂ ਨੂੰ ਕੈਦਖਾਨੇ ਚੜੇ ਸੂਰਮੇ ਅਣਖ ਦੀ ਘੋੜੀ। ਹੁਣ
ਇਹ ਜਿਹਦੀ ਕਲਬ ਚੋਂ ਲਾਈਨਾਂ ਨਿਕਲਦੀਆਂ ਨੇ ਔਰ ਜਿਨ੍ਹਾਂ ਨੇ ਪ੍ਰੈਜੈਂਟੇਸ਼ਨਸ ਦੂਸਰਾ ਦੇਖਿਆ ਔਰ ਜਿਹੜੀ ਕਹਾਣੀ ਪੁਲਿਸ ਦੀ ਜਿਸ ਤਰੀਕੇ ਦੇ ਨਾਲ ਕੜੀ ਜਾ ਰਹੀ ਔਰ ਅੱਜ ਹੀ ਉਹਨਾਂ ਦੀ ਮਾਤਾ ਜੀ ਦਾ ਇੰਟਰਵਿਊ ਵੀ ਕਿਸੇ ਚੈਨਲ ਨੇ ਕੀਤਾ, ਉਹਨਾਂ ਨੇ ਕਿਹਾ ਇਹ ਸਭ ਝੂਠ ਹੈ, ਇਹ ਪੁਲਿਸ ਦੱਸੇ ਵੀ ਉਹ ਕਿੱਥੇ ਇਹਨਾਂ ਦੇ ਕੋਲ ਹੈ। ਔਰ ਇਹੀ ਗੱਲ ਈਵਨ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਪ੍ਰਾਈਵੇਟ ਕਨਵਰਸੇਸ਼ਨ ਚ ਵੀ ਮੈਨੂੰ ਇੱਕ ਸਿੰਘ ਦੱਸ ਰਹੇ ਸੀ, ਜਿਹੜਾ ਉਹਨਾਂ ਨੇ ਕਿਹਾ ਜੀ ਇਹ ਇਹਨਾਂ ਦੀ ਸਾਰੀ ਝੂਠੀ ਕਹਾਣੀ ਹੈ, ਇਹਨਾਂ ਦੇ ਜਾਂ ਟਾਰਚਰ ਦੇ ਦੌਰਾਨ ਉਹਨੂੰ ਮਾਰਤਾ ਇਹਨਾਂ ਨੇ ਤੇ ਜਾਂ ਉਹਨੂੰ ਰੱਖਿਆ ਹੋਇਆ ਇਹਨਾਂ ਨੇ ਆਪਣਾ ਫਿਰ ਦਿਖਾਣ ਦੇ ਲਈ ਜਦੋਂ ਵੀ ਇਹ ਹੋਏਗਾ ਕਿ ਜੀ ਫੜੇ ਗਏ ਜਾਂ ਦੂਜੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਨਾਲ ਨਾਲ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਕਿਵੇਂ ਈਵਨ ਉਹਨਾਂ ਦੀ ਸਿੰਘਣੀ ਦੀ ਕਿਰਦਾਰ ਕੁਸ਼ੀ ਵੀ ਚੱਲ ਰਹੀ ਹੈ ਕਿ ਜੀ ਕਿਰਨਦੀਪ ਕੌਰ ਇਹ ਪੂਰੇ ਮੀਡੀਆ ਦੇ ਉੱਤੇ ਬਣਾ ਕੇ ਕਿ ਜੀ ਇਹ ਹੁਣ ਏਜੰਸੀਆਂ ਦੇਖ ਰਹੀਆਂ ਉਹਨਾਂ ਦੇ ਖਾਤੇ 'ਚ ਕਿੰਨੇ ਪੈਸੇ ਨੇ, ਕਿੱਥੋਂ ਆਏ, ਵਿਆਹ ਕਿਵੇਂ ਹੋਇਆ, ਕਿਹਨੇ ਕੀ ਸੰਬੰਧ ਜੋੜਿਆ। ਇਹ ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਅਵਤਾਰ ਸਿੰਘ ਖੰਡਾ ਜਿਹੜੇ ਯੂਕੇ 'ਚ ਨੇ ਉਹਨਾਂ ਨਾਲ, ਫਿਰ ਪਰਮਜੀਤ ਸਿੰਘ ਪੰਮੇ ਨਾਲ। ਸੋ ਇਹ ਸਾਰੇ ਹੀ ਜਿਹੜੀ ਹੈ ਕਰੈਕਟਰ ਅਸੈਸੀਨੇਸ਼ਨ ਚੱਲ ਰਹੀ ਹੈ। ਔਰ ਇਹ ਸਟੋਰੀ ਦੇ ਨਾਲ ਨਾਲ ਫਿਰ ਅੱਜ ਜਦੋਂ ਇਹ ਭੰਡ ਮਹਿਕਮੇ ਦਾ ਭੰਤਾ, ਜਿਹਨੂੰ ਆਮ ਸੋਸ਼ਲ ਮੀਡੀਆ ਭੰਤਾ ਹੀ ਕਹਿੰਦਾ ਹੈ, ਭਗਵੰਤ ਮਾਨ, ਉਹਨੇ ਵੀ ਹਿੰਦੀ ਦੇ ਵਿੱਚ ਚੇਸਟ ਹਿੰਦੀ 'ਚ 6.5 ਮਿੰਟ ਦਾ ਆਪਣਾ ਜਿਹੜਾ ਉਹ ਮੈਸੇਜ ਦਿੱਤਾ ਨਮਸਕਾਰ ਕਰਕੇ। ਹੁਣ ਉਹ ਇਵੇਂ ਲੱਗ ਰਿਹਾ ਸੀ ਕਿ ਵੀ ਇੱਕ ਤਾਂ ਉਹਦੀ ਸ਼ਕਲ ਹੀ ਵੈਸੇ ਬਹੁ ਰੂਪੀਏ ਵਾਲੀ ਹੈ, ਜਿਵੇਂ ਉਹਨੇ ਉਹ ਆਪਣੀ ਸ਼ਕਲ ਬਣਾਈ ਹੋਈ ਹੈ ਜਾਲੀ ਸਿਰ ਤੇ ਪੱਗ ਰੱਖ ਕੇ, ਤੇ ਮਗਰ ਅੰਬੇਦਕਰ ਤੇ ਭਗਤ ਸਿੰਘ, ਡਾਕਟਰ ਅੰਬੇਦਕਰ ਨਾਲ ਕੋਈ ਇਹਨਾਂ ਦੀ ਸਿਆਸਤ ਦਾ ਲਾਗਾ ਦੇਗਾ ਨਹੀਂ, ਨਾ ਕੇਜਰੀਵਾਲ ਦਾ ਨਾ ਇਹਨਾਂ ਦਾ, ਸਿਰਫ ਦਲਿਤ ਵੋਟ ਬੈਂਕ ਨੂੰ ਲੈ ਕੇ। ਤੇ ਭਗਤ ਸਿੰਘ ਜਿਹੜਾ ਜਿਹਨੂੰ ਪੱਗ ਆਪਣੇ ਰੰਗ ਵਾਲੀ ਬਣਾਈ ਜਿਵੇਂ ਉਹਦਾ ਹੀ ਵਾਰਿਸ ਜੰਮਿਆ ਹੁੰਦਾ, ਲੇਕਿਨ ਕੋਈ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਗੁਰੂਆਂ ਦੀ ਬਖਸ਼ਿਸ਼ ਔਰ ਸਿੱਖੀ ਮੋਟੀਵੇਸ਼ਨ ਫੈਕਟਰ ਹੈ, ਉੱਥੇ ਇਹ ਕਿਵੇਂ ਉਭਾਰੇ ਗਏ ਆਈਕੋਨਿਕ ਆਪਣੇ ਬਣਾ ਕੇ ਔਰ ਚੇਸਟ ਹਿੰਦੀ ਚ ਨਮਸਕਾਰ ਕਰਕੇ। ਉਹਦੇ ਮੂੰਹੋਂ ਇਹ ਵੀ ਨਹੀਂ ਹੈ ਜਿਵੇਂ ਉਹ ਹੁਣ ਤੂੰ ਚੀਫ ਮਿਨਿਸਟਰ ਪੰਜਾਬ ਦਾ ਹੈ, ਪੰਜਾਬੀ ਜ਼ਬਾਨ 18 ਮੇਨ ਜ਼ਬਾਨਾਂ 'ਚ ਰੈਕਗਨਾਈਜ਼ਡ ਹੈ, ਸੂਬਾ ਹੀ ਪੰਜਾਬੀ ਦੇ ਆਧਾਰ ਤੇ ਬਣਿਆ। ਔਰ ਉਹਦੇ 'ਚ ਜਿਹੜੇ ਉਹਨੇ ਕਹੇ ਉਹ ਇਵੇਂ ਹੀ ਸੀ ਕਿ ਅਮਿਤ ਸ਼ਾਹ ਦੀ ਡਿਕਟੇਸ਼ਨ ਜਿਹੜੀ ਹੈ ਉਸ ਤੋਂ ਉਹਨੇ ਖੱਬਾ ਸੱਜਾ ਵੀ ਨਹੀਂ ਕੀਤਾ। ਔਰ ਇਹੀ ਅਲਫਾਜ਼ ਅਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਸੀ ਜਦੋਂ ਉਹ इंडिया टुडे दे फंक्शन च कह रहे हैं भारत माता के आंचल में कोई दाग नहीं लगने देंगे और कुचल देंगे, और वही लफज ਜਿਹੜੇ ਕਦੇ ਅਮਿਤ ਸ਼ਾਹ ਨੇ ਕਹੇ ਸੀ ਕਿ ਪਨਪਨੇ ਨਹੀਂ ਦੇਂਗੇ, ਉਹੀ ਜਿਹੜੇ ਗਵਰਨਰ ਪ੍ਰੋਤ ਨੇ ਕਹੇ ਸੀ ਪੰਜਾਬ ਦੇ ਗਵਰਨਰ ਨੇ ਕਿ ਬਈ ਇਹ ਤਾਂ ਇਹਨਾਂ ਨੂੰ ਨਿਪ ਇਨ ਦਾ ਬੱਡ ਕਰਨਾ ਚਾਹੀਦਾ, ਔਰ ਉਹਦੇ ਚ ਉਹ ਆਪਣੇ ਆਪ ਨੂੰ ਅਮਨ ਚੈਨ ਦਾ ਰਾਖਾ ਪੰਜਾਬ ਦਾ ਕਹਿ ਕੇ ਉਹਨੂੰ ਕਹਿੰਦਾ ਕਿ ਵੀ ਮੁਲਕ ਦੇ ਖਿਲਾਫ ਪੰਜਾਬ ਚ ਪਨਪਨ ਵਾਲੀ ਕਿਸੇ ਵੀ ਤਾਕਤ ਨੂੰ ਬਖਸ਼ਿਆ ਨਹੀਂ ਜਾਏਗਾ। ਇਹ ਉਹਦੇ ਸੇਲੈਂਟ ਪੁਆਇੰਟ ਨੇ। ਉਹਨੂੰ ਪੂਰੀ ਇਬਾਰਤ ਚ ਬਣਾ ਕੇ ਪੂਰਾ ਵਧਾਈ ਦਿੰਦੇ ਆ ਕਿ ਜੀ ਅਸੀਂ ਇੰਨਾ ਵੱਡਾ ਆਪਰੇਸ਼ਨ ਕੀਤਾ ਹੈ, ਮੈਨੂੰ ਬਹੁਤ ਵਧਾਈਆਂ ਆ ਰਹੀਆਂ ਨੇ ਕਿ ਜੀ ਤੁਸੀਂ ਸਾਡੇ ਬੱਚਿਆਂ ਨੂੰ ਬਚਾ ਲਿਆ, ਨਹੀਂ ਤਾਂ ਉਹ ਗਲਤ ਰਸਤੇ ਤੇ ਦਹਿਸ਼ਤਗਰਦੀ ਔਰ ਡਰਗ, ਕਿਉਂਕਿ ਅੰਮ੍ਰਿਤਪਾਲ ਸਿੰਘ ਨਾਲ ਹਰ ਉਹ ਈਵਲ ਜੇ ਉਹਨਾਂ ਨੇ ਡਰਗ ਐਡਿਕਸ਼ਨ ਸੈਂਟਰ ਬਣਾਇਆ, ਉਹ ਕਹਿ ਰਹੇ ਨੇ ਜੀ ਉੱਥੇ ਜਿਹੜੇ ਨੇ ਉਹ ਸੁਸਾਈਡ ਬੰਬ ਬਣਾ ਰਿਹਾ ਸੀ, ਕਿਉਂਕਿ ਉਹ ਜਿਨ੍ਹਾਂ ਨੂੰ ਉਹ ਡਰਗ ਛਡਾਉਣ ਦਾ ਬਹਾਨਾ ਸੀ ਐਕਚੁਅਲੀ ਉਹ ਡਰਗ ਦੇ ਰਿਹਾ ਸੀ ਉਹਨਾਂ ਨੂੰ, ਔਰ ਉਹਨਾਂ ਨੂੰ ਤਿਆਰ ਕਰ ਰਿਹਾ ਸੀ ਕਿ ਵੀ ਉਹਨਾਂ ਨੇ ਕਿਹਨੂੰ ਨਿਸ਼ਾਨਾ ਬਣਾਉਣਾ ਔਰ ਕੀ ਹੈ, ਔਰ ਫਿਰ ਇਹ ਬਹਾਨਾ ਕਰਕੇ ਉਹ ਤਾਂ ਫੌਜ ਬਣਾ ਰਿਹਾ। ਬੁਲਟ ਪ੍ਰੂਫ ਜੈਕਟਸ ਵੀ ਮਿਲੀਆਂ ਉਹਨਾਂ ਦੇ ਉੱਤੇ, ਜਿਹੜਾ ਹੈ ਉਹ ਇਹ ਲਿਖਿਆ ਹੋਇਆ ਕਿ ਜੀ ਇਹ ਫਲਾਣੀ ਫੌਜ ਹੈ, ਖਾਲਸਾ ਫੌਜ ਹੈ, ਔਰ ਇਹ ਜੇ ਹੁਣ ਏ ਦੇ ਨਾਲ ਸ਼ੁਰੂ ਹੁੰਦਾ ਹੈ, ਏ ਨੂੰ ਉਹ ਜੋੜ ਰਹੇ ਨੇ ਕਿਸੇ ਹੋਰ ਨਾਲ। ਭਾਈ ਜਦੋਂ ਤੁਸੀਂ ਉਹ ਖਾਲਸਾ ਔਰ ਉਹਨਾਂ ਦੇ ਜਿਹੜੇ ਉਹ ਜੈਕਟਸ ਦਾ ਡਰੈਸਅਪ ਵੀ ਬਣਾਇਆ, ਹੁਣ ਜਦੋਂ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਤੇ ਅਕਾਲ ਪੁਰਖ ਕੀ ਫੌਜ AKF ਹੈ, ਉਹਨੂੰ ਕਿਸੇ ਹੋਰ ਨਾਲ ਜੋੜ ਰਹੇ ਨੇ ਕਿ ਵੀ, ਔਰ ਇਹ ਪੂਰੀ ਟ੍ਰੇਨਿੰਗ ਚੱਲ ਰਹੀ ਸੀ। ਔਰ ਦੂਸਰਾ ਫਿਰ ਉਹਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਕਿਹਾ ਜੀ ਅਸੀਂ ਬਿਲਕੁਲ ਆਮ ਆਦਮੀ ਪਾਰਟੀ ਸਾਡੀ ਕਿਸੇ ਧਰਮ ਜਾਂ ਦੂਜੇ ਦੇ ਨਾਂ ਨਾਲ ਨਹੀਂ ਜੁੜੀ ਹੋਈ, ਔਰ ਇਸ ਸਾਰੇ ਨੂੰ ਅਸੀਂ ਕਿਸੇ ਵੀ ਮੁਲਕ ਵਿਰੋਧੀ ਤਾਕਤ ਨੂੰ ਪੰਜਾਬ 'ਚ ਸਿਰ ਨਹੀਂ ਚੁੱਕਣ ਦੇਵਾਂਗੇ। ਇਹ ਇਸ ਕਿਸਮ ਦੀ ਲੈਂਗੁਏਜ ਉਹੀ ਅਮਿਤ ਸ਼ਾਹ ਔਰ ਜਿਹੜੀ ਕਦੇ ਅਮਰਿੰਦਰ ਵੀ ਬੋਲਦਾ ਰਿਹਾ, ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਨੇ ਜੇ ਕੋਈ ਪੰਜਾਬ ਤੇ ਮਾੜੀ ਅੱਖ ਰੱਖੇ ਤਾਂ ਪੰਜਾਬ ਇਸ ਨੂੰ ਬਰਦਾਸ਼ਤ ਨਹੀਂ ਕਰਦਾ। ਉਹੀ ਪਾਕਿਸਤਾਨ ਦੀ ਕਹਾਣੀ ਵੀ ਵਿੱਚ ਵਿਚਾਲੇ ਉਹਨਾਂ ਨੇ ਇਹ ਨਾਲ ਦੀ ਨਾਲ ਕਿਹਾ ਕਿ ਵੀ ਮੇਰੇ ਇਸ ਸਾਡੇ ਐਕਸ਼ਨ ਦੀ
ਜਿਹੜਾ ਹੈ ਉਹ ਪੰਜਾਬੀਆਂ ਨੇ ਬਹੁਤ ਸ਼ਲਾਘਾ ਕੀਤੀ ਹੈ, ਭਾਰਤ ਭਰ ਸ਼ਲਾਘਾ ਹੋਈ ਹੈ। ਜਿਨ੍ਹਾਂ ਨੇ ਇਸ ਦੇ ਵਿੱਚ ਸਾਥ ਦਿੱਤਾ ਉਹ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਪੰਜਾਬ ਦੀ ਸ਼ਾਂਤੀ ਨੂੰ ਤੋੜਨ ਦਾ ਸੁਪਨਾ ਲੈਣਾ ਵੀ ਗਲਤ ਫਹਿਮੀ ਹੈ ਔਰ ਪੰਜਾਬ ਇੱਕ ਨੰਬਰ ਸੂਬਾ ਸੀ ਔਰ ਅਸੀਂ ਇਸ ਨੂੰ ਇੱਕ ਨੰਬਰ ਸੂਬਾ ਬਣਾਵਾਂਗੇ। ਸੋ ਇਹ ਜਦੋਂ ਤੁਸੀਂ ਇੱਕ ਸਕ੍ਰਿਪਟਡ ਪਲਾਨ ਦੇ ਉੱਤੇ ਕੰਮ ਕਰ ਰਹੇ ਹੁੰਦੇ ਹੋ ਤਾਂ ਫਿਰ ਹੁਣ ਇਹ ਸਾਰੀ ਕਹਾਣੀ ਕਿ ਭਾਈ ਹੁਣ ਅਜਨਾਲਾ ਘਟਨਾ ਨੂੰ ਵੀ ਲਗਭਗ 1 ਮਹੀਨਾ ਹੋ ਗਿਆ ਸੀ ਔਰ ਇਸ ਸਾਰੇ ਪੀਰੀਅਡ 'ਚ ਭਗਵੰਤ ਮਾਨ ਦਾ ਜਾਣਾ ਔਰ ਇਹ ਸਾਰਾ NIA ਦੀ ਇਸ ਦੇ ਵਿੱਚ ਇਨਵੋਲਵਮੈਂਟ ਔਰ ਫਿਰ ਕਿਵੇਂ ਇਸ ਸਾਰੇ ਨੂੰ ਜਿਹੜਾ ਉਹ ਸਰੰਜਾਮ ਦਿੱਤਾ ਗਿਆ ਇਸ ਸਾਰੇ ਹਮਲੇ ਨੂੰ ਔਰ ਇਸ ਦੀ ਆੜ 'ਚ ਪੰਜਾਬ ਦੇ ਵਿੱਚ ਕਿਵੇਂ ਜਿਹੜਾ ਉਹ ਸਰਚ ਆਪਰੇਸ਼ਨ ਦੇ ਨਾਂ ਥੱਲੇ ਕਿ ਜੀ ਉਹ ਭਗੌੜਾ ਹੋ ਗਿਆ ਉਹਨੂੰ ਲੱਭਿਆ ਜਾ ਰਿਹਾ ਔਰ ਇਸ ਦੇ ਲਈ ਅਸੀਂ ਕਰ ਰਹੇ ਔਰ ਇਹਦੇ 'ਚ ਨਾਲ ਦੀ ਨਾਲੇ ਵੀ ਪ੍ਰਚਾਰਿਆ ਜਾ ਰਿਹਾ। ਦੇਖੋ ਜੀ ਪੰਜਾਬ 'ਚ ਤਾਂ ਜ਼ਿੰਦਗੀ ਆਮ ਵਾਂਗ ਹੈ, ਕੋਈ ਨਿਕਲਿਆ ਹੀ ਨਹੀਂ ਉੱਥੇ। ਹਾਲਾਂ ਹਕੀਕਤ ਇਹ ਹੈ ਵੀ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਵੱਡਾ ਪ੍ਰੋਟੈਸਟ ਹੈ, ਪਰ ਨਾਲ ਦੀ ਨਾਲ ਜਿਵੇਂ ਕੱਲ ਪੁਲਿਸ ਨੇ ਧੱਕੇ ਦੇ ਕੇ ਬਜ਼ੁਰਗਾਂ ਨੂੰ ਵੀ ਗੱਡੀ 'ਚ ਸੁੱਟ ਕੇ ਉਹ ਸਾਰੇ ਨੂੰ ਜਿਹੜਾ ਉਹ ਖਤਮ ਕੀਤਾ ਔਰ ਇਸੇ ਤਰ੍ਹਾਂ ਜਿਹੜਾ ਹਰੀਕੇ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਜੁੜੀਆਂ ਹੋਈਆਂ ਨੇ ਉਹਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਇਆ ਜੀ 2 ਰਾਹ ਨੇ, ਇੱਕ ਛੱਡ ਦਿਓ ਇੱਕ ਜਾਣ ਦਿਓ। ਇਹ ਕਿਸੇ ਵੇਲੇ ਵੀ ਉਹਨਾਂ ਦੇ ਉੱਤੇ ਵੀ ਕ੍ਰੈਕ ਡਾਊਨ ਕਰ ਸਕਦੇ ਨੇ ਔਰ ਸਾਡੀ ਇਹ ਖਬਰਾਂ 'ਚ ਇਹ ਹੈ ਕਿ ਭਾਈ ਉੱਥੇ ਲੋਅਰ ਲੈਵਲ ਦੇ ਉੱਤੇ ਪ੍ਰੋਟੈਸਟ ਹੋਏ ਨੇ। ਪਰ ਇਸ ਗੱਲ 'ਚ ਤੋਂ ਵੀ ਕੋਈ ਇਨਕਾਰ ਨਹੀਂ ਹੈ ਕਿ ਸਾਰੀਆਂ ਹੀ ਸਿਆਸੀ ਧਿਰਾਂ ਜਿਨ੍ਹਾਂ ਦੇ ਵਿੱਚ ਪੰਥਕ ਧਿਰਾਂ ਵੀ ਸ਼ਾਮਲ ਨੇ ਉਹਨਾਂ ਨੇ ਕਿਸੇ ਨੂੰ ਸ਼ਾਇਦ ਗੁੱਡ ਰਿਡੈਂਸ ਲੱਗਿਆ ਕਿ ਅੰਮ੍ਰਿਤਪਾਲ ਸਿੰਘ ਇਹ ਤਾਂ ਇੰਨੀ ਤੇਜ਼ੀ ਨਾਲ ਉਹਨੇ ਸਪੇਸ ਬਣਾ ਲਿਆ ਸੀ ਅਸੀਂ ਇਰੈਲੇਵੈਂਟ ਹੋ ਗਏ। ਹਾਲਾਂਕਿ ਡਰਾਮੇ ਸਾਰਿਆਂ ਨੇ ਕੀਤੇ ਨੇ। ਉਹਦੇ 'ਚ ਬਾਦਲ ਦਲ ਨੇ 7-8 ਵਕੀਲਾਂ ਦੀ ਲਿਸਟ ਜਾਰੀ ਕੀਤੀ ਹੈ ਕਿ ਜੀ ਜਿਹੜੇ ਬੱਚੇ ਚੁੱਕੇ ਜਾ ਰਹੇ ਨੇ ਦੂਜੇ ਉਹ ਇਧਰ ਜਿਹੜਾ ਕਨੈਕਸ਼ਨ ਕਰਨ ਔਰ ਉਹਨਾਂ ਦੇ ਹੋਰਨਾਂ ਨੇ ਵੀ ਬਿਆਨਬਾਜ਼ੀ ਐਕਟਿੰਗ ਕਰਨ ਵਾਲਾ ਜਥੇਦਾਰ ਅਕਾਲ ਤਖਤ ਦਾ ਉਹ ਵੀ ਉਸ ਕਿਸਮ ਦੀਆਂ ਗੋਲ ਮੋਲ ਜੀਆਂ ਗੱਲਾਂ ਜਿਨ੍ਹਾਂ ਦਾ ਨਾ ਕੋਈ ਮੂੰਹ ਹੈ ਨਾ ਸਿਰ ਹੈ। ਇਸੇ ਤਰੀਕੇ ਨਾਲ ਉਹਨਾਂ ਦੀ ਬਾਕੀ ਲੀਡਰਸ਼ਿਪ ਕੱਲੇ ਦਾ ਬਿਆਨ ਕਿ ਜੀ ਇਹ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਉਹ ਤੁਹਾਡੇ ਮੁੰਡੇ ਚੁੱਕ ਲਏ ਨੇ। ਉਹਨਾਂ ਨੇ ਬਿਲਕੁਲ ਲਗਾਤਾਰਤਾ ਨਾਲ ਉਹ ਬਰਾਬਰ ਕਰ ਰਹੇ ਨੇ। ਭਾਈ ਅੰਮ੍ਰਿਤਪਾਲ ਸਿੰਘ ਜਿਸ ਨੇ ਪੰਜਾਬ ਦੇ ਅੰਦਰ ਸਿੱਖੀ ਮੂਵਮੈਂਟ ਦੀ ਰਿਵਾਈਵਲ, ਖਾਲਸਾ ਰਵਾਇਤਾਂ ਦੀ ਰਿਵਾਈਵਲ, ਡਰੱਗ ਡੀ ਐਡਿਕਸ਼ਨ, ਕਿਉਂਕਿ ਇਹ ਸਾਰਾ ਹੀ ਮਾਫੀਆ ਜਿਹੜਾ ਹੈ ਔਰ ਇਹ ਗੱਲ ਕਿਉਂਕਿ ਇੱਕੋ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਇੰਨੇ ਦੁਸ਼ਮਣ ਬਣ ਗਏ ਕਿਉਂਕਿ ਜਦੋਂ ਤੁਸੀਂ ਸੱਚ ਦੀ ਵਾਟ ਤੇ ਤੁਰਦੇ ਹੋ ਤੇ ਅਲਟੀਮੇਟਲੀ ਜਿਹੜਾ ਉਹ ਕੌਣ ਹਰਟ ਹੁੰਦਾ ਫਿਰ ਇਹਦੀ ਪਰਵਾਹ ਨਹੀਂ ਹੁੰਦੀ। ਸੋ ਉਹਨਾਂ ਦੇ ਨਾਲ ਹਰ ਇੱਕ ਨੂੰ ਹੀ ਜਿਹੜਾ ਕੋਈ ਨਾ ਕੋਈ ਸੀ ਕਿ ਭਾਈ ਇਸ ਆਵਾਜ਼ ਨੂੰ ਦੱਬ ਦਿੱਤਾ ਜਾਏ ਔਰ ਜਿਸ ਕਿਸਮ ਦਾ ਪਲਾਟ ਉਹਨਾਂ ਦੇ ਅਰਾਊਂਡ ਕ੍ਰੀਏਟ ਕੀਤਾ ਤਾਂ ਉਹ ਤਾਂ ਦਿੱਲੀ ਦੀਆਂ ਖਬਰਾਂ ਤੇ ਸੁਣੀਆਂ ਨਹੀਂ ਜਾ ਸਕਦੀਆਂ। ਅਸੀਂ ਡਿਸਕਸ ਕਰਾਂਗੇ कि किमें पूरा 20-20 मिनट दा कि कैसे आया ड्रग, कैसे दुबई से निकला, कहाँ से मर्सिडीज आई, कौन ड्रग माफिया है, ड्रग के पैसे कहाँ जमा कराए, जॉर्जिया कैसे ट्रेनिंग लेने को पहुंचा और कैसे पंजाब में आया और कैसे पंजाब का हुआ और वो कर करा के फिर जिवें ये है कि जी बहुत वड्डी प्राप्ति और बहुत वड्डा जिहड़ा जे इस सब नूं प्राप्ति कहना होए ਤੇ ਫਿਰ ਉਹਨਾਂ ਦੇ ਐਸਕੇਪ ਦੀ ਸਟੋਰੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਕੋਈ ਸੈਂਸ ਨਹੀਂ ਬਣਾਉਂਦੀ ਕਿਉਂਕਿ ਜੇ ਤੁਹਾਡਾ ਆਪਰੇਸ਼ਨ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਸੀ ਤੇ ਉਹ ਤੁਹਾਡੇ ਕਹਿਣ ਮੁਤਾਬਕ ਭਗੌੜਾ ਹੈ ਤੇ ਫਿਰ ਈਡੀ ਸਫਲਤਾ ਤੁਹਾਨੂੰ ਕਿਹੜੀ ਹਾਸਲ ਹੋਈ ਜਿਹੜਾ ਤੁਸੀਂ ਖੁਦ ਹੀ ਉਹ ਸਾਰੇ ਨੂੰ ਕ੍ਰੀਏਟ ਕੀਤਾ। ਲੇਕਿਨ ਇਸ ਸਭ ਦੇ ਵਿੱਚ ਮੈਂ ਸਮਝਦਾ ਕਿ ਬਾਹਰ ਡਾਇਸਪੋਰਾ ਸਿੱਖ ਪੰਜਾਬ ਦੇ ਵਿੱਚ ਵੀ ਉਹ ਹਿੰਮਤੀ ਨੇ ਔਰ ਇਹ ਅਸੀਂ ਡਿਸਕਸ ਕਰਾਂਗੇ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਵੀ ਕਿ ਸਾਡੇ ਲਈ ਕੀ ਆਪਸ਼ਨਸ ਬਚੀਆਂ ਨੇ। ਸਿੱਖ ਕੌਮ ਨੇ ਜੇ ਹੁਣ ਡੂ ਔਰ ਡਾਈ ਦੀ ਸਾਡੀ ਬੈਟਲ ਹੈ ਤੇ ਅਸੀਂ ਕਿਵੇਂ ਦੁਸ਼ਮਣ ਦੀਆਂ ਸਫਾਂ ਦੇ ਵਿੱਚ ਜਾ ਕੇ ਸਫਾ ਨੂੰ ਚੀਰ ਕੇ ਆਪਣੇ ਨਿਸ਼ਾਨੇ ਤੱਕ ਪਹੁੰਚਣਾ ਉਸ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਹੈ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ, ਭਾਰਤੀ ਮੀਡੀਆ ਅਤੇ ਅਖੌਤੀ ਸੈਕੂਲਰ ਅਖਵਾਉਣ ਵਾਲਿਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਆੜ ਵਿੱਚ ਸਮੁੱਚੀ ਸਿੱਖ ਕੌਮ ਨੂੰ ਜਿਹੜਾ ਹੈ ਉਹ ਬਦਨਾਮ ਕਰਨ ਦਾ ਜਿਹੜਾ ਅਮਲ ਹੈ ਉਹ ਲਗਾਤਾਰਤਾ ਨਾਲ ਜਾਰੀ ਹੈ। ਔਰ ਜਦੋਂ ਕਿ ਇੰਟਰਨੈਸ਼ਨਲ ਮੀਡੀਆ ਵੱਲੋਂ ਇਸ ਇਸ਼ੂ ਤੇ ਇੱਕ ਬੈਲੈਂਸਡ ਅਪਰੋਚ ਜਿਹੜੀ ਹੈ ਉਹ ਅਪਣਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੁਝ ਸਾਲ ਪਹਿਲਾਂ ਆਲਮੋਸਟ ਜੇ ਕਹਿਣਾ ਹੋਏ ਕਿ ਅੱਜ ਤੋਂ 20 ਸਾਲ ਪਹਿਲਾਂ ਸੋਸ਼ਲ ਮੀਡੀਆ ਦਾ ਚੱਲਣ ਸ਼ੁਰੂ ਹੋਇਆ, 10 ਸਾਲ ਤੋਂ ਤਾਂ ਫਿਰ ਉਹਦੇ ਹੋਰ ਵੀ ਅੱਗੋਂ ਫਾਰਮੇਸ਼ਨਸ, ਇੰਸਟਾਗ੍ਰਾਮ ਔਰ ਫਿਰ ਟਵਿੱਟਰ ਔਰ ਦੂਸਰਾ ਜੀ, ਔਰ ਅਰਬ ਸਪਰਿੰਗ ਦੇ ਨਾਂ ਥੱਲੇ ਜਦੋਂ ਟਿਊਨੀਸੀਆ ਔਰ ਦੂਸਰੀਆਂ ਕੁਝ ਥਾਵਾਂ ਦੇ ਉੱਤੇ ਜਿੱਥੇ ਤਬਦੀਲੀ ਦਾ ਰਸਤਾ ਨਿਕਲਣ ਦੀ ਨਜ਼ਰ ਆਈ ਕਿ ਜੀ ਦੇਖੋ ਇੱਕ ਕਿਵੇਂ ਸੋਸ਼ਲ ਮੀਡੀਆ ਨੇ ਜਿਹੜਾ ਉਹ ਰੈਵੋਲੂਸ਼ਨ ਨੂੰ ਫਿਊਲ ਕੀਤਾ ਹੈ। ਅਰਬ ਸਪਰਿੰਗ ਆਇਆ ਔਰ ਅਰਬ ਸਪਰਿੰਗ 2-3 ਇਸਲਾਮਿਕ ਮੁਲਕਾਂ ਚੋਂ ਨਿਕਲ ਕੇ ਫਿਰ ਵਾਪਸ ਉੱਥੇ ਕੀ ਪਹੁੰਚ ਗਿਆ ਜੋ ਸੀ। ਲੇਕਿਨ ਇਸ ਸਾਰੇ ਪੀਰੀਅਡ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਲਹਿਰ ਦੇ ਚੱਲਦੇ ਆ, ਜਦੋਂ ਕਿ ਮੇਨ ਸਟ੍ਰੀਮ ਮੀਡੀਆ ਜਿਸ ਨੂੰ ਹਿੰਦੂਤਵੀਆਂ ਨੇ, ਮੋਦੀ ਸਰਕਾਰ ਨੇ ਪੂਰੀ ਤਰ੍ਹਾਂ 600 ਤੋਂ 800 ਤੱਕ ਚੈਨਲ ਉਹਨਾਂ ਦੇ ਨੇ, ਉਹਨਾਂ ਤੇ ਉਹਨਾਂ ਦਾ ਫੁੱਲ ਕੰਟਰੋਲ। ਔਰ ਅੱਜ ਮੈਂ ਈਵਨ ਦੇਖ ਰਿਹਾ ਸੀ NDTV ਜਿਸ 'ਚੋਂ ਕਦੀ ਕਦਾਈ ਤੁਹਾਨੂੰ ਕਿਸਾਨ ਲਹਿਰ ਦੇ ਵੇਲੇ ਥੋੜੀ ਨਿਊਟਰਲ ਕਵਰੇਜ ਨਜ਼ਰ ਆ ਜਾਂਦੀ ਸੀ ਪੂਰੀ ਤਰ੍ਹਾਂ, ਕਿਉਂਕਿ ਉਹਨੇ ਜਿਹੜਾ ਅਡਾਨੀ ਨੇ ਖਰੀਦਿਆ ਔਰ ਪੂਰੀ ਤਰ੍ਹਾਂ ਉਹੀ ਨੈਰੇਟਿਵ ਜਿਹੜੇ ਟਾਈਮਸ ਨਾਓ ਔਰ ਇਹਨਾਂ ਦੇ ਜਿੰਨੇ ਆਪ ਇੰਡੀਆ ਪ੍ਰਿੰਟ ਦੇ ਵਿੱਚ ਔਰ ਟਾਈਮਸ ਨਾਓ ਔਰ ਉਹ ਜਿਹੜਾ ਕੀ ਹੈ ਗੋਸਵਾਮੀ ਔਰ ਫਲਾਣੇ ਰਿਪਬਲਿਕ ਜੋ ਚੱਲ ਰਹੇ ਨੇ ਉੱਥੇ ਪਿਛਲੇ 4 ਦਿਨ ਤੋਂ ਤੁਸੀਂ ਦੇਖੋ ਤਾਂ ਈਵਨ ਜਿਹੜੇ ਸਿੱਖ ਆਪਣੇ ਆਪ ਨੂੰ ਬਿਲਕੁਲ ਖਾਲਿਸਤਾਨ ਦੀ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਦੂਜੇ, ਉਹ ਵੀ ਚੀਕਾਂ ਮਾਰ ਰਹੇ ਨੇ ਕਿ ਇੰਨੀ ਬੈਸ਼ਿੰਗ ਇੰਨੀ ਸਿੱਖਾਂ ਦੇ ਨਾਲ ਜੋੜ ਕੇ ਔਰ ਇਸ ਕਿਸਮ ਦਾ ਇੱਕ ਗੰਦਲਾ ਕਰ ਰਹੇ ਨੇ ਇਮੇਜ। ਤੇ ਉਹ ਅੱਜ ਠੀਕ ਕਿਸੇ ਨੇ ਕਿਹਾ, ਉਹਨੇ ਕਿਹਾ ਜੀ ਇਹ ਤਾਂ 5 ਸਦੀਆਂ ਦਾ ਵੈਰ ਤਾਂ ਹੈ ਹੀ ਹੈ ਇਹਨਾਂ ਦਾ। ਇਹਨਾਂ ਨੂੰ ਜਿਹੜੀ ਸਿੱਖਾਂ ਨੂੰ ਗਲੋਰੀ ਬਾਹਰ ਮਿਲੀ ਕੋਵਿਡ ਦੇ ਉਹਨਾਂ ਨੂੰ ਭੁੱਲ ਗਿਆ ਕਿ ਭਾਈ ਇਹ ਉਹੀ ਕੌਮ ਹੈ ਕਿ ਜਿੱਥੇ ਤੁਹਾਡੇ ਕੋਲ ਹਕੂਮਤਾਂ, ਤੁਹਾਡੇ ਹਸਪੀਟਲ, ਤੁਹਾਡੇ ਪ੍ਰਾਈਵੇਟ ਇਹੀ ਅੰਬਾਨੀ ਅਡਾਨੀ ਆਕਸੀਜਨ ਨਹੀਂ ਪ੍ਰੋਵਾਈਡ ਕਰ ਸਕੇ, ਉੱਥੇ ਡਿਕਸ਼ਨਰੀ 'ਚ ਆਕਸੀਜਨ ਲੰਗਰ ਲਫ਼ਜ਼ ਆ ਗਿਆ ਕਿਉਂਕਿ ਕਿਵੇਂ ਸਿੱਖ ਬਾਹਰ ਨਿਕਲੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ। ਤੁਸੀਂ ਆਪਣੇ ਮੁਰਦਿਆਂ ਨੂੰ ਛੱਡ ਕੇ ਦੌੜ ਗਏ ਹੋ, ਤੁਹਾਡੇ ਕੋਠਿਆਂ ਤੇ ਚੜ ਕੇ ਉਹਨਾਂ ਨੂੰ ਲਾ ਕੇ ਕਿਸੇ ਨੂੰ ਉਹਨਾਂ ਨੇ ਦਫਨਾਇਆ, ਕਿਸੇ ਨੂੰ ਫੂਕਿਆ। ਇਸ ਸਾਰੇ ਦੇ ਚੱਲਦੇ ਆ ਔਰ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਇਸ ਪੀਰੀਅਡ 'ਚ, ਕੱਲਾ ਇਹੀ ਨਹੀਂ, ਆਸਟ੍ਰੇਲੀਆ ਜਿੱਥੇ ਸਿੱਖਾਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ,
ਉੱਥੇ ਫਲੱਡਸ ਦੇ ਮੌਕੇ, ਵਾਈਲਡ ਫਾਇਰਸ ਦੇ ਮੌਕੇ, ਆਫ ਕੋਰਸ ਕੋਵਿਡ ਦੇ ਮੌਕੇ। ਸੋ ਗਲੋਬਲੀ ਜਿਹੜੀ ਸਿੱਖਾਂ ਦੀ ਪ੍ਰਸ਼ੰਸਾ ਹੋਈ, ਐਡਮੀਰੇਸ਼ਨ ਹੋਈ, ਔਰ ਜ਼ਾਹਰ ਹੈ ਕਿ ਉਹਨਾਂ ਦਾ ਨੇ ਪੋਲੀਟੀਕਲ ਸਪੇਸ ਵੀ ਕੈਨੇਡਾ 'ਚ ਜਾਂ ਅਮਰੀਕਾ 'ਚ, ਜੇ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ, ਔਰ ਯੂਕੇ ਦੇ ਵਿੱਚ 2 ਮੈਂਬਰ ਪਾਰਲੀਮੈਂਟ ਨੇ, ਕੈਨੇਡਾ 17 MP ਨੇ, ਔਰ ਉਹਨਾਂ ਸਾਰਿਆਂ ਨੇ ਕਿਸਾਨ ਮੂਵਮੈਂਟ ਦੇ ਹੁਣ ਅਸੀਂ ਜਦੋਂ ਕਿਸਾਨ ਲਹਿਰ ਦਾ ਜਿਹੜਾ ਅੰਤ ਹੁੰਦਾ ਹੈ, ਮੋਦੀ ਆ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮਾਫੀ ਮੰਗ ਕੇ 3 ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਰਦਾ, ਅਸੀਂ ਉਦੋਂ ਵੀ ਕਿਹਾ ਸੀ ਕਿ ਹਿੰਦੂ ਤਵੀ ਇਹਨਾਂ ਨੇ ਇਹ ਇਨਸਲਟ ਲੈ ਤਾਂ ਲਈ। ਇਹ ਦੁਨੀਆ 'ਚ ਪਹਿਲੀ ਵਾਰੀ ਕਿਸੇ ਥਾਂ ਤੇ ਹੋਇਆ ਹੋਵੇਗਾ ਕਿ 3 ਕਾਨੂੰਨ ਜਿਹੜੇ ਪਾਰਲੀਮੈਂਟ ਨੇ ਪਾਸ ਕੀਤੇ ਹੋਣ ਉਹ ਬਿਲਕੁਲ ਜਿਹੜੇ ਨੇ ਖਤਮ ਕੀਤੇ ਜਾਣ ਵਿਦਆਊਟ ਇੰਪਲੀਮੈਂਟਿੰਗ ਦੈਮ। ਔਰ ਇੱਕ ਸਮਾਲ ਸੈਕਸ਼ਨ ਦੇ ਜਦੋਂ ਕਹਿੰਦੇ ਸੀ ਇਹ ਤਾਂ 2% ਨੇ, 98% ਤਾਂ ਇਹਨੂੰ ਮੰਨਦਾ। ਦੇਖੋ ਇਹ ਤਾਂ ਬਾਕੀ ਭਾਰਤ ਦਾ ਕਿਸਾਨ, ਇੰਨੇ ਕਿਸਾਨ ਨੇ, ਉਹਨਾਂ ਨੇ ਤਾਂ ਕੋਈ ਨਹੀਂ ਕੀਤਾ, ਇਹਨਾਂ ਦੀ ਪ੍ਰੋਬਲਮ ਹੈ ਸਿੱਖਾਂ ਦੀ। ਹੁਣ ਉਦੋਂ ਹੀ ਉਹਨਾਂ ਨੇ ਮਾਰਕ ਕਰ ਲਿਆ ਸੀ ਕਿ ਭਾਈ ਉਹਨਾਂ ਨੇ ਸਿੱਖਾਂ ਨੂੰ ਸਬਕ ਸਿਖਾਉਣਾ, ਔਰ ਇਸ 'ਚ ਉਹਨਾਂ ਨੂੰ ਭਾਵੇਂ ਵਕਤ ਲੱਗਾ, ਉਹਨਾਂ ਨੇ ਇਸ ਸਾਰੇ ਨੂੰ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਰਾਹੀਂ ਜਿਹੜੇ ਆਪਣੇ ਦਫ਼ਤਰ ਹਰ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰ 'ਚ ਖੋਲ੍ਹੇ, ਆਪਣੇ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਅੱਖ ਰੱਖਣ ਵਾਲੇ ਸੈੱਲ ਨੇ ਉਹਨਾਂ ਨੂੰ ਜਿਹੜਾ ਤੇਜ਼ ਕੀਤਾ, ਪੂਰਾ ਡਾਟਾ ਕਿੱਥੋਂ ਕੀ, ਔਰ ਕਿਉਂਕਿ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਵਿੱਟਰ ਅਕਾਊਂਟ ਬੰਦ ਕੀਤੇ ਗਏ ਨੇ ਜਾਂ ਫੇਸਬੁੱਕ ਅਕਾਊਂਟ ਬੰਦ ਕੀਤੇ ਗਏ ਨੇ, ਜਾਂ ਉਹਨਾਂ ਨੂੰ ਹੋਰ ਲੈਵਲ ਦੇ ਈਵਨ ਪੰਜਾਬ ਦੇ ਵਿੱਚ ਕੱਲ੍ਹ ਹੀ ਆਪਣੇ ਉਹਨਾਂ ਦਾ ਮਨਦੀਪ ਪੂਨੀਆ ਹਰਿਆਣੇ ਦਾ ਜਾਟ ਹੈ ਜਰਨਲਿਸਟ, ਸੋ ਉਹ ਉਹਨਾਂ 2-3 ਜਰਨਲਿਸਟਾਂ ਨੂੰ ਜਿਹੜੇ ਕੋਈ ਖਾਲਿਸਤਾਨ ਦੇ ਹਮਾਇਤੀ ਨਹੀਂ ਨੇ ਪਰ ਉਹ ਕਿਸਾਨ ਲਹਿਰ ਦੇ ਵੇਲੇ ਨਿਰਪੱਖ ਰਹਿ ਕੇ ਉਹਨਾਂ ਨੇ ਕਵਰੇਜ ਕੀਤੀ ਔਰ ਉਹ ਨਿਊਜ਼ ਨੂੰ ਬੈਲੈਂਸ ਕਰਕੇ ਦੇਖਣਾ ਚਾਹੁੰਦੇ ਨੇ, ਉਹਨਾਂ ਦੇ ਖਾਤੇ ਵੀ ਉਡਾ ਦਿੱਤੇ ਔਰ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੋਈ ਹੈ। ਅਸੀਂ ਤਾਂ ਖੈਰ ਹੁਣ ਸ਼ਿਕਵਾ ਸ਼ਿਕਾਇਤ ਵਾਲੀ ਗੱਲ ਹੀ ਨਹੀਂ ਹੈ। ਅਸੀਂ ਤਾਂ ਜਦੋਂ ਜੂਨ 2020 ਤੋਂ ਹੀ TV 84 ਉੱਥੇ ਪਾਬੰਦੀ ਦੇ ਵਿੱਚ ਹੈ ਔਰ ਇਸ ਸਭ ਦੇ ਬਾਵਜੂਦ ਇਸ ਪੀਰੀਅਡ 'ਚ ਪਿਛਲੇ 4 ਦਿਨ ਤੋਂ ਜਿਸ ਕਿਸਮ ਦਾ ਘਟੀਆਪਨ, ਔਰ ਇਹ ਜਦੋਂ ਐਲਨ ਮਸਕ ਆਇਆ ਟਵਿੱਟਰ ਦਾ ਮਾਲਕ ਬਣ ਕੇ ਤੇ ਕਿੰਨੇ ਸੀ ਜੀ ਇਹ ਤਾਂ ਹੁਣ ਫਰੀडम ਦੇਗਾ, ਉਹਨੇ ਆਖੇ ਟਰੰਪ ਨੂੰ ਵੀ ਕਿਹਾ ਤੇਰਾ ਪਿਛਲੇ ਨੇ ਤੇਰਾ ਅਕਾਊਂਟ ਬੰਦ ਕਰ ਦਿੱਤਾ ਸੀ, ਅਸੀਂ ਜਿਹੜਾ ਉਹਨੂੰ ਚਾਲੂ ਕਰ ਰਹੇ ਹਾਂ। ਪਰ ਜਿਸ ਤੇਜ਼ੀ ਨਾਲ ਇੰਡੀਅਨ ਗਵਰਨਮੈਂਟ ਦੀ ਰਿਕੁਐਸਟ ਦੇ ਉੱਤੇ ਇਹ ਟਵਿੱਟਰ ਹੈਂਡਲ ਜਿਹੜੇ ਨੇ ਉਹ ਖਤਮ ਕੀਤੇ ਜਾ ਰਹੇ ਨੇ, ਪ੍ਰੋਮੀਨੈਂਟ ਕਵਰੇਜ ਹੈ, ਪ੍ਰੋ ਖਾਲਿਸਤਾਨ ਟਵਿੱਟਰ ਅਕਾਊਂਟਸ ਬਲੌਕਡ ਇਨ ਇੰਡੀਆ, ਕੈਨੇਡੀਅਨ ਲਾਅਮੇਕਰ ਜਗਮੀਤ ਸਿੰਘ included. The blocking of Canada's New Democratic Party leader Jagmeet Singh's account is significant as he is known for his pro-Khalistan comments. ਹੁਣ ਪਹਿਲੀ ਗੱਲ ਤਾਂ ਕਦੇ ਵੀ ਜਗਮੀਤ ਸਿੰਘ ਨੇ ਖਾਲਿਸਤਾਨ ਦਾ ਨਾਰਾ ਨਹੀਂ ਮਾਰਿਆ ਹੈ। ਹਾਂ, ਕੈਨੇਡੀਅਨ ਚਾਰਟਰ ਆਫ ਰਾਈਟਸ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ ਹੈ ਔਰ ਕਿਉਂਕਿ ਕੈਨੇਡਾ ਨੇ ਖੁਦ 1980 ਚ ਵੀ 1995 ਚ ਵੀ 2 ਵਾਰ ਕਿਊਬੈਕ ਦੇ ਵਿੱਚ ਰੈਫਰੈਂਡਮ ਕਰਵਾਇਆ ਕਿ ਕਿਊਬੈਕ ਦਾ ਸੂਬਾ ਰਹਿਣਾ ਚਾਹੁੰਦਾ ਕੈਨੇਡਾ ਨਾਲ ਕਿ ਨਹੀਂ। ਸੋ ਜਦੋਂ ਵੀ ਜਗਮੀਤ ਸਿੰਘ ਨੇ ਗੱਲ ਕੀਤੀ ਉਹ ਪ੍ਰੈਸ ਦੀ ਫਰੀडम ਦਾ ਹਾਮੀ ਹੈ, ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿਉਂਕਿ ਉਹਨਾਂ ਦੇ ਆਪਣੇ ਚਾਰਟਰ ਆਫ ਰਾਈਟਸ ਹੈ, ਉਹਨੇ ਤਾਂ ਖੁਦ ਰੈਫਰੈਂਡਮ ਕਰਵਾਏ ਨੇ ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ ਕਿੰਨਿਆਂ ਦੇ ਹੀ ਹੋਰ ਦਿੱਤੇ ਨੇ ਕਿ ਦਾ ਟਵਿੱਟਰ ਅਕਾਊਂਟ ਆਫ ਕੈਨੇਡੀਅਨ ਪੋਇਟ ਰੂਪੀ ਕੌਰ, ਦਾ ਵੋਲੰਟਰੀ ਆਰਗੇਨਾਈਜੇਸ਼ਨ ਯੂਨਾਈਟਿਡ ਸਿੱਖਸ ਐਂਡ ਕੈਨੇਡਾ ਬੇਸਡ ਗੁਰਦੀਪ ਸਿੰਘ, ਉਹਨਾਂ ਨੂੰ ਨਾਂ ਉਹਨਾਂ ਨੇ ਗਲਤ ਲਿਖਿਆ ਹੈ, ਸਹੋਤਾ, ਗੁਰਪ੍ਰੀਤ ਸਿੰਘ ਸਹੋਤਾ ਹੈਵ ਆਲਸੋ ਬੀਨ ਬਲੌਕਡ। ਇਹ ਚੜ੍ਹਦੀ ਕਲਾ ਦੇ ਰੈਜ਼ੀਡੈਂਟ ਐਡੀਟਰ ਨੇ, ਇਹਨਾਂ ਦੇ ਵੀ ਸਾਰੇ ਜਿਹੜੇ ਨੇ ਫੇਸਬੁੱਕ ਅਕਾਊਂਟ ਔਰ ਟਵਿੱਟਰ ਅਕਾਊਂਟ ਉਹਨਾਂ ਨੇ ਬੈਨ ਕੀਤੇ ਨੇ। ਫਿਰ ਇਸ ਸਾਰੇ 'ਚ ਹੋਰ ਵੀ ਬਹੁਤ ਸਾਰੀ ਉਹਨਾਂ ਨੇ ਬੜੀ ਡੀਟੇਲ ਹੈ ਕਿ ਕਿੱਥੇ ਕਿੱਥੇ ਕੀ ਕੀ ਚੱਲ ਰਿਹਾ ਔਰ ਇਸ ਸਾਰੇ ਦੇ ਚੱਲਦੇ ਆ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਜਦੋਂ 2-4 ਦਿਨ ਪਹਿਲਾਂ ਇਹਨਾਂ ਨੇ ਆਪਣਾ ਨੈਰੇਟਿਵ ਸਿਰਜਿਆ ਸੀ, ਉਦੋਂ ਉਹਨਾਂ ਨੇ ਸੀ ਕਿ ਜੀ ਟਵਿੱਟਰ ਦੇ ਉੱਤੇ ਤਾਂ ਟਵਿੱਟਰੈਟੀ ਜਿਹੜੇ ਟਵਿੱਟਰ ਤੇ ਆਉਣ ਵਾਲੇ ਨੇ ਉਹਨਾਂ ਦੇ ਲਈ ਇਹ ਨਵੀਂ ਟਰਮ ਕੱਢੀ ਹੋਈ ਹੈ, ਟਵਿੱਟਰੈਟੀ ਪ੍ਰੇਜ਼ਸ ਪੁਲਿਸ expose of Amritpal Singh, reactions of global lawmakers pour into. A number of elected representatives in Canada took to Twitter expressing concern at the snapping of internet and arrest of Khalistani activists. ਹੁਣ ਉਹਨਾਂ ਨੇ ਇਹ ਕਹਿਣਾ ਚਾਹਿਆ ਕਿ ਇਹ ਜਿਹੜੇ ਨੋਨ ਖਾਲਿਸਤਾਨੀ ਲੀਡਰ ਜਗਮੀਤ ਸਿੰਘ ਜਾਂ ਗੁਰਰਤਨ ਸਿੰਘ ਜਾਂ ਦੂਸਰੇ ਨੇ ਉਹਨਾਂ ਨੇ ਗੱਲ ਕੀਤੀ ਹੈ ਕਿ ਜੀ ਉੱਥੇ
ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ ਨੇ ਔਰ 80s ਦਾ ਦੌਰ ਹੈ। ਬਾਕੀ ਉਹਨਾਂ ਨੇ ਕਿਹਾ ਟਵਿੱਟਰ ਦੇ ਉੱਤੇ ਇੰਨੇ ਹਜ਼ਾਰਾਂ ਲੋਕਾਂ ਨੇ ਆ ਕੇ ਵਧਾਈਆਂ ਦਿੱਤੀਆਂ, ਪੁਲਿਸ ਦੀ ਉਹਨਾਂ ਨੇ ਸ਼ਲਾਘਾ ਕੀਤੀ ਕਿ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ। ਪਰ ਨਾਲ ਦੀ ਨਾਲ ਜਦੋਂ ਫਿਰ ਸਿੰਘਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਟਵਿੱਟਰ ਤੇ, ਦੂਸਰੇ ਜਿਹੜੇ ਜਿਨ੍ਹਾਂ ਦੇ ਖਾਤੇ ਜਿਹੜੇ ਨੇ ਕਿਸਾਨ ਲਹਿਰ ਤੋਂ ਬਾਅਦ ਜਿਹੜਾ ਨੇ ਉਹਨਾਂ ਦੇ ਉੱਤੇ ਕੋਈ ਬਹੁਤੀ ਐਕਟੀਵਿਟੀ ਵੀ ਨਹੀਂ ਸੀ ਕੀਤੀ, ਔਰ ਉਸ ਦੇ ਉੱਤੇ ਜਦੋਂ ਉਹਨਾਂ ਨੇ ਆਪਣੀ ਐਕਟੀਵਿਟੀ ਕੀਤੀ ਤੇ ਇਸ ਦੇ ਉੱਤੇ ਇਹਨਾਂ ਨੇ ਹੁਣ ਅੱਜ ਸਟੋਰੀ ਪਲਾਂਟ ਕਰਵਾਈ ਹੈ ਅਜੀਤ, ਕੋਈ ਵਿਕਰਮਜੀਤ ਸਿੰਘ ਦੇ ਥੱਲੇ ਨਾਂ ਦੇ ਥੱਲੇ, ਵਿਦੇਸ਼ਾਂ 'ਚ ਬੈਠੇ ਖਾਲਿਸਤਾਨ ਸਮਰਥਕ ਹੋਏ ਸਰਗਰਮ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ, ਉਹਨਾਂ ਨੇ ਕਿਹਾ ਵੀ ਭਾਵੇਂ ਸੂਬੇ 'ਚ ਇੰਟਰਨੈਟ ਸੇਵਾਵਾਂ ਬੰਦ ਨੇ ਪਰ ਵੱਖ-ਵੱਖ ਦੇਸ਼ਾਂ 'ਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਸੋਸ਼ਲ ਮੀਡੀਆ ਤੇ ਭਾਰਤ ਅਤੇ ਪੰਜਾਬ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ। ਹੁਣ ਪਹਿਲਾਂ ਤਾਂ ਸੀ ਕਿ ਟੂ ਟੈਰੀਟਰੀ ਵੈਰੀ ਹੈਪੀ ਕਿ ਵੀ ਬਹੁਤ ਚੰਗਾ, ਹੁਣ ਕਹਿੰਦੇ ਜੀ ਉਹਨਾਂ ਨੇ ਆ ਕੇ ਇੱਥੇ ਗਾਹ ਪਾ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਵੀ ਖਾਲਿਸਤਾਨ ਸਮਰਥਕ ਸੋਸ਼ਲ ਮੀਡੀਆ ਤੇ ਭਾਰਤ ਤੇ ਪੰਜਾਬ ਖਿਲਾਫ ਸ਼ਰੇਆਮ ਜ਼ਹਿਰ ਉਗਲ ਰਹੇ ਨੇ। ਹੁਣ ਇਹ ਪੰਜਾਬੀ ਦਾ ਅਖਬਾਰ ਹੈ ਅਜੀਤ, ਇਹ ਸਟੇਟਮੈਂਟਾਂ ਦਵਾ ਰਹੇ ਨੇ ਜੀ। ਦੇਖੋ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਇਸ਼ਤਿਹਾਰ ਬੰਦ ਕਰ ਦਿੱਤੇ ਨੇ ਅਜੀਤ ਨੂੰ, ਉਹ ਰੋਜ਼ਾਨਾ ਸਪੋਕਸਮੈਨ ਔਰ ਦੂਜਿਆਂ। ਹੁਣ ਇਹ ਵੀ ਔਰ ਇਹ ਸਿੱਖ ਲੀਡਰ ਬਿਆਨ ਦੇ ਰਹੇ ਜੀ ਅਜੀਤ ਸਿੱਖਾਂ ਦੀ ਆਵਾਜ਼, ਪੰਜਾਬ ਦੀ ਆਵਾਜ਼। ਪਰ ਤੁਸੀਂ ਦੇਖੋ ਕਿ ਕਿਵੇਂ ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਬੜੀ ਕਲੀਅਰਲੀ ਪਾਤਸ਼ਾਹੀ ਦਾਵਾ, ਖਾਲਿਸਤਾਨ ਦਾ ਫੋਕਸ, ਗੁਲਾਮੀ ਕੀ ਹੈ। ਹੁਣ ਉਹ ਇੰਟੈਲੈਕਚੁਅਲ ਡਿਬੇਟ ਤਾਂ ਆਏ ਨਹੀਂ, ਜਿਹੜੇ ਕੋਈ ਆਏ ਵੀ ਉਹਨਾਂ ਦੇ ਮੂੰਹ ਬੰਦ ਹੋ ਜਾਂਦੇ ਸੀ। ਉਹਨੇ ਕਿਹਾ ਵੀ ਆ ਜਾਓ, ਤੁਸੀਂ ਦੱਸੋ ਕਿ ਭਾਈ ਹਿੰਦੂ ਰਾਸ਼ਟਰ ਤੁਸੀਂ ਕਹਿ ਰਹੇ ਹੋ, ਉਹ ਕਹਿਣਾ ਗੁਨਾਹ ਨਹੀਂ ਹੈ ਤੇ ਤੁਹਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਖਾਲਿਸਤਾਨ ਕਹਿਣ ਦਾ, ਕਿਉਂ ਨਾ ਗੱਲ ਕਰੀਏ। ਜੇ ਤੁਸੀਂ ਸਾਨੂੰ ਇਨਸਾਫ ਨਹੀਂ ਦਿਓਗੇ, ਅਸੀਂ ਸਿੱਖ ਹੈ, ਸਾਡੇ ਗੁਰੂ ਨੇ ਸਾਨੂੰ ਅਖੀਰਲਾ ਸ਼ਸਤਰਧਾਰੀ ਵੀ ਬਣਾਇਆ ਹੋਇਆ, ਫਿਰ ਸਾਨੂੰ ਪਤਾ ਹੈ ਵੀ ਇਨਸਾਫ ਕਿਵੇਂ ਲੈਣਾ। ਹੁਣ ਇਹ ਸਾਰੇ ਪਾਰਟ ਦੇ ਉੱਤੇ ਹਿੰਦੂ ਤਵੀਆਂ ਨੂੰ ਤਕਲੀਫ ਹੋ ਸਕਦੀ ਹੈ, ਸੋ ਕਾਲਡ ਸੈਕੂਲਰ। ਹੁਣ ਮੈਂ ਇਹ ਦੇਖਦਾ ਵੀ ਬਹੁਤ ਵਾਰ ਅਸੀਂ ਵੀ ਥੋੜਾ ਬਹੁਤ ਕਈ ਵਾਰੀ ਸੌਫਟ ਕਾਰਨਰ ਰੱਖਦੇ ਹਾਂ ਕਿ ਭਾਈ ਇੱਕ ਕਲਾਸ ਬਿਲਕੁਲ ਫੈਨੇਟਿਕ ਹੈ, ਜੇ ਦੂਜੇ ਵਿੱਚ ਵਿਚਾਲੇ ਰਹਿ ਕੇ ਕੋਈ ਚੰਗੀਆਂ ਗੱਲਾਂ ਕਰਦੇ ਨੇ ਉਹਨਾਂ ਦੀ ਹਮਾਇਤ ਕਰੋ। ਪਰ ਉਹ ਜਿਹੜੇ ਪੰਜਾਬ ਦੇ ਕੋਈ 2-3 ਹਿੰਦੂ ਪੱਤਰਕਾਰ ਵੀ ਨੇ ਜਿਹੜੇ ਅਦਰਵਾਈਜ਼ ਕਿਸਾਨ ਮੋਰਚੇ ਵੇਲੇ ਜਾਂ ਪੰਜਾਬੀ ਜ਼ਬਾਨ 'ਚ ਗੱਲ, ਪਰ ਅੰਮ੍ਰਿਤਪਾਲ ਸਿੰਘ ਦਾ ਇਮੇਜ ਉਹਨਾਂ ਨੇ ਇੰਨਾ ਰੋਂਗ ਪੇਂਟ ਕੀਤਾ। ਪਹਿਲਾਂ ਤਾਂ ਕੌਣ ਲਿਆਇਆ, ਕਿੱਥੋਂ ਆਇਆ, ਉਹੀ ਜੋ ਪਿੰਡਾਂ ਵਾਲਿਆਂ ਦੇ ਆਲੇ ਦੁਆਲੇ ਘੁਮਾਇਆ ਜਾਂਦਾ ਸੀ, ਕਾਂਗਰਸ ਲਿਆਈ, ਫਲਾਣਾ ਲਿਆਈ। ਹੁਣ ਇਹ ਸਾਰੇ 'ਚ ਇਹ ਕਹਿ ਰਿਹਾ ਕਿ ਵੀ ਉਹਨਾਂ ਨੇ ਕਿਹਾ ਜੀ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਤੇ ਖਾਲਿਸਤਾਨ ਸਮਰਥਕਾਂ ਨੂੰ ਟਰੈਕ ਕਰਨ ਵਾਲੀ ਖੁਫੀਆ ਏਜੰਸੀਆਂ ਨੇ ਪਿਛਲੇ 3 ਦਿਨਾਂ ਦੌਰਾਨ ਸੋਸ਼ਲ ਮੀਡੀਆ ਤੇ ਭੜਕਾਊ ਤੇ ਫਿਰਕੂ ਸੰਦੇਸ਼ਾਂ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਰਿਕਾਰਡ ਕਰ ਰਹੇ ਨੇ। ਅਸਲ ਵਿੱਚ ਹੁਣ ਤੱਕ ਜਿਹੜੇ ਲੋਕ ਲੁਕਵੇਂ ਕੰਮ ਕਰ ਰਹੇ ਸਨ ਉਹ ਵੀ ਖੁੱਲ ਕੇ ਸਾਹਮਣੇ ਆ ਗਏ ਨੇ। ਖੁਫੀਆ ਏਜੰਸੀਆਂ ਨੇ ਇਹਨਾਂ ਸੰਦੇਸ਼ਾਂ ਨੂੰ ਅਪਲੋਡ ਕਰਨ ਵਾਲੇ ਲੋਕਾਂ ਦਾ ਪਤਾ ਲਗਾਉਣ ਦੇ ਨਾਲ ਸੁਰੱਖਿਆ ਤੇ ਖੁਫੀਆ ਏਜੰਸੀਆਂ ਨਾਲ ਸੰਦੇਸ਼ ਸਾਂਝੇ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਔਰ ਉਹ ਦੇਖ ਰਹੇ ਨੇ ਕਿ ਕਿਹੜੇ-ਕਿਹੜੇ ਦੇਸ਼ਾਂ ਤੋਂ ਇਹ ਸੁਨੇਹੇ ਅਪਲੋਡ ਕੀਤੇ ਜਾ ਰਹੇ ਨੇ। ਦੇਸ਼ ਦੀਆਂ ਖੁਫੀਆ ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਪਿਛਲੇ 3 ਦਿਨਾਂ ਦੌਰਾਨ ਖਾਲਿਸਤਾਨ ਤੇ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਤੇ ਕਿੰਨੇ ਨਵੇਂ ਖਾਤੇ ਖੋਲੇ ਗਏ ਨੇ। ਹੁਣ ਕਿਉਂਕਿ ਉਹ ਟਵਿਟਰੈਟੀ ਜਿਹੜੀ ਇਹਨਾਂ ਦੀ ਬੜੀ ਖੁਸ਼ ਸੀ, ਉਹਨਾਂ ਨੂੰ ਅੱਗੇ ਲਾ ਲਿਆ ਪਿਛਲੇ 24 ਘੰਟੇ ਦੇ ਵਿੱਚ ਖਾਸ ਤੌਰ ਤੇ ਕਿ ਚਲੋ ਭਾਈ ਕੀ ਹੋ। ਫਿਰ ਉਹਨਾਂ ਕਿਹਾ ਜੀ ਉਹਨਾਂ ਅੰਮ੍ਰਿਤਪਾਲ ਦੇ ਫਰਾਰ ਹੋਣ ਮਗਰੋਂ ਸਮਰਥਕਾਂ ਨੇ ਇੱਕ ਗਲੋਬਲ ਟੂਲ ਕਿਟ ਤਿਆਰ ਕੀਤੀ ਹੈ ਜਿਸ ਤਹਿਤ ਖਾਲਿਸਤਾਨ ਸਮਰਥਕ ਵਿਦੇਸ਼ੀ ਗੱਠਜੋੜ ਦੇ ਹਰਕਤ ਵਿੱਚ ਆਉਣ ਨਾਲ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਅੰਮ੍ਰਿਤਪਾਲ ਦੀਆਂ ਤਾਰਾਂ ਕਿਸ ਹੱਦ ਤੱਕ ਵਿਦੇਸ਼ਾਂ 'ਚ ਬੈਠੇ ਗਰਮ ਖਿਆਲੀਆਂ ਨਾਲ ਜੁੜੀਆਂ ਸਨ ਤੇ ਉਹਨਾਂ ਦੀ ਆਰਗੇਨਾਈਜੇਸ਼ਨ ਨੂੰ ਫੰਡਿੰਗ ਕੌਣ ਕਰ ਰਿਹਾ। ਉਹ ਕਹਿੰਦੇ ਹੁਣ ਕਿਉਂਕਿ ਐਕਟਿਵ ਹੋ ਗਏ ਦਾ ਮਤਲਬ ਹੈ ਵੀ ਵਾਕਈ ਤਾਰਾਂ ਜੁੜੀਆਂ ਤੇ ਫੰਡਿੰਗ ਉਹੀ ਕਰ ਰਹੇ ਸੀ। ਕੱਲ ਇੱਕ ਸਿੱਖ ਨੇ ਕਿਹਾ, ਉਹਨੇ ਕਿਹਾ ਵੀ ਤੁਸੀਂ ISI ਤੇ ਦੂਜੀ ਫੰਡਿੰਗ ਦੀ ਗੱਲ ਕਰਦੇ ਹੋ, ਗੁਰੂ ਨੇ ਸਿੱਖਾਂ ਨੂੰ ਇੰਨਾ ਕੁ ਅਮੀਰ ਬਣਾ ਦਿੱਤਾ ਕਿ ਕੱਲਾ ਇੱਕ ਸਿੱਖ ਵੀ ਜਿਹੜਾ ਉਹ ਮੂਵਮੈਂਟ ਨੂੰ ਫਾਈਨੈਂਸ ਕਰ ਸਕਦਾ। ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ। ਔਰ ਉਹਨਾਂ ਦੇ ਮਾਤਾ ਜੀ ਨੇ, ਉਹਨਾਂ ਦੇ ਸ਼ਾਇਦ ਪਿਤਾ ਜੀ ਨੇ ਕਿਹਾ ਸੀ, ਉਹਨਾਂ ਨੂੰ ਕਿਹਾ ਜੀ ਲੋਕ ਤਾਂ ਚਾਅ ਨਾਲ ਆਉਂਦੇ ਨੇ, ਮਿਲਣ ਆਉਂਦੇ ਨੇ, ਕੋਈ 10,000 ਦੇ ਗਿਆ, ਕੋਈ ਦੂਜਾ ਭਾਈ ਬੇਟਾ ਤੂੰ ਚੰਗਾ ਕੰਮ ਕਰ ਰਿਹਾ, ਤੂੰ ਨਸ਼ੇ ਛਡਾ ਰਿਹਾ ਬੱਚਿਆਂ ਦੇ ਜਾਂ ਦੂਜੇ। ਉਹਨੂੰ ਕਿਹਾ ਵੀ ਸਾਨੂੰ ਤਾਂ ਕਦੇ ਅਸੀਂ ਕੋਈ ਮੰਗਣ ਤਾਂ ਗਏ ਨਹੀਂ ਕਿਸੇ ਤੋਂ। ਔਰ ਇਹ ਸਾਰੇ ਦੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਪਿਛਲੇ ਦਿਨਾਂ ਤੋਂ ਜਿਹੜਾ 3 ਦਿਨਾਂ ਦੌਰਾਨ ਖਾਲਿਸਤਾਨ ਪੱਖੀ ਏਜੰਡਾ
ਮੁੱਖ ਤੌਰ ਤੇ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਤੋਂ ਆ ਰਿਹਾ ਹੈ ਤੇ ਇਹ ਚਾਰੇ ਦੇਸ਼ ਇਹਨਾਂ ਦਿਨਾਂ 'ਚ ISI ਤੇ ਖਾਲਿਸਤਾਨੀ ਅਨਸਰਾਂ ਦੇ ਸੁਰੱਖਿਅਤ ਪਨਾਹਗਾਹ ਬਣੇ। ਉਹ ਚਾਰੋਂ ਹੀ ਮੁਲਕ ISI ਨਾਲ ਜੁੜੇ ਨੇ ਔਰ ਇਹ ਫਿਰ ਲੰਬੀ ਚੌੜੀ ਉਹਨਾਂ ਨੇ ਕਿਹਾ ਕਿ ਜੀ ਇਸੇ ਤਰ੍ਹਾਂ ਕੈਨੇਡਾ ਦੇ ਅਲਬਰਟਾ ਤੋਂ ਜਸਰਾਜ ਸਿੰਘ ਹਾਲਨ, ਟਿਮ ਉੱਪਲ, ਹੀਥਰ ਮੈਕਫਰਸਨ, ਬ੍ਰਿਟਿਸ਼ ਕੋਲੰਬੀਆ ਤੋਂ ਜਗਮੀਤ ਸਿੰਘ, ਰਣਦੀਪ ਸਿੰਘ ਸਰਾਏ ਸਮੇਤ ਕੈਨੇਡੀਅਨ ਪਾਰਲੀਮੈਂਟ ਮੈਂਬਰਾਂ ਨੇ ਟਵਿੱਟਰ ਖਾਤਿਆਂ ਜ਼ਰੀਏ ਖਾਲਿਸਤਾਨ ਤੇ ਅੰਮ੍ਰਿਤਪਾਲ ਨੂੰ ਸਮਰਥਨ ਦਿੱਤਾ ਹੈ। ਓਨਟਾਰੀਓ ਤੋਂ ਸੁਖਪਾਲ ਸਿੱਧੂ, ਇਸ਼ਵਿੰਦਰ ਗਹੀਰ ਨੇ ਆਪਣੇ ਟਵਿੱਟਰ ਹੈਂਡਲ ਤੇ ਖਾਲਿਸਤਾਨ ਤੇ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਟਵੀਟ ਦਾ ਅੱਗੇ ਲੰਬੀ ਚੌੜੀ ਲਿਸਟ ਹੈ ਕਿ ਇੰਨੇ ਪੋਲੀਟੀਸ਼ੀਅਨ, ਇੰਨੇ ਸਿੱਖ ਜਿਹੜੇ ਨੇ ਇਹ ਸਾਰੇ ਖਾਲਿਸਤਾਨੀਆਂ ਨੇ ਤੇ ਉਹਨਾਂ ਰਾਹੀਂ ISI ਨੇ ਜਿਹੜੇ ਨੇ ਆਪਣੇ ਨਾਲ ਜੋੜੇ ਹੋਏ ਨੇ। ਔਰ ਇਸ ਸਭ ਦੇ ਚੱਲਦਿਆਂ ਮੈਨੂੰ ਇੱਕ ਗੱਲ ਦੀ ਜ਼ਰੂਰ ਖੁਸ਼ੀ ਹੈ ਵੀ ਇਹਨਾਂ ਦਾ ਝੂਠ ਜਿਹੜਾ ਉਹ ਕਿਤੇ ਨਾ ਕਿਤੇ ਫੜਿਆ ਜਾ ਰਿਹਾ ਔਰ ਇਹ BBC ਦੀ ਸਟੋਰੀ ਹੈ ਕਿ ਇੰਟਰਨੈਸ਼ਨਲ ਮੀਡੀਆ ਨੇ ਇਸ ਵਾਰ ਇਹਨਾਂ ਦਾ ਝੂਠ ਬਾਏ ਨਹੀਂ ਕੀਤਾ, ਇਨਕਲੂਡਿੰਗ CNN ਜਿਹੜਾ IBN ਦੀਆਂ ਸਟੋਰੀਜ਼ ਲੈਂਦਾ ਹੈ ਔਰ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਕੁਝ ਅਖਬਾਰਾਂ ਦਾ ਹਵਾਲਾ ਵੀ ਦਿੱਤਾ ਹੈ ਕਿ ਕਿਨੇ ਜਿਹੜਾ ਇਸ ਦੇ ਉੱਤੇ ਕੀ ਕਿਹਾ, ਜਿਨ੍ਹਾਂ ਦੇ ਵਿੱਚ ਮੈਂ ਕੁਇਕਲੀ ਸ਼ੇਅਰ ਕਰਾਂਗਾ ਕਿ ਵੀ ਦਾ ਡੇਲੀ ਗਾਰਡੀਅਨ ਜਿਹੜੀ 20 ਮਾਰਚ ਦੀ ਉਹਨਾਂ ਦੀ ਸਟੋਰੀ 'ਚ ਕਿਹਾ ਕਿ ਵੀ ਇਹ ਜਿਹੜਾ ਜਲੰਧਰ ਦੇ ਇਲਾਕੇ 'ਚ ਪੁਲਿਸ ਨੂੰ ਚਕਮਾ ਦੇ ਕੇ ਭੱਜ ਜਾਣ ਨੇ ਪੰਜਾਬ ਪੁਲਿਸ ਦੀ ਕਾਬਲੀਅਤ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਅਜਨਾਲੇ ਦੀ ਘਟਨਾ ਦਾ ਜ਼ਿਕਰ ਕੀਤਾ ਕਿ ਭਾਈ ਉੱਥੇ ਉਹਨਾਂ ਨੇ ਆਪਣਾ ਸਮਰਥਕ ਜਿਹੜਾ ਸੀ ਉਹ ਛੁਡਾ ਲਿਆ ਸੀ ਔਰ ਹੁਣ ਜੇ ਪੁਲਿਸ ਕਹਿੰਦੀ ਹੈ ਕਿ ਜੋ ਐਸਕੇਪ ਕਰ ਗਿਆ ਔਰ ਇਸ ਦੇ ਉੱਤੇ ਇਹਦਾ ਮਤਲਬ ਹੈ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਕੇਪੇਬਲ ਨਹੀਂ ਹੈ। ਫਿਰ ਉਹਨਾਂ ਨੇ ਜਿਹੜੀਆਂ ਇੰਟਰਨੈਟ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ, ਆਮ ਲੋਕਾਂ ਨੂੰ ਜਿਹੜੀ ਤਕਲੀਫ ਹੈ ਇਸ ਦਾ ਜ਼ਿਕਰ ਡੇਲੀ ਗਾਰਡੀਅਨ ਨੇ ਕੀਤਾ। ਫਿਰ CNN ਦੀ ਖਬਰ 'ਚ ਉਹਨਾਂ ਨੇ ਹੈਡਲਾਈਨ ਇਹ ਲਾਈ ਸੀ ਕਿ ਜਿਹੜਾ 2.7 ਕਰੋੜ ਆਲਮੋਸਟ 27 ਮਿਲੀਅਨ ਉਹਨਾਂ ਨੇ ਕਿਹਾ ਸੀ ਲੋਕਾਂ ਦਾ ਇੰਟਰਨੈਟ ਬੰਦ। ਇਹ CNN ਦੀ ਹੈਡਲਾਈਨ ਸੀ ਔਰ ਉਹਨਾਂ ਨੇ ਕਿਹਾ ਵੀ ਇਹ ਆਮ ਲੋਕਾਂ ਦੇ ਵਿੱਚ ਇਸ ਗੱਲ ਦਾ ਜਿਹੜਾ ਉਹ ਫਿਕਰਮੰਦੀ ਵੀ ਹੈ ਕਿ ਹਾਲਾਤ ਨੂੰ ਖੁਦ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ ਉਹਨਾਂ ਨੇ ਜਿਹੜਾ ਨਿਊਯਾਰਕ ਟਾਈਮਜ਼ ਨੇ ਇਸ ਦੇ ਉੱਤੇ ਕਿਹਾ ਸੀ ਕਿ ਇਹ ਯਾਦ ਦਹਾਨੀ ਕਰਵਾ ਰਹੀ ਹੈ 80s ਦੇ ਦਹਾਕੇ ਦੀ ਸਿੱਖ ਬਗਾਵਤ ਦੀ, ਜਿਹਦੇ 'ਚ ਕਿ ਹਜ਼ਾਰਾਂ ਲੋਕ ਮਾਰੇ ਗਏ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਅੰਮ੍ਰਿਤਪਾਲ ਸਿੰਘ ਇੱਕ ਐਸੇ ਸਿੱਖ ਪ੍ਰਚਾਰਕ ਵਜੋਂ ਉੱਭਰੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਣੇ ਸਿੱਖ ਹੱਕਾਂ ਦੀ ਗੱਲ ਕੀਤੀ ਔਰ ਇਹ ਉਹੀ ਪੰਜਾਬ ਸੂਬਾ ਹੈ ਜਿੱਥੇ 1980 ਦੇ ਦਹਾਕੇ 'ਚ ਸਿੱਖ ਬਗਾਵਤ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਸਨ। ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਇਸ ਸਾਰੇ ਮਾਹੌਲ 'ਚ ਇਸੇ ਤਰ੍ਹਾਂ ਵਾਸ਼ਿੰਗਟਨ ਪੋਸਟ ਨੇ ਉਹਨਾਂ ਨੇ ਵੀ ਆਪਣਾ ਹੈਡਲਾਈਨ ਇਹੀ ਲਾਈ ਸੀ ਕਿ ਵੀ ਇਹ ਜਿਹੜੀ ਹੈ 27 ਮਿਲੀਅਨ ਲੋਕਾਂ ਦੀ ਇੰਟਰਨੈਟ ਸੇਵਾ ਔਰ SMS ਸੇਵਾ ਬੰਦ ਕਰ ਦਿੱਤੀ ਗਈ ਹੈ ਔਰ ਇਹ ਬੜੀ ਸਖਤ ਪਾਬੰਦੀ ਹੈ। ਭਾਰਤ ਨੋਟੋਰੀਅਸ ਹੈ ਇੰਟਰਨੈਟ ਪਾਬੰਦੀਆਂ ਲਾਉਣ ਲਈ, ਕਸ਼ਮੀਰ ਦੇ ਵਿੱਚ ਵੀ ਉਹਨਾਂ ਨੇ ਲਾਈਆਂ ਨੇ ਪਹਿਲੀਆਂ ਨੇ ਔਰ ਇਸ 'ਚ ਜਿਹੜਾ ਇਸ ਖਬਰ ਜਿਹੜੀ ਨਿਊਯਾਰਕ ਟਾਈਮਜ਼ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਵੀ ਕੀਤਾ, ਖਾਲਿਸਤਾਨ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਕਿਹਾ ਵੀ 30 ਸਾਲਾ ਅੰਮ੍ਰਿਤਪਾਲ ਸਿੰਘ ਇੱਕ ਸਿੱਖ ਵੱਖਵਾਦੀ ਲਹਿਰ ਜਿਸ ਸਿੱਖਾਂ ਲਈ ਵੱਖਰੇ ਖਿੱਤੇ ਖਾਲਿਸਤਾਨ ਦੀ ਮੰਗ ਕੀਤੀ ਗਈ ਹੈ ਉਸ ਦਾ ਉਹ ਪੈਰੋਕਾਰ ਹੈ। ਸੋ ਮਤਲਬ ਇਹ ਹੈ ਵੀ ਦਾ ਗਾਰਡੀਅਨ ਹੋਏ, ਡੇਲੀ ਟਾਈਮਜ਼ ਹੋਏ, ਵਾਸ਼ਿੰਗਟਨ ਪੋਸਟ ਹੋਏ, ਨਿਊਯਾਰਕ ਟਾਈਮਜ਼ ਹੋਏ, ਪ੍ਰਿੰਟ ਮੀਡੀਆ ਦੇ ਜਿਹੜੇ ਵੱਡੇ ਨੇ ਅਦਾਰੇ, ਇਹਨਾਂ ਨੇ ਜਿਹੜਾ ਕਾਫੀ ਬੈਲੈਂਸਡ ਅਪਰੋਚ ਰੱਖੀ ਹੈ ਔਰ ਇਹ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਭਜਾਇਆ ਜ਼ਰੂਰ ਹੈ ਸਿੱਖਾਂ ਨੇ ਬਾਹਰੋਂ ਤੇ ਉਹਦੇ ਤੋਂ ਵੀ ਹੋ ਗਿਆ ਜੀ ਉਹਨਾਂ ਦੇ ਸੁੱਤੇ ਹੈਂਡਲ ਜਾਗ ਪਏ ਹਨ। ਤੁਸੀਂ ਗੰਗਾ ਜਲ ਪਿਆਇਆ ਸੀ ਸੁੱਤੇ ਟਵਿੱਟਰ ਹੈਂਡਲ ਨੂੰ, ਗੰਗਾ ਜਲ ਪੀ ਕੇ ਉਹ ਜਿਹੜੇ ਨੇ ਜਾਗੇ ਨੇ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਜੋ ਉਹਨਾਂ ਨੇ ਸਿੱਖ ਬੈਸ਼ਿੰਗ ਬਰਾਬਰ ਕੀਤੀ ਕਰ ਰਹੇ ਨੇ ਹੁਣ ਤੱਕ ਵੀ ਜਿਹੜਾ ਖਬਰਾਂ ਦਾ ਟ੍ਰੈਂਡ ਉਹਨੂੰ ਕਦੋਂ ਤੱਕ ਜਾਰੀ ਰੱਖਣਗੇ ਔਰ ਫਿਰ ਕਦੋਂ ਅੰਮ੍ਰਿਤਪਾਲ ਸਿੰਘ ਨੂੰ ਵਾਪਸ ਲਿਆ ਦੇਣਗੇ ਜੇ ਇਹਨਾਂ ਨੂੰ ਲੱਗਾ ਕਿ ਭਾਈ ਕਿਸ ਪੀਰੀਅਡ 'ਚ ਭੱਜੇ ਨੂੰ ਜਿਹੜਾ ਹੁਣ ਫੜਿਆ ਦਿਖਾਣਾ ਤੇ ਫਿਰ ਆਪਣੀ ਬਹਾਦਰੀ ਆਪਣੀ ਪਿੱਠ ਤੇ ਥਾਪੀ ਮਾਰਨਗੇ। ਸੋ ਸਾਨੂੰ ਅਸੀਂ ਤਾਂ ਆਪਣੇ ਵਿਊਅਰਸ ਨੂੰ, ਸਿੱਖ ਸੰਗਤਾਂ ਨੂੰ ਇਹੀ ਅਪੀਲ ਕਰਦੇ ਹਾਂ ਉੱਥੇ ਜਿਹੜੀ ਸਰਕਾਰ ਇਹ ਕਹਿੰਦੀ ਹੈ ਅਫਵਾਹਾਂ ਤੋਂ ਬਚੋ, ਅਸਲ 'ਚ ਸਰਕਾਰ ਹੀ ਝੂਠ, ਅਫਵਾਹਾਂ ਔਰ ਨੈਗੇਟਿਵ ਨੈਰੇਟਿਵ ਦੇ ਉੱਤੇ ਮੋਦੀ ਦਾ ਸਾਰਾ ਝੂਠ ਦਾ ਐਮਪਾਇਰ ਖੜਾ ਕੀਤਾ ਹੋਇਆ। ਸੋ ਅਸੀਂ ਘੱਟੋ ਘੱਟ
ਜਿੱਥੇ ਸਾਨੂੰ ਲੱਗਦਾ ਹੈ, ਜੇ ਅਸੀਂ ਇਹ ਵੀ ਦੇਖਿਆ ਕਿ TV 84 ਨਾਲ ਬਹੁਤ ਵੱਡੀ ਗਿਣਤੀ 'ਚ ਵਿਊਅਰਸ ਇਸ ਪੀਰੀਅਡ 'ਚ ਜੁੜੇ ਨੇ ਪਿਛਲੇ 4 ਦਿਨਾਂ ਤੋਂ। ਸੋ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਭਾਈ ਤੁਸੀਂ ਜਿਹੜੀਆਂ ਇਹ ਵੀਡੀਓਜ਼ ਨੇ ਇਹਨਾਂ ਨੂੰ ਫਾਰਵਰਡ ਵੀ ਕਰੋ, ਸ਼ੇਅਰ ਕਰੋ, ਇਹਨਾਂ ਨੂੰ ਲਾਈਕ ਵੀ ਕਰੋ ਔਰ ਬਾਕੀਆਂ ਨੂੰ ਵੀ ਦੱਸੋ, ਕਿਉਂਕਿ ਅਲਟੀਮੇਟਲੀ ਝੂਠ ਦਾ ਜਿੰਨਾ ਮਰਜ਼ੀ ਕਿਲਾ ਕਿਸੇ ਨੇ ਬਣਾਇਆ ਹੋਏ, ਸੱਚ ਦਾ ਇੱਕ ਜਿਹੜਾ ਝਟਕਾ ਹੈ ਉਹ ਉਸ ਨੂੰ ਧਰਾਸ਼ਾਹੀ ਕਰਨ ਦੀ ਹਿੰਮਤ ਰੱਖਦਾ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਇਸ ਦਾ ਨਾਂ ਅਸੀਂ ਸੱਚੋ ਸੱਚ ਰੱਖਿਆ ਔਰ ਉਸ ਰਾਹ ਦੇ ਉੱਤੇ ਚੱਲਣ ਵਾਲੇ ਜਿਹੜੇ ਸਿੱਖਾਂ ਨੇ ਜਿਨ੍ਹਾਂ ਨੇ ਗੁਰੂ ਤੋਂ ਸੇਧ ਲਈ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਤੇ ਤੁਸੀਂ ਵੀ ਸੱਚ ਦਾ ਸਾਥ ਦਿਓ। ਬੇਮਤਲਬ ਜਿਹੜਾ ਇਹਨਾਂ ਦੀਆਂ ਫੇਕ ਸਟੋਰੀਜ਼ ਨੇ ਉਹਨਾਂ ਦੇ ਪ੍ਰਭਾਵ ਨੂੰ ਮਤ ਕਬੂਲੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 20 ਮਾਰਚ 2000 ਦੇ ਦਿਨ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਕਤਲ ਕਰ ਦਿੱਤਾ ਗਿਆ ਸੀ ਔਰ ਅਮਰੀਕੀ ਪ੍ਰੈਜ਼ੀਡੈਂਟ ਉਦੋਂ ਭਾਰਤ ਦੇ ਦੌਰੇ ਤੇ ਸਨ। ਸੋ ਉਦੋਂ ਦਿੱਲੀ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਜਿਹੜੀ BJP ਸਰਕਾਰ ਸੀ ਔਰ 23 ਵਰੇ ਬਾਅਦ ਹੁਣ ਜਦੋਂ ਕਿ G20 ਮੁਲਕਾਂ ਦੇ ਨੁਮਾਇੰਦੇ ਅੰਮ੍ਰਿਤਸਰ ਸ਼ਹਿਰ ਵਿੱਚ ਮੌਜੂਦ ਸਨ, ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਬਹਾਨੇ ਨਾਲ ਸੈਂਕੜਿਆਂ ਨੌਜਵਾਨਾਂ ਦੀ ਫੜੋ ਫੜੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ। ਸੋ BJP ਦੀ ਇਸ ਸਿੱਖ ਮਾਰੂ ਨੀਤੀ ਦਾ ਪਿਛੋਕੜ ਕੀ ਹੈ ਔਰ ਇਹ ਕੀ ਹਾਸਲ ਕਰਨਾ ਚਾਹੁੰਦੇ ਨੇ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਸਿੱਖ ਆਵਾਮ ਦੀ ਇਨ ਜਨਰਲ ਇੱਕ ਸਮੱਸਿਆ ਇਹ ਹੈ ਵੀ ਅਸੀਂ ਜਿਹੜਾ ਲੁਕਵਾਂ ਏਜੰਡਾ ਹੁੰਦਾ ਜਿਹਨੂੰ ਅਸੀਂ ਸਾਜ਼ਿਸ਼ ਕਹਿੰਦੇ ਹਾਂ ਜਾਂ ਕੰਸਪੀਰੇਸੀ ਕਹਿੰਦੇ ਹਾਂ, ਅੱਛਾ, ਦੁਸ਼ਮਣ ਦੀ, ਉਹ ਸਾਨੂੰ ਸਮਝ ਨਹੀਂ ਆਉਂਦੀ। ਜਦੋਂ ਕੋਈ ਆ ਕੇ ਸਾਹਮਣੇ ਵੰਗਾਰਦਾ ਹੈ ਜਾਂ ਆਪਣਾ ਜਿਹੜਾ ਉਹ ਢੰਗ ਤਰੀਕੇ ਲਾਗੂ ਕਰਦਾ, ਉਦੋਂ ਸਾਨੂੰ ਸਮਝ ਆਉਂਦੀ ਹੈ ਵੀ ਸਾਡੇ ਨਾਲ ਧੋਖਾ ਹੋ ਗਿਆ। ਇਹੀ ਹਾਲ 47 ਦੇ ਵਿੱਚ ਸੀ। ਸਾਡੀ ਲੀਡਰਸ਼ਿਪ ਇਹਨਾਂ ਨੂੰ ਜਿਹੜਾ ਗਾਂਧੀ, ਨਹਿਰੂ, ਪਟੇਲ, ਇਹ ਸਾਰਾ ਕਾਂਗਰਸ ਲਾਣਾ ਇਹਨਾਂ ਨੂੰ ਸਮਝ ਨਹੀਂ ਸਕੀ ਕਿ ਇਹਨਾਂ ਦੇ ਸੈਕੂਲਰਿਜ਼ਮ ਦੇ ਬੁਰਕੇ ਦੇ ਵਿੱਚ, ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਸ਼ੁੱਧ ਬਨਾਰਸੀ ਹਿੰਦੂ ਛੁਪਿਆ ਹੋਇਆ ਔਰ ਇਹ ਸਾਡੇ ਨਾਲ ਕੀ ਕਰਨਗੇ। ਹਾਲਾਂਕਿ ਵਾਰਨਿੰਗਸ ਲਗਾਤਾਰਤਾ ਨਾਲ ਰਹੀਆਂ, ਲੇਕਿਨ ਇਹ ਅਸੀਂ ਦੇਖਦੇ ਹਾਂ ਕਿ ਜਦੋਂ ਜੂਨ 84 ਦਾ ਘੱਲੂਕਾਰਾ ਵਾਪਰਦਾ ਹੈ, ਸਿੱਖਾਂ ਨੂੰ ਸਮਝ ਆਈ ਕਿ ਭਾਈ ਇਹ ਸੈਕੂਲਰਿਜ਼ਮ ਦੇ ਨਾਂ ਵਾਲੀ ਕਾਂਗਰਸ, ਇਹਨੇ ਤਾਂ ਸਾਡੇ ਸਭ ਤੋਂ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰੇ ਟੈਂਕਾਂ ਤੋਪਾਂ ਨਾਲ ਹਮਲਾ ਔਰ ਟੋਟਲ ਵਾਰ ਡਿਕਲੇਅਰ ਕਰ ਦਿੱਤੀ। ਉਸੇ ਹੀ ਫਿਰ ਡੈਨ ਇੰਦਰਾ ਦੇ ਪੁੱਤਰ ਰਾਜੀਵ ਗਾਂਧੀ ਨੇ ਨਵੰਬਰ 84 ਦੇ ਵਿੱਚ ਦਿੱਲੀ, ਕਾਨਪੁਰ, ਬੁਖਾਰੋ ਸਮੇਤ ਭਾਰਤ ਦੇ ਸ਼ਹਿਰਾਂ, ਕਸਬਿਆਂ, ਚੌਰਾਹਿਆਂ, ਪੁਲੀਆਂ, ਟ੍ਰੇਨਾਂ, ਬੱਸਾਂ, ਉਹਨਾਂ 'ਚ ਕੱਢ ਕੇ ਹਜ਼ਾਰਾਂ ਸਿੱਖਾਂ ਨੂੰ ਜਿਉਂਦਿਆਂ ਸਾੜਿਆ। ਉਦੋਂ ਇੱਕ ਤਬਕੇ ਦੇ ਮਨ 'ਚ ਆ ਗਿਆ ਜੀ ਕਾਂਗਰਸ ਤਾਂ ਇਹ ਪੱਕੀ ਸਿੱਖ ਦੁਸ਼ਮਣ ਹੈ ਔਰ ਇਸ ਸੈਂਟੀਮੈਂਟ ਨੂੰ ਜੋ ਜ਼ਾਹਰ ਹੈ ਸਿੱਖਾਂ ਦੇ ਵਿੱਚ ਆਇਆ
ਬਾਦਲ ਅਕਾਲੀ ਦਲ ਜਿਹੜਾ ਪ੍ਰਾਈਵੇਟ ਲਿਮਟਿਡ ਬਾਦਲ ਟੱਬਰ ਨੇ ਬਣਾਇਆ, ਉਹਨਾਂ ਨੇ ਬੜੀ ਚਲਾਕੀ ਦੇ ਨਾਲ ਉਹਨੂੰ ਵਰਤਿਆ ਆਪਣੇ ਲਈ ਵੋਟਾਂ ਪਵਾਉਣ ਲਈ। ਔਰ ਕਿਉਂਕਿ ਇਹਨਾਂ ਦਾ ਅਲਾਇੰਸ ਬੀਜੇਪੀ ਦੇ ਨਾਲ ਸੀ, ਸੋ ਉਸ ਦਾ ਫਾਇਦਾ। ਔਰ ਬੀਜੇਪੀ ਵੀ ਇਹ ਡਰਾਮਾ ਦੇਖੋ ਜੀ, ਕਾਂਗਰਸ ਨੇ ਹਾਲਾਂ ਬੀਜੇਪੀ ਨੇ ਖੁਦ ਜਿਹੜਾ ਜਦੋਂ ਇਹ ਦਰਬਾਰ ਸਾਹਿਬ ਤੇ ਹਮਲਾ ਹੋ ਰਿਹਾ ਸੀ, ਉਹਨਾਂ ਨੇ ਮਤਾ ਕੀਤਾ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਅਡਵਾਨੀ ਦੀ ਤੁਸੀਂ ਆਟੋਬਾਇਓਗ੍ਰਾਫੀ ਪੜ੍ਹੋ, ਉਹਦੇ ਚੋਂ ਕਹਿੰਦਾ ਵੀ ਮੈਂ ਇੰਦਰਾ ਗਾਂਧੀ ਨੂੰ ਫਾਈਨਲੀ ਜਿਹੜਾ ਮੋਟੀਵੇਟ ਕੀਤਾ, ਮੈਂ ਪਾਰਲੀਮੈਂਟ ਸਪੀਚ ਕੀਤੀ ਦੂਜਾ। ਔਰ ਈਵਨ ਕਿੰਨੀ ਵਾਰੀ ਦਿੱਲੀ 'ਚ ਇਹਨਾਂ ਨੇ ਜਲੂਸ ਕੱਢੇ ਕਿ ਜੀ ਫੌਜ ਭੇਜੋ ਪੰਜਾਬ 'ਚ, ਇਹਨਾਂ ਦਾ ਖਾਤਮਾ ਕਰੋ। ਲੇਕਿਨ ਆਪਣੇ ਬਹੁਤ ਘੱਟ ਜਦੋਂ ਅਸੀਂ ਦੇਖਦੇ ਹਾਂ ਕਿ ਬੀਜੇਪੀ ਦੀਆਂ ਨੀਤੀਆਂ, ਨਾ ਸਿਰਫ ਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਇਨਸਟੀਗੇਟ ਕੀਤਾ ਜਾਂ ਉਹ ਦੁਰਗਾ ਦਾ ਖਿਤਾਬ ਦੇ ਕੇ ਸਿੱਖਾਂ ਦੀ ਨਸਲਕੁਸ਼ੀ ਕਰਵਾਈ, ਇਹਨਾਂ ਦੀਆਂ ਆਪਣੀਆਂ ਨੀਤੀਆਂ। ਹੁਣ ਬਹੁਤ ਵਾਰ ਇਹ ਇੰਨਾ ਕੁ ਅਗਲੀ ਫੇਸ ਹੈ ਨਰਿੰਦਰ ਮੋਦੀ, ਇਹ ਸਾਡਾ ਇੱਕ ਤਬਕਾ ਕਈ ਵਾਰੀ ਅਟਲ ਬਿਹਾਰੀ ਮੁਸਲਮਾਨਾਂ 'ਚ ਵੀ ਮੈਂ ਦੇਖਿਆ, ਉਹ ਅਟਲ ਬਿਹਾਰੀ ਵਾਜਪਾਈ ਬਾਰੇ ਕਸ਼ਮੀਰ ਵਾਲੇ ਕਹਿਣਗੇ ਦੇਖੋ ਜੀ ਉਹਨੇ ਕਸ਼ਮੀਰੀਅਤ ਇਹਦੀ ਗੱਲ ਕੀਤੀ, ਸਾਡੇ ਵੀ ਕਹਿਣਗੇ। ਹੁਣ ਜਦੋਂ ਅਸੀਂ ਕਰੰਟ ਦੌਰ 'ਚ ਮੋਦੀ ਦਾ, ਅਮਿਤ ਸ਼ਾਹ ਦਾ, ਦੋਨੋਂ ਕਾਤਲ, ਬਿੱਲਾ ਰੰਗਾ ਦੀ ਜੋੜੀ ਕਾਤਲਾਂ ਦੀ, ਜਿਨ੍ਹਾਂ ਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ ਦੇ ਵਿੱਚ ਕੀਤੀ। ਹੁਣ ਜਦੋਂ ਅੱਜ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹ ਸਾਰੇ ਵਾਰਿਸ ਪੰਜਾਬ ਦੇ ਖਿਲਾਫ ਹੀ ਨਹੀਂ, ਪੰਜਾਬ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਇਸ ਵੇਲੇ ਸਿੱਖ ਨੌਜਵਾਨ, ਉਹਨਾਂ ਦੀ ਆਰਬਿਟਰੇਰੀ ਡਿਟੈਂਸ਼ਨ, ਉਹਨਾਂ ਦੇ ਉੱਤੇ NSA ਨਜ਼ਰਬੰਦੀ ਔਰ ਪੁੱਛਗਿੱਛ ਔਰ ਉਹ ਬਰਾਬਰ ਜਾਰੀ ਹੈ। ਤੇ ਸਾਡੇ ਬਹੁਤੇ ਕਹਿ ਰਹੇ ਨੇ ਕਿ ਜੀ ਸਾਨੂੰ ਹੁਣ ਸਮਝ ਆਈ, ਇਹਨੂੰ ਭਗਵੰਤ ਮਾਨ ਨੂੰ ਅਸੀਂ ਕਿੰਨੇ ਨੇ ਸਾਨੂੰ ਲਿਖਿਆ ਹੁੰਦਾ ਜੀ ਅਸੀਂ ਬਹੁਤ ਗੁਨਾਹ ਕੀਤਾ। ਬਹੁਤ ਕਹਿਣਗੇ ਜੀ ਬੀਜੇਪੀ, ਅਸੀਂ ਤਾਂ ਇਹ ਸਮਝਦੇ ਸੀ। ਕਿਉਂਕਿ ਬਹੁਤ ਵਾਰ ਅਸੀਂ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਰੱਖਦੇ, ਐਨਾਲਿਟੀਕਲ ਮਾਈਂਡ ਬਿਲਕੁਲ ਨਹੀਂ ਹੈ, ਔਰ ਸਾਨੂੰ ਇਹ ਭੁੱਲ ਜਾਂਦਾ ਕੱਲ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਇਸ਼ੂ ਹੀ ਇੰਨਾ ਕੁ ਚਾਰ ਚਫੇਰੇ ਸੀ ਕਿ ਅਸੀਂ ਸਾਰੇ ਸੈਗਮੈਂਟ ਉਸ ਦੇ ਉੱਤੇ ਕੀਤੇ। ਲੇਕਿਨ ਕੱਲ ਦਾ ਦਿਨ ਸੀ 20 ਮਾਰਚ, ਜਦੋਂ ਕਿ 23 ਸਾਲ ਪਹਿਲਾਂ 20 ਮਾਰਚ 2020 ਨੂੰ 20 ਮਾਰਚ 2000 ਨੂੰ ਜਦੋਂ ਕਿ ਅਮਰੀਕੀ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੌਰੇ ਦੇ ਲਈ ਦਿੱਲੀ 에ਅਰਪੋਰਟ ਦੇ ਉੱਤੇ ਉਤਰੇ, ਔਰ ਐਨ ਉਸ ਵੇਲੇ ਉਸ ਰਾਤ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਉਹਨਾਂ ਦੇ ਘਰਾਂ ਚੋਂ ਸੱਦ ਕੇ ਬਾਹਰ 2 ਗੁਰਦੁਆਰੇ ਨੇ ਉੱਥੇ ਚਿੱਠੀ ਸਿੰਘਪੁਰਾ 'ਚ, ਉਹਨਾਂ ਗੁਰਦੁਆਰਿਆਂ ਦੀ ਕੰਧ ਨਾਲ ਖੜਾ ਕਰਕੇ ਜਿਹੜਾ ਉਹ ਉਹਨਾਂ ਦਾ ਮੈਸੈਕਰ ਕੀਤਾ ਗਿਆ, ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਔਰ ਉਸ ਵੇਲੇ ਫੌਰਨ, ਔਰ ਇਸ ਗੱਲ ਦਾ ਧਿਆਨ ਰਹੇ ਕਿ ਵਾਜਪਾਈ ਪ੍ਰਾਈਮ ਮਿਨਿਸਟਰ ਹੈ, LK ਅਡਵਾਨੀ ਉਸ ਵੇਲੇ ਦਾ ਹੋਮ ਮਿਨਿਸਟਰ ਹੈ, ਔਰ ਇੱਕਦਮ ਇਹ ਜਿਹੜੀ ਹੈ ਖਬਰ ਲਵਾਈ ਗਈ ਹੋਮ ਮਿਨਿਸਟਰੀ ਨੇ, ਪਾਕਿਸਤਾਨ ਦੇ ਮਿਲੀਟੈਂਟ ਕਸ਼ਮੀਰੀ ਫਲਾਣਾ ਟਿਮਕਾ, ਨਾਂ ਵੀ ਲਸ਼ਕਰੇ ਤਾਇਬਾ ਕਿ ਕਿਹਦਾ ਨਾਂ ਵੀ ਦੇ ਦਿੱਤਾ ਇਹ। ਸਾਨੂੰ ਉਦੋਂ ਹੀ ਅਸੀਂ ਨੈਕਸਟ ਡੇ ਇੱਥੇ ਪ੍ਰੋਟੈਸਟ ਵੀ ਕੀਤੇ। ਸਾਨੂੰ ਸੀ ਕਿ ਭਾਈ ਇਹਨਾਂ ਦੇ ਉੱਤੇ ਪ੍ਰੈਸ਼ਰ ਸੀ, ਕਸ਼ਮੀਰ ਦੀ ਮੂਵਮੈਂਟ ਪੂਰੀ ਜ਼ੋਰ ਨਾਲ ਚੱਲ ਰਹੀ ਸੀ, ਔਰ ਇਹਨਾਂ ਨੇ ਥਰਡ ਸਿੱਖਾਂ ਨੂੰ ਸੌਫਟ ਟਾਰਗੇਟ ਸਮਝਦੇ ਆ, ਜਿੱਥੇ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਕਸ਼ਮੀਰੀ ਸਿੱਖ ਜਿਹੜੇ ਨੇ ਇਸ ਸਾਰੇ ਸਟਰਗਲ ਦੇ ਪੀਰੀਅਡ, ਜਿਹੜੀ ਕਿ ਇੱਕ ਪਾਸੇ ਕਸ਼ਮੀਰੀ ਆਜ਼ਾਦੀ ਪਸੰਦ, ਇੱਕ ਪਾਸੇ ਭਾਰਤੀ ਹਕੂਮਤ, ਉਹਨਾਂ ਨੇ ਆਪਣਾ ਨਿਊਟਰਲ ਰੋਲ ਕਾਇਮ ਰੱਖਿਆ। ਉਹਨਾਂ ਦੀਆਂ ਹਮਦਰਦੀਆਂ ਭਾਵੇਂ ਖਾੜਕੂਆਂ ਨਾਲ ਰਹੀਆਂ ਹੋਣ, ਲੇਕਿਨ ਉਹਨਾਂ ਨੇ ਨਾ ਖਾੜਕੂ ਮੂਵਮੈਂਟ 'ਚ ਹਿੱਸਾ ਲਿਆ। ਇੰਡੀਅਨ ਗਵਰਨਮੈਂਟ ਚਾਹੁੰਦੀ ਸੀ ਉਹਨਾਂ ਨੂੰ ਬੰਦੂਕਾਂ ਵਗੈਰਾ ਦੇ ਕੇ ਜੀ ਸੈਲਫ ਪ੍ਰੋਟੈਕਸ਼ਨ ਤੇ ਉਹਨਾਂ ਨੂੰ ਐਜ਼ ਏ ਮਰਸਨਰੀ ਵਰਤਣ, ਉਹ ਵੀ ਉਹਨਾਂ ਨੇ ਨਹੀਂ। ਸੋ ਉਹ ਸਿੱਖਾਂ ਨੂੰ ਸਬਕ ਵੀ ਸਿਖਾਉਣਾ ਚਾਹੁੰਦੇ ਸੀ। ਜਦੋਂ ਜਗਮੋਹਨ ਦੇ ਜ਼ਮਾਨੇ 'ਚ ਵੱਡੇ ਪੈਮਾਨੇ 'ਚ ਇਹਨਾਂ ਨੇ ਖੁਦ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ, ਉਦੋਂ ਵੀ ਸਿੱਖਾਂ ਨੇ ਹਿਜਰਤ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਕੋਈ ਸ਼ਿਕਵਾ ਨਹੀਂ। ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੀ ਮਦਰਲੈਂਡ ਆ, ਅਸੀਂ ਛੱਡ ਕੇ ਕਿੱਥੇ ਜਾਣਾ, ਔਰ ਬੜੇ ਦੋਸਤਾਨਾ ਅੰਦਾਜ਼ 'ਚ ਰਹਿ ਰਹੇ ਸੀ। ਹੁਣ ਉਹ ਜਦੋਂ ਇਹ 20 ਮਾਰਚ ਨੂੰ 2000 ਨੂੰ ਇਸ ਕਿਸਮ ਦਾ ਵਰਤਾਰਾ ਕੀਤਾ ਜਾਂਦਾ ਤੇ ਇਹ ਕਸ਼ਮੀਰੀ ਮਿਲੀਟੈਂਟ ਪਾਕਿਸਤਾਨ ਦੇ ਖਾਤੇ 'ਚ ਪਾਇਆ ਜਾਂਦਾ, ਪਰ ਆਮ ਸਿੱਖਾਂ ਨੂੰ ਜਾਂ ਸਿੱਖ ਹਿਊਮਨ ਰਾਈਟਸ ਗਰੁੱਪਸ ਨੇ ਤਾਂ ਉਦੋਂ ਹੀ ਦੱਸਿਆ ਵੀ ਇਹ ਕੌਣ ਜ਼ਿੰਮੇਵਾਰ ਨੇ। ਲੇਕਿਨ ਇਹ ਹਕੀਕਤ ਹੋਰ ਵੀ ਸਾਹਮਣੇ ਆਈ, ਕਿਉਂਕਿ ਉਦੋਂ ਹੋਲੀ ਦਾ ਦਿਨ ਸੀ ਜਿੱਦਣ ਇਹ ਹੋਇਆ, ਔਰ ਜਿਹੜਾ ਇੱਕ ਸਰਵਾਈਵਰ ਹੈ ਜਿਹਨੂੰ ਮਰਿਆ ਛੱਡ ਕੇ ਚਲੇ ਗਏ, ਉਹਨੇ ਕਿਹਾ ਜੀ ਉਹ ਹਿੰਦੀ ਬੋਲ ਰਹੇ ਸੀ, ਉਹਨਾਂ ਦੇ ਮੂੰਹ ਤੇ ਵੀ ਹੋਲੀ ਲੱਗੀ ਹੋਈ ਸੀ ਜਿਵੇਂ, ਔਰ ਇਵੇਂ ਸੀ। ਔਰ
ਇਹ ਇਸ ਗੱਲ ਨੇ ਸ਼ੱਕ ਵੀ ਪਾਇਆ। ਹੁਣ ਉਸ ਪੀਰੀਅਡ ਦੇ ਵਿੱਚ ਜਿਹੜੀ ਸੈਕਟਰੀ ਆਫ ਸਟੇਟ ਸੀ ਕਲਿੰਟਨ ਐਡਮਿਨਿਸਟ੍ਰੇਸ਼ਨ 'ਚ ਮੈਡਲਿਨ ਐਲਬਰਾਈਟ, ਹੁਣ ਤਾਂ ਉਹਦੀ ਡੈਥ ਹੋ ਗਈ ਹੈ ਕੈਂਸਰ ਨਾਲ ਕੁਝ ਵਕਤ ਪਹਿਲਾਂ ਹੀ। ਔਰ ਮੈਡਲਿਨ ਐਲਬਰਾਈਟ ਨੇ ਆਪਣੀ ਟਰਮ ਮੁੱਕਣ ਤੋਂ ਬਾਅਦ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਉਹਨੇ ਰੱਖਿਆ ਦ ਮਾਈਟੀ ਐਂਡ ਐਲਮਾਈਟੀ। ਔਰ ਉਸ ਕਿਤਾਬ ਦਾ ਫੋਰਵਰਡ ਜਾਂ ਮੁੱਖ ਬੰਦ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਔਰ ਉਸ ਪ੍ਰੈਜ਼ੀਡੈਂਟ ਕਲਿੰਟਨ ਦੇ ਪ੍ਰੀਫੇਸ ਦੇ ਵਿੱਚ ਉਹਦੀ ਪਹਿਲੀ ਐਡੀਸ਼ਨ ਦੇ ਵਿੱਚ ਇਹ ਅਲਫਾਜ਼ ਸੀ ਜੋ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ ਇੰਟਰੋਡਕਸ਼ਨ ਦੇ ਵਿੱਚ। ਔਰ ਉਹਨਾਂ ਨੇ ਕਲਿੰਟਨ ਨੇ ਕਿਹਾ ਕਿ ਡਿਊਰਿੰਗ ਮਾਈ ਵਿਜ਼ਿਟ ਟੂ ਇੰਡੀਆ ਇਨ 2000 some Hindu militants decided to vent their outrage by murdering 38 Sikhs in cold blood. If I had not made the trip, the victims would probably still be alive. If I hadn't made the trip because I feared what militants might do, I could not have done my job as President of the United States. ਹੁਣ ਇਹਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ 35 ਸਿੱਖਾਂ ਦਾ ਕਤਲ, ਕੋਲਡ ਬਲੱਡਡ ਮਰਡਰ ਹਿੰਦੂ ਮਿਲੀਟੈਂਟਸ ਨੇ ਕੀਤਾ। ਹੁਣ ਇਹ ਕਲਿੰਟਨ ਦਾ ਕਹਿਣਾ, ਕਿਉਂਕਿ ਉਹਨਾਂ ਦੀਆਂ ਆਪਣੀਆਂ ਏਜੰਸੀਆਂ ਬੈਠੀਆਂ ਨੇ ਉੱਥੇ ਵਿਦਨ ਐਮਬੈਸੀ CIA, ਔਰ ਉਹਨਾਂ ਦੇ ਕੋਲ ਜਾਣਕਾਰੀ ਸੀ ਔਰ ਇਹਨੇ ਉਸ ਗੱਲ ਨੂੰ ਕਨਫਰਮ ਕਰ ਦਿੱਤਾ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਨੇ ਹਿੰਦੀ ਦੇ ਵਿੱਚ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾਏ। ਉਹਨਾਂ ਦੇ ਜਿਹੜਾ ਇੱਕ ਸਰਵਾਈਵਰ ਹੈ ਕਿ ਉਹਨਾਂ ਦੇ ਚਿਹਰੇ ਤੋਂ ਹੋਲੀ ਮਲੀ ਹੋਈ ਸੀ ਔਰ ਉਹ ਹਿੰਦੀ 'ਚ ਬੋਲ ਰਹੇ ਸੀ ਔਰ ਉਹਦੇ ਤੋਂ ਉਹਨਾਂ ਨੇ ਕਲੀਅਰ ਕਰ ਦਿੱਤਾ ਪ੍ਰੈਜ਼ੀਡੈਂਟ ਕਲਿੰਟਨ ਨੇ ਕਿ ਹਿੰਦੂ ਮਿਲੀਟੈਂਟਸ ਨੇ ਜਿਹੜਾ ਉਹਨਾਂ ਸਿੱਖਾਂ ਨੂੰ ਮਾਰਿਆ। ਹੁਣ ਇਹ ਅਸੀਂ 23 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਤੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ 4 ਦਿਨਾਂ ਤੋਂ ਕੀ ਚੱਲ ਰਿਹਾ, ਉਸ ਤੋਂ ਪਹਿਲਾਂ ਮੋਦੀ ਦੀਆਂ ਨੀਤੀਆਂ ਉਹ ਕਿਸਾਨ ਕਾਨੂੰਨਾਂ ਵੇਲੇ ਹੋਣ ਜਾਂ ਦੂਸਰੀਆਂ ਵੇਲੇ ਹੋਣ ਕੀ ਹੈ। ਸੋ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਈ ਉਹ ਔਰ ਆਮ ਆਦਮੀ ਪਾਰਟੀ, ਹੁਣ ਜਦੋਂ ਦੀ ਇਹ ਗੱਲ 2000 ਦੀ ਹੈ ਉਦੋਂ ਤਾਂ ਕਾਂਗਰਸ ਵਰਸਸ BJP ਸੀ ਔਰ ਉਸ ਤੋਂ ਬਾਅਦ 2004 ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਬਣੀ ਕਾਂਗਰਸ ਦੀ ਔਰ 10 ਸਾਲ ਉਹ ਇਨ ਪਾਵਰ 'ਚ ਰਹੇ। ਸੋ ਸਾਡੇ ਲਈ ਕਾਂਗਰਸ BJP ਔਰ ਇਹ ਆਮ ਆਦਮੀ ਪਾਰਟੀ, ਉਹਦੀ ਕੇਜਰੀਵਾਲ ਦੀ ਬਕਵਾਸਬਾਜ਼ੀ ਦੇਖੋ। ਭਗਵੰਤ ਮਾਨ ਨੇ ਜਿਹੜੀ 7.5 ਮਿੰਟ ਨਮਸਕਾਰ ਕਰਕੇ ਔਰ ਉਹ ਭਾਰਤ ਮਾਤਾ ਦੇ ਪੈਰਾਂ 'ਚੋਂ ਹੀ ਨਹੀਂ ਉੱਠਿਆ ਕਿ ਬਈ ਉਹਦੇ ਹੀ ਉਹਨੇ ਪੈਰ ਚੱਟੀ ਜਾਣੇ ਨੇ। ਇਹ ਕਹਿ ਕੇ ਕਿ ਜੀ ਅਸੀਂ ਬਿਲਕੁਲ ਕਿਸੇ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਔਰ ਅਸੀਂ ਫਲਾਣਾ ਕਰ ਦਿਆਂਗੇ। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ, ਹਾਂ ਸਾਡੇ 'ਚੋਂ ਲੋਕ ਜ਼ਰੂਰ ਨੇ ਜਿਹੜੇ ਇੱਕ ਜਾਂ ਦੂਸਰਾ ਰੀਜ਼ਨ ਕਰਕੇ ਆਪਣੇ ਭਰਾਵਾਂ ਦੀਆਂ ਲੱਤਾਂ ਵੀ ਖਿੱਚਦੇ ਨੇ, ਉਹਨਾਂ ਦੇ ਖਿਲਾਫ ਨੈਗੇਟਿਵਿਟੀ ਵੀ ਕਰਦੇ ਨੇ। ਪਰ ਜਦੋਂ ਸਿੱਖ ਕੌਮ ਦੀ ਗੱਲ ਆਉਂਦੀ ਹੈ ਉਹ ਕਾਂਗਰਸ BJP ਆਮ ਆਦਮੀ ਪਾਰਟੀ ਕਮਿਊਨਿਸਟ ਬਿਲੀਵਿੰਗ ਹਿੰਦੂ ਨਾਨ ਬਿਲੀਵਿੰਗ ਹਿੰਦੂ ਕੋਈ ਵੀ ਹੋਏ ਉਸ ਨੇ ਸਿੱਖ ਦੁਸ਼ਮਣੀ ਪਾਲੀ ਹੈ, ਸਿੱਖ ਦੁਸ਼ਮਣੀ ਪਾਲਣੀ ਹੈ। ਇਹ ਹੁਣ ਸਾਨੂੰ ਸਮਝਣ ਦੀ ਲੋੜ ਹੈ ਕਿ ਭਾਈ ਅਸੀਂ ਕਿਵੇਂ ਇਸ ਕਲੈਕਟਿਵ ਜਿਹੜੇ ਨਫ਼ਰਤ ਪਾਲਦੇ ਨੇ, ਅਜੇ ਸਿੱਖਾਂ ਦੇ ਖਿਲਾਫ ਕਿਸੇ ਲਈ ਨਫ਼ਰਤ ਨਹੀਂ ਔਰ ਅਸੀਂ ਹਮੇਸ਼ਾ ਰਿਪੀਟਡਲੀ ਕਹਿੰਦੇ ਹਾਂ ਕਿ 18ਵੀਂ ਸਦੀ 'ਚ ਵੀ ਸਾਡੀ ਲੜਾਈ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ, ਸਟੇਟ ਦੇ ਖਿਲਾਫ ਸੀ। ਔਰ ਅੱਜ ਵੀ ਸਾਡੀ ਲੜਾਈ ਇਹਦੇ ਬਾਵਜੂਦ ਕਿ ਇਹ ਕੀ ਕਰਦੇ ਨੇ, ਅਸੀਂ ਕੋਈ ਕਿਸੇ ਨਾਲ ਮਜ਼ਹਬ ਦੀ ਬਿਨਾਂ ਤੇ ਨਫ਼ਰਤ ਨਹੀਂ ਕਰਦੇ, ਪਰ ਆਪਣੇ ਹੱਕ ਲੈਣ ਲਈ ਸਾਨੂੰ ਇਹ ਸਮਝਣਾ ਹੋਏਗਾ ਕਿ ਸਾਡਾ ਦੁਸ਼ਮਣ ਇਹ ਕਲੈਕਟਿਵ, ਇਹਨਾਂ 'ਚੋਂ ਇਹ ਐਕਸਪੈਕਟ ਕਰੋ ਕਿ ਜੀ ਇਹ ਥੋੜਾ ਚੰਗਾ ਹੈ, ਇਹ ਥੋੜਾ ਨਹੀਂ। ਸਾਨੂੰ ਇਸੇ ਹੀ ਗੱਲ ਦੇ ਉੱਤੇ ਹੁਣ ਫੋਕਸ ਕਰਨਾ ਹੋਏਗਾ ਕਿ ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ ਇੰਡੀਅਨ ਆਰਮੀ ਜੈਕ ਬੂਟ ਦੇ ਥੱਲੇ ਹੈ ਸਾਡਾ ਹੋਮਲੈਂਡ ਦਰਿਆਏ ਜਮਨਾ ਤੋਂ ਵਾਗਾ ਤੱਕ, ਉਹਨੂੰ ਅਸੀਂ ਕਿਵੇਂ ਲਿਬਰੇਟ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ,
ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਹੁਣ ਉਸ ਮੋੜ ਤੇ ਆ ਕੇ ਖੜ ਗਈ ਹੈ ਜਿੱਥੇ ਉਸ ਨੂੰ ਆਜ਼ਾਦ ਰਹਿਣ ਲਈ ਪੱਕਾ ਹੱਲ ਲੱਭਣਾ ਹੋਵੇਗਾ। ਅਸੀਂ ਸਮਝਦੇ ਹਾਂ ਕਿ ਇੰਡੀਅਨ ਸਟੇਟ ਵੱਲੋਂ ਪੰਜਾਬ ਨੂੰ ਕਿਸੇ ਸਹਾਰਾ ਬਣਾਉਣ ਦੀ ਸਾਜ਼ਿਸ਼ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਲੋੜ ਹੈ। ਪੰਜਾਬ ਦੀ ਸਿੱਖ ਕਿਰਸਾਨੀ ਵੱਲੋਂ ਕ੍ਰੌਪ ਬਾਈਕਾਟ ਜਾਂ ਫਸਲਾਂ ਨਾ ਬੀਜਣ ਦੇ ਹਥਿਆਰ ਦਾ ਇਸਤੇਮਾਲ ਕਰਨ ਦਾ ਜਿਹੜਾ ਵੇਲਾ ਹੈ ਉਹ ਆ ਗਿਆ ਹੈ ਔਰ ਇਸੇ ਤਰ੍ਹਾਂ ਹਿੰਦੂਤਵੀ ਬਿਜ਼ਨਸ ਦਾ ਵੀ ਜਿਹੜਾ ਟੋਟਲ ਬਾਈਕਾਟ ਕਰਨਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੀ ਇਸ ਬਾਬਤ ਜਿਹੜੀ ਲਿਖਤ ਹੈ ਉਹ ਸਾਨੂੰ ਮਸੂਲ ਹੋਈ ਹੈ ਸਰਦਾਰ ਪਰਮਿੰਦਰ ਸਿੰਘ ਕੈਨੇਡਾ ਜੀ ਵੱਲੋਂ। ਸੋ ਉਹਨਾਂ ਬਾਰੇ ਆਪਾਂ ਜਿਹੜੀ ਹੈ ਸਾਂਝ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ YouTube ਦੇ ਲਾਈਵ ਚੈਟ ਦੇ ਉੱਤੇ ਨੇ। ਜੀ ਬਹੁਤ ਸਾਰਿਆਂ ਦੇ ਕਮੈਂਟ ਨੇ, ਪਰ ਕਿਉਂਕਿ ਸਾਡੇ ਪਿਛਲੇ ਸੈਗਮੈਂਟ ਅੱਜ ਕੱਲ ਵੀਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉਹ ਸਾਰੇ ਇਸ਼ੂ ਦੇ ਉੱਤੇ ਹੁੰਦੇ ਨੇ ਔਰ ਉਹਦੇ ਬਾਰੇ ਕਿਉਂਕਿ ਦਰਸ਼ਕ ਵੱਧ ਤੋਂ ਵੱਧ ਜਾਣਕਾਰੀ ਚਾਹੁੰਦੇ ਨੇ, ਇਸ ਲਈ ਅਸੀਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਕਮੈਂਟਸ ਨੂੰ ਸ਼ੇਅਰ ਨਹੀਂ ਕਰ ਪਾਵਾਂਗੇ। ਔਰ ਜਿਹੜਾ ਟੌਪਿਕ ਹੁਣ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਕਿਉਂਕਿ ਪਿਛਲੇ ਸੈਗਮੈਂਟ ਦੇ ਵਿੱਚ ਅਸੀਂ ਵਿਦ ਕਨਵਿਕਸ਼ਨ ਔਰ ਵਿਦ ਡੇਟਾ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਜਦੋਂ ਸਿੱਖ ਇਸ਼ੂ ਪੰਜਾਬ ਦੀ ਧਰਤੀ ਦਾ ਇਸ਼ੂ ਔਰ ਪੰਜਾਬ ਨਾਲ ਵੀ ਦੁਸ਼ਮਣੀ ਇਸ ਲਈ ਹੈ ਕਿਉਂਕਿ ਇੱਥੇ ਸਿੱਖ ਵਸਦੇ ਨੇ, ਸਿੱਖਾਂ ਦੀ ਬਹੁਤ ਗਿਣਤੀ ਹੈ। ਹਾਲਾਂ ਆਪਣੀ ਗਿਣਤੀ ਜਦੋਂ ਉਹਨਾਂ ਨੇ ਖਾਲਿਸਤਾਨ ਦੇ ਕਨਸੈਪਟ ਨੂੰ ਡੀਰੇਲ ਕਰਨਾ ਹੁੰਦਾ ਫਿਰ ਕਹਿਣਗੇ ਕਿ ਜੀ ਦੇਖੋ ਇੱਥੇ ਤਾਂ 40% ਹਿੰਦੂ ਨੇ, 45% ਹਿੰਦੂ ਨੇ। ਔਰ ਇਸੇ ਤਰ੍ਹਾਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਜੀ ਤੁਸੀਂ ਖਾਲਿਸਤਾਨ ਮੰਗਦੇ ਹੋ, ਫਿਰ ਇੱਥੇ ਤਾਂ 40% 42% ਹਿੰਦੂ ਨੇ, ਉਹਨਾਂ ਦਾ ਕੀ ਬਣੇਗਾ? ਉਹਨਾਂ ਨੇ ਕਿਹਾ ਜੀ ਤੁਸੀਂ ਇਹ ਦੇਖੋ ਕਿ ਵੀ ਜੇ ਤੁਸੀਂ 42% ਤੁਹਾਡੇ ਕਹਿਣ ਮੁਤਾਬਕ ਤੁਸੀਂ ਹੋ ਜਿਹੜੇ ਨਹੀਂ ਹੋ, ਤੁਸੀਂ ਸੁਰੱਖਿਅਤ ਨਹੀਂ ਹੋਵੋਗੇ ਖਾਲਿਸਤਾਨ 'ਚ। ਜੇ ਤੁਹਾਨੂੰ ਇਹ ਫਿਕਰ ਸਤਾ ਰਿਹਾ ਤੇ ਸਾਡੇ 2% ਸਿੱਖਾਂ ਦਾ ਭਾਰਤ ਦੇ ਵਿੱਚ ਕੀ ਹਾਲ ਹੈ, ਜਾਂ ਅਸੀਂ ਕਿਵੇਂ ਸੁਰੱਖਿਅਤ ਮਹਿਸੂਸ ਕਰੀਏ ਜਦੋਂ ਤੁਸੀਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ? ਔਰ ਉਹਦਾ ਕੋਈ ਜਵਾਬ ਨਹੀਂ ਸੀ ਹੁੰਦਾ ਉਹਨਾਂ ਕੋਲ ਕਹਿਣ ਨੂੰ। ਲੇਕਿਨ ਅਸੀਂ ਜੇ ਕਨਕਲੂਜਨ ਵੱਲ ਜਾਂ ਹੱਲ ਵੱਲ ਆਈਏ, ਜਿਵੇਂ ਵੀਰ ਪਰਮਿੰਦਰ ਸਿੰਘ ਹੋਰਾਂ ਦੀ ਇਹ ਲਿਖਤ, ਉਸ ਦਾ ਇੱਕ ਹਿੱਸਾ ਅਸੀਂ ਇਸ ਜਿਹੜਾ ਟ੍ਰੈਜਡੀ ਵਾਪਰ ਰਹੀ ਹੈ ਉਸ ਤੋਂ ਪਹਿਲਾਂ ਸ਼ੁਰੂ ਕੀਤਾ ਸੀ, ਪਰ ਕਿਉਂਕਿ ਇਹ ਇਸ਼ੂ ਇੰਨਾ ਫਿਰ ਡੋਮੀਨੇਟ ਸੀ ਅਸੀਂ ਉੱਥੋਂ ਤੱਕ ਹੀ ਰੁਕ ਗਏ ਸੀ। ਜਿਵੇਂ ਉਹਨਾਂ ਨੇ ਇੰਡਸਟਰੀਅਲ ਪਾਲਿਸੀ ਕੀ ਰਹੀ ਇੰਡੀਅਨ ਗਵਰਨਮੈਂਟ ਦੀ, ਕਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਉਹ ਇੰਡਸਟਰੀ ਲਿਆਂਦੀ ਜਿਸ ਦਾ ਕੋਈ ਰਾ ਮਟੀਰੀਅਲ ਨਹੀਂ ਸੀ ਔਰ ਬਾਹਰੋਂ ਰਾ ਮਟੀਰੀਅਲ ਵੀ, ਔਰ ਕਿਵੇਂ ਉਹਨਾਂ ਨੇ ਉਹਦੇ ਥੱਲੇ ਡੈਮੋਗ੍ਰਾਫੀ ਬਦਲੀ, ਕਿਵੇਂ ਪੂਰਬੀਆ ਬਈਆ ਲੇਬਰ ਲਿਆ ਕੇ ਜਿਹੜੀ ਆ ਉਹਨਾਂ ਦੇ ਵਿੱਚ ਰੱਖੀ, ਔਰ ਕਿਵੇਂ ਉਸ ਨੇ ਪੰਜਾਬ ਦਾ ਪਾਣੀ ਔਰ ਮਿੱਟੀ ਔਰ ਹਵਾ ਉਸ ਨੂੰ ਪੋਲਿਊਟ ਕੀਤਾ। ਉਹਨਾਂ ਸਾਰੇ ਡੇਂਜਰਸ ਨੂੰ ਸਾਡੇ ਦਰਸ਼ਕਾਂ ਵੱਲੋਂ ਉਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ ਔਰ ਉਹਨਾਂ ਨੇ ਦੂਸਰਾ ਪਾਰਟ ਜਿਹੜਾ ਸੀ ਉਹਨਾਂ ਦੀ ਲਿਖਤ ਦਾ, ਉਹਦੇ 'ਚ ਉਹਨਾਂ ਨੇ ਹੱਲ ਸੁਝਾਇਆ ਸੀ। ਹਾਲਾਂ ਜਦੋਂ ਉਹਨਾਂ ਨੇ ਹੱਲ ਵੱਲ ਇਸ਼ਾਰਾ ਕੀਤਾ ਸੀ ਤਾਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਵੀ ਹੋਪ ਸੀ ਕਿ ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਰੂਪ 'ਚ ਪੰਜਾਬ ਨੂੰ ਇੱਕ ਨੌਜਵਾਨ ਲੀਡਰ ਮਿਲਿਆ ਜਿਹੜਾ ਕਿ ਇਹਨਾਂ ਇਸ਼ੂਜ਼ ਨੂੰ ਫਰਦਰ ਟੂ ਦਾ ਕਨਕਲੂਜਨ ਲਿਜਾ ਸਕਦਾ ਹੈ। ਹੁਣ 4 ਦਿਨਾਂ 'ਚ ਉਹ ਹਾਲਾਤ ਤਾਂ ਇਸ ਵੇਲੇ ਨਜ਼ਰ ਨਹੀਂ ਆ ਰਹੇ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸੋਲੂਸ਼ਨ ਦੇ ਤੌਰ ਦੇ ਉੱਤੇ ਜਿਸ ਨੂੰ ਅਸੀਂ ਫੁੱਲੀ ਐਂਡੋਰਸ ਕਰਦੇ ਹਾਂ, ਕਿਉਂਕਿ ਬਹੁਤ ਵਾਰ ਇਹ ਨਹੀਂ ਹੁੰਦਾ ਕਿ ਕੌਣ ਕਹਿ ਰਿਹਾ ਹੈ, ਗੱਲ ਇਹ ਹੁੰਦੀ ਹੈ ਵੀ ਜਦੋਂ ਕਿਸੇ ਇਸ਼ੂ ਦੇ ਉੱਤੇ ਕੋਈ ਤੱਥਾਂ ਦੇ ਨਾਲ ਗੱਲ ਹੁੰਦੀ ਹੈ ਔਰ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਵੀ ਬਾਕੀ ਤੁਹਾਡੇ ਕੋਲ ਕੀ ਆਪਸ਼ਨ ਹੈ। ਜੂਨ 84 ਤੱਕ ਅਨੰਦਪੁਰ ਦਾ ਮਤਾ ਸੀ ਕਿ ਜੀ ਆਟੋਨਮੀ ਮਿਲ ਜਾਏ, ਸ਼ਾਇਦ ਪੰਜਾਬ ਆਪਣਾ ਆਪ। ਹੁਣ ਤਾਂ ਜਦੋਂ ਡੂ ਔਰ ਡਾਈ ਬੈਟਲ ਹੈ ਤਾਂ ਉਹਦੇ 'ਚ ਤਾਂ ਸਾਨੂੰ ਇਹੀ ਦੇਖਣਾ ਹੋਏਗਾ ਵੀ ਅਸੀਂ ਕਿਵੇਂ ਇੱਕ ਆਪਣੇ ਉਸ ਸੂਬੇ ਨੂੰ ਇਹਨਾਂ ਦੀ ਮਾਰ ਤੋਂ ਵੀ ਬਚਾਉਣਾ ਹੈ, ਬਟ ਨਾਲ ਦੀ ਨਾਲ ਅਸੀਂ ਆਪਣਾ ਕਿਵੇਂ ਖਾਲਿਸਤਾਨ ਵੱਲ ਵੀ ਜਿਹੜੀ ਹੈ ਉਹ ਪੇਸ਼ਕਦਮੀ ਕਰਨੀ ਹੈ। ਔਰ ਉਹਦੇ 'ਚ ਉਹਨਾਂ ਨੇ ਹੱਲ ਦੇ ਤੌਰ ਤੇ ਲਿਖਿਆ ਸੀ ਕਿ ਵੀ ਅੱਜ ਜਿਹੜੇ ਜਿਓ ਪੋਲੀਟੀਕਲ ਹਾਲਾਤ ਨੇ ਇਹ ਸਾਡੇ ਲਈ ਗੋਲਡਨ ਓਪਰਚੁਨਿਟੀ ਹੈ। ਜਿਵੇਂ ਤਿਕੜੀ ਨੇ 1947 ਵੇਲੇ ਇੱਕੋ ਤੀਰ ਨਾਲ ਸਾਡੇ ਪੰਜਾਬ ਨੂੰ ਵੰਡਿਆ, 10 ਲੱਖ ਤੋਂ ਵੱਧ ਮਾਸੂਮ ਲੋਕਾਂ ਦਾ ਕਤਲ ਕਰਵਾਇਆ,
ਸਾਡੇ ਅਮੀਰ ਸੱਭਿਆਚਾਰ ਨੂੰ ਢਾਹ ਲਾਈ, ਸਾਡੇ ਗੁਰਧਾਮ ਖੋਏ, ਆਰਥਿਕ ਪੱਖੋਂ ਕਮਜ਼ੋਰ ਕੀਤਾ, ਧਾਰਮਿਕ ਪੱਖੋਂ ਜ਼ਲੀਲ ਕੀਤਾ, ਸਾਡੀਆਂ ਪਰੰਪਰਾਵਾਂ ਦਾ ਘਾਣ ਕੀਤਾ। ਅੱਜ ਸਾਡੇ ਕੋਲ ਵੀ ਉਹ ਮੌਕਾ ਹੈ ਕਿ ਅਸੀਂ ਇੱਕ ਤੀਰ ਨਾਲ ਇਹਨਾਂ ਦੇ ਗੋਡੇ ਲਵਾ ਸਕਦੇ ਹਾਂ। ਪੰਜਾਬ ਵਿੱਚੋਂ ਭਈਏ ਤੇ ਗੈਰ ਪੰਜਾਬੀ ਬਿਨਾਂ ਵਿਰੋਧ ਕੀਤਿਆਂ ਕੱਢ ਸਕਦੇ ਹਾਂ। ਹਿੰਦੁਸਤਾਨੀ ਇਕਨੋਮੀ ਵਿੱਚ ਕ੍ਰਾਈਸਿਸ ਲਿਆ ਸਕਦੇ ਹਾਂ ਤੇ ਹੋ ਸਕਦਾ ਹੈ ਅਰਾਜਕਤਾ ਨਾਲ ਭਾਰਤ ਦੇ ਟੋਟੇ ਵੀ ਹੋ ਜਾਣ ਤੇ ਖਾਲਿਸਤਾਨ ਦੀ ਆਵਾਜ਼ ਨੂੰ ਮਸਲਣ ਵਾਲੇ ਆਪ ਹੀ ਮਸਲੇ ਜਾਣ। ਹੁਣ ਇਹ ਮਸਲਨ ਲਫ਼ਜ਼ ਵੀ ਉਹਨੇ ਅਮਿਤ ਸ਼ਾਹ ਨੇ ਇਸਤੇਮਾਲ ਕੀਤਾ ਸੀ ਕਿ ਮਸਲ ਦੇਂਗੇ, ਔਰ ਉਹਨਾਂ ਨੇ ਕਿਹਾ ਵੀ ਅੱਜ ਜਿਹੜੇ ਹਾਲਾਤ ਨੇ ਜੀਓ ਪੋਲੀਟੀਕਲ, ਜਿਵੇਂ ਇਹਨਾਂ ਨੇ 1947 ਚ ਇੱਕੋ ਤੇ ਪੰਜਾਬ ਵੀ ਵੰਡਿਆ, 10 ਲੱਖ ਮਰਡਰ, 1 ਕਰੋੜ ਲੋਕ ਬੇਘਰੇ, ਇੱਕ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼, ਔਰ ਆਪਣਾ ਜਿਹੜਾ ਅੱਡ ਮੁਲਕ ਉਹਨਾਂ ਨੇ ਕਿਵੇਂ ਸਾਡਾ ਆਰਥਿਕ ਪੱਖ ਵੀ ਕਮਜ਼ੋਰ ਹੋਇਆ, ਸਾਡੇ ਗੁਰਧਾਮ ਵੀ ਖੋਏ ਗਏ। ਉਹਨਾਂ ਨੇ ਕਿਹਾ ਵੀ ਹੁਣ ਮੌਕਾ ਹੈ। ਫਿਰ ਉਹਨਾਂ ਨੇ ਕਿਹਾ ਕਿ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਹਾਲਾਤ ਅੰਦਰੂਨੀ ਤੇ ਅੰਤਰਰਾਸ਼ਟਰੀ ਅਜਿਹੇ ਬਣ ਚੁੱਕੇ ਨੇ ਕਿ ਸਾਡੇ ਇੱਕ ਤੀਰ ਨਾਲ ਹਿੰਦੁਸਤਾਨ ਦੀਆਂ ਚੀਕਾਂ ਨਿਕਲ ਜਾਣੀਆਂ ਨੇ ਤੇ ਸਾਰੇ ਮਸਲੇ ਹੱਲ ਹੋ ਸਕਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਇਹ ਆਈਡੀਆ, ਜੇ ਤੁਸੀਂ ਇੱਕ ਚਾਈਨਾ ਦੀ ਕੋਈ ਗੱਲ ਕੀਤੀ ਸੀ, ਉਸ ਚੋਂ ਹੀ ਇਹ ਆਈਡੀਆ ਨਿਕਲਿਆ। ਮੈਂ ਵਕਤ ਦੀ ਘਾਟ ਕਰਕੇ ਬਹੁਤਾ ਉਸ ਦੇ ਉੱਤੇ ਗੱਲ ਨਹੀਂ ਕਰਾਂਗਾ। ਔਰ ਉਹਨਾਂ ਨੇ ਕਿਹਾ ਜੀ ਉਸੇ ਆਈਡੀਆ ਦੇ ਮੁਤਾਬਕ ਜਿਹੜੀ ਮੇਰੀ ਸੋਚ 'ਚ ਆਇਆ ਕਿ ਇੱਕ ਲੋਹਾਰ ਦੀ ਤੇ 100 ਸੁਨਿਆਰ ਦੀ ਵਾਲੀ ਗੱਲ ਹੈ। ਜਿਵੇਂ ਉਹਨਾਂ ਨੇ ਕਿਹਾ ਕਿ ਵੀ ਕੁਝ ਦਿਨ ਪਹਿਲਾਂ ਖਾਲਸਾ ਫੌਜ ਦੀ ਗੱਲ ਕੀਤੀ ਸੀ, ਜਿਸ ਲਈ ਪੈਸੇ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਤੇ ਮਨਜ਼ੂਰੀਆਂ ਲਈ ਸਮਾਂ ਵੀ ਲੱਗਣਾ, ਜੋ ਅੰਤਮ ਰਾਹ ਹੈ। ਔਰ ਅਸੀਂ ਵੀ ਇੱਕ ਸੈਗਮੈਂਟ ਪਿਛਲੇ ਕੱਲ ਹੀ ਸ਼ਾਇਦ ਇਹ ਗੱਲ ਕੀਤੀ ਕਿ ਭਾਈ ਹੁਣ ਤਾਂ ਇਹ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਰਾਇਸੀਨਾ ਡਾਇਲੌਗ ਹੋਇਆ 7ਵਾਂ ਕਿ 8ਵਾਂ, ਦਿੱਲੀ 'ਚ ਉਹਨਾਂ ਦਾ ਆਰਮੀ ਦਾ ਸਰਵਿੰਗ ਜਿਹੜਾ ਜਨਰਲ ਹੈ ਉਹ ਡਿਸਕਸ ਕਰ ਰਿਹਾ ਜੀ ਪੰਜਾਬ ਦੀ ਕਿ ਵੀ ਸਾਨੂੰ ਲੜਾਈ ਲੜਨੀ ਪੈਣੀ ਹੈ ਪੰਜਾਬ ਦੇ ਪਲੇਨਸ। ਬਿਲਕੁਲ ਉਵੇਂ ਹੀ ਪੰਜਾਬ ਦਾ ਲੈਂਡਸਕੇਪ ਈਸਟਰਨ ਸੂਬੇ ਯੂਕਰੇਨ ਦੇ ਡੋਰਬੇਨ ਕੀ ਹੈ ਉਹਦਾ ਨਾਂ, ਉਹਦੇ ਵਰਗਾ। ਸੋ ਉਹ ਤਾਂ ਪਲਾਨ ਕਰ ਰਹੇ ਨੇ, ਔਰ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਜੇ ਇਹ ਸਾਡੀ ਧਰਤੀ ਤੇ ਆ ਕੇ ਸਾਨੂੰ ਕਿਵੇਂ ਦੱਬਣਾ ਹੈ, ਉਸ ਦੀ ਪਲਾਨ ਕਰ ਰਹੇ ਨੇ। ਤੇ ਸਾਨੂੰ ਵੀ ਆਪਣੀ ਖਾਲਸਾ ਫੌਜ ਦੇ ਨਾਤੇ, ਔਰ ਇਹਨਾਂ ਨੂੰ ਜਿਹੜਾ ਇਹ ਵੀ ਸੁਝਿਆ ਕਿ ਉਹ ਅੰਮ੍ਰਿਤਪਾਲ ਸਿੰਘ ਨਾਲ ਜੋੜ ਕੇ ਕਹਾਣੀ ਬਣਾ ਰਹੇ ਨੇ। ਇਹ ਇਹਨਾਂ ਨੂੰ ਹੀ ਜਦੋਂ ਇਹ ਹੁੰਦਾ ਹੈ ਕਿ ਵੀ ਉਹ ਕਹਿੰਦੇ ਨੇ ਕਿ ਵੀ ਬਿੱਲੀ ਨੂੰ ਚੂਹਿਆਂ ਦੇ ਸੁਪਨੇ, ਔਰ ਇਹਨਾਂ ਨੂੰ ਇਹ ਨਜ਼ਰ ਆਉਂਦਾ ਵੀ ਸਿੱਖਾਂ ਦੇ ਕੋਲ ਅਲਟੀਮੇਟਲੀ ਸਿੱਖਾਂ ਨੇ ਜਿਹੜਾ ਉਹ ਲੜਨਾ ਸਾਡੇ ਨਾਲ, ਔਰ ਫਾਈਨਲ ਜਿਹੜੀ ਬੈਟਲ ਹੈ ਉਸ ਲੈਵਲ ਦੀ ਹੋਏਗੀ। ਤਾਂ ਉਹਨਾਂ ਨੇ ਕਿਹਾ ਵੀ ਉਹ ਤਾਂ ਸਾਡੇ ਲਈ ਅੰਤਮ ਰਾਹ ਹੈ। ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਜਿਹੜਾ ਇਹ ਵਿਚਾਰ ਹੈ ਉਸ ਨੂੰ ਤੁਸੀਂ ਵਿਚਾਰ ਕੇ ਫਿਰ ਡਿਸਕਸ ਕਰੋ। ਉਹਨਾਂ ਨੇ ਕਿਹਾ ਕਿ ਵੀ ਵਿਚਾਰ ਇਹ ਹੈ ਕਿ ਆਉਂਦੀ ਫਸਲ ਮੰਡੀ ਵਿੱਚ ਨਹੀਂ ਸੁੱਟਣੀ, ਕਿ ਵੀ ਫਸਲ ਤੁਸੀਂ ਪੈਦਾ, ਅੱਜ ਵੀ ਉਹਨਾਂ ਦਾ ਸੈਂਟਰਲ ਪੋਲ ਵੀਟ ਰਾਈਸ ਵੱਡਾ ਹਿੱਸਾ ਪੰਜਾਬ ਦਾ। FCI ਤੇ ਹੋਰ ਖਰੀਦਣ ਵਾਲੀਆਂ ਏਜੰਸੀਆਂ ਦਾ ਮੁਕੰਮਲ ਬਾਈਕਾਟ ਤੇ ਨਾ ਹੀ ਝੋਨਾ ਬੀਜਣਾ, ਕਿ ਵੀ ਇਹ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਮੈਜੋਰਿਟੀ ਆਲਮੋਸਟ 90% ਕੀ 95% ਸਿੱਖ ਕਿਸਾਨੀ ਹੈ ਕਿ ਵੀ ਤੁਸੀਂ ਕਣਕ ਵੇਚਣੀ ਨਹੀਂ ਹੈ ਤੇ ਝੋਨਾ ਬੀਜਣਾ ਨਹੀਂ ਹੈ। ਹਰ ਕਿਸਾਨ ਆਪਣੀ ਫਸਲ ਸੰਭਾਲੇ। ਮੈਂ ਸਮਝ ਸਕਦਾ ਇਹ ਸੌਖਾ ਨਹੀਂ, ਪਰ ਕਿਤੇ ਜ਼ਲੀਲ ਧਰਨਿਆਂ ਔਰ ਦੂਸਰੇ ਅਦਾਲਤੀ ਝੂਠੇ ਕੇਸਾਂ ਸਿੱਧੀ ਲੜਾਈ ਨਾਲੋਂ ਜ਼ਰੂਰ ਸੌਖਾ ਹੈ। ਇਹ ਕਿੰਨੀ એનર્ਜੀ। ਔਰ ਠੀਕ ਅੱਜ ਇਹ ਕਹਿ ਰਹੇ ਸੀ ਜੀ ਪਹਿਲਾਂ ਅਸੀਂ ਬੈਠੇ ਆਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਕਿ ਕੈਦੀ ਸਿੱਖ, ਬੰਦੀ ਸਿੱਖ, ਸਿਆਸੀ ਕੈਦੀ ਛੱਡੋ। ਹੁਣ ਕਹਿੰਦੇ ਵੀ ਦੁਨੀਆ ਭਰ 'ਚ ਸਿੱਖ ਨਿਕਲੇ ਨੇ, ਇੱਥੇ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਦੱਸੋ ਕਿੱਥੇ ਹੈ, ਕਿ ਵੀ ਅਸੀਂ ਕਦੋਂ ਤੱਕ ਇਹ ਸਿੰਪਟਮਸ ਹੀ ਲੜਦੇ ਰਵਾਂਗੇ। ਉਹਨਾਂ ਦੀਆਂ ਜਵਾਨੀਆਂ ਗਲ ਗਈਆਂ 28 30 ਸਾਲ, ਹੁਣ ਨਵੇਂ ਉਹਨਾਂ ਨੇ ਚੁੱਕ ਲਏ ਕੱਲੇ ਭਾਈ ਅੰਮ੍ਰਿਤਪਾਲ ਸਿੰਘ ਨਹੀਂ। ਜਦੋਂ ਅਸੀਂ ਸੈਂਕੜਿਆਂ ਦੀ ਗਿਣਤੀ 'ਚ ਔਰ ਕਿੱਥੇ ਜਾ ਕੇ ਕਾਲਾ ਪਾਣੀ ਅਸਾਮ ਡੁਬਰੂ ਜ਼ਿਲ੍ਹੇ ਦੀਆਂ ਜੇਲ੍ਹਾਂ 'ਚ ਭੇਜ ਰਹੇ ਨੇ। ਉਹਨਾਂ ਨੇ ਕਿਹਾ ਵੀ ਇਹ ਲੜਾਈ ਨਾਲੋਂ ਤਾਂ ਨਹੀਂ ਹੈ ਇਹ ਕੋਈ ਔਖਾ, ਕਿ ਵੀ ਇੰਨੇ ਨੇ ਜਿਹੜੇ ਅਸੀਂ ਜ਼ਲੀਲ ਹੋ ਰਹੇ ਹਾਂ। ਹਿੰਦੁਸਤਾਨ ਕੋਲ ਕਾਗਜ਼ਾਂ ਵਿੱਚ 4-5 ਸਾਲ ਦਾ ਅਨਾਜ ਹੈ, ਪਰ ਹਕੀਕਤ ਵਿੱਚ ਵੱਧ ਤੋਂ ਵੱਧ 2-3 ਸਾਲ ਦਾ ਹੈ। ਪੰਜਾਬ ਦਾ ਨੈਸ਼ਨਲ ਪੂਲ ਵਿੱਚ ਕਣਕ ਦਾ 35%, ਚੌਲਾਂ ਦਾ 35% ਤੇ ਨਰਮੇ ਦਾ 40% ਹਿੱਸਾ ਹੈ ਜਿਹੜਾ ਸੈਂਟਰਲ ਪੂਲ 'ਚ ਦਿੱਤਾ ਜਾਂਦਾ ਹੈ। ਜੇ ਇੰਡੀਪੈਂਡੈਂਟ ਏਜੰਸੀ ਦਾ ਡਾਟਾ ਚੈੱਕ ਕਰੋ ਤਾਂ ਇਹ ਪਰਸੈਂਟੇਜ 5 ਤੋਂ 10% ਹੋਰ ਵੱਧ ਜਾਂਦੀ ਹੈ। ਕਿ ਡਾਟਾ ਨਾਲ ਤਾਂ ਇਹ ਛੇੜਛਾੜ ਕਰਦੇ ਹੀ ਨੇ ਕਿ ਜੋ ਇਹ ਕਹਿ ਰਹੇ ਨੇ 30 ਚਾਹੇ ਉਦੋਂ ਤੋਂ ਵੀ ਆਲਮੋਸਟ ਅੱਧੋ 50% ਦੇ ਨੇੜੇ ਤੇੜੇ ਹੋਏਗਾ। ਭਾਰਤ ਨੇ ਪਿੱਛੇ ਜੇ
50,000 ਟਨ ਕਣਕ ਅਫਗਾਨਿਸਤਾਨ ਨੂੰ ਭੇਜੀ ਕਿ ਚਲੋ ਪੰਜਾਬ ਤੋਂ ਆ ਹੀ ਜਾਣੀ ਹੈ। ਕਿਸੇ ਹੱਦ ਤੱਕ ਅਡਾਨੀ ਰਾਹੀਂ ਪੰਜਾਬ ਦੀ ਧਰਤੀ ਤੇ ਫਸਲਾਂ ਤੇ ਕੰਟਰੋਲ ਕਰਨਾ ਵੀ ਇਹ ਮਕਸਦ ਹੋ ਸਕਦਾ ਹੈ ਕਿ ਭਵਿੱਖ ਵਿੱਚ ਅਸੀਂ ਇਹਨਾਂ ਨੂੰ ਅੰਨ ਦੇਣ ਤੋਂ ਇਨਕਾਰ ਨਾ ਕਰੀਏ। ਇਹ ਬਿਲਕੁਲ ਠੀਕ ਹੈ। ਉਹਨਾਂ ਨੇ ਅਜੇ ਖੇਤੀ ਕਾਨੂੰਨ ਬਾਅਦ ਚ ਬਣੇ, ਪੰਜਾਬ ਦੇ ਵਿੱਚ ਅਡਾਨੀ ਦੇ ਸਾਈਲੋ ਬਣਾ ਦਿੱਤੇ। ਉਹਨਾਂ ਨੂੰ ਇਹ ਸੀ ਕਿ ਵੀ ਇੱਕ ਸਟੇਜ ਆਏਗੀ ਔਰ ਉਹਨਾਂ ਨੇ ਕਿਹਾ ਜੀ ਜਦੋਂ ਇੱਕ ਵਾਰੀ ਤੁਸੀਂ ਇਸ ਲੈਵਲ ਦੇ ਉੱਤੇ ਕਾਨੂੰਨ ਬਣਾ ਦਿੱਤੇ 5-5 ਏਕੜ ਵਾਲੇ ਜਾਂ ਦੂਜੇ ਤਾਂ ਸਰਵਾਈਵ ਹੀ ਨਹੀਂ ਕਰ ਸਕਦੇ, ਉਹ ਜ਼ਮੀਨ ਉਹ ਕਾਰਪੋਰੇਟ ਸੈਕਟਰ ਵੱਲ ਆਣਗੇ ਔਰ ਉਹਦੇ ਥੱਲੇ ਤੁਹਾਡੀਆਂ ਜ਼ਮੀਨਾਂ ਉਹ ਤੁਹਾਨੂੰ ਕਹਿਣਗੇ ਠੀਕ ਹੈ ਜੀ ਇਹਨਾਂ ਤੁਹਾਨੂੰ ਅਸੀਂ ਦੇਈ ਜਾਵਾਂਗੇ। ਤੇ ਉਹਨਾਂ ਦਾ ਜਿਹੜਾ ਕੰਮ ਬਹੁਤਿਆਂ ਨੂੰ ਸੀ ਜੀ ਆਪਣੇ ਖੇਤਾਂ 'ਚ ਅਸੀਂ ਜਿਹੜਾ ਉਹ ਬਣ ਜਾਾਂਗੇ ਟਿਲਰ ਜੀ, ਜ਼ਮੀਨ ਵਾਹੁਣ ਵਾਲੇ ਮੁਜ਼ਾਹਰੇ ਬਣ ਜਾਣਗੇ। ਉਹਨਾਂ ਨੇ ਮੁਜ਼ਾਹਰੇ ਵੀ ਨਹੀਂ ਸੀ ਬਣਾਉਣਾ ਕਿਉਂਕਿ ਉਹਦੇ ਥੱਲੇ ਵੀ ਉਹਨਾਂ ਨੇ ਬਈਏ ਰੱਖਣੇ ਸੀ। ਤੁਸੀਂ ਆਪਣੀਆਂ ਜ਼ਮੀਨਾਂ ਵੀ ਇੱਕ ਟਿਲਰ ਆਫ ਦਾ ਲੈਂਡ ਬਣ ਕੇ ਨੇ ਵੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਮਕਸਦ ਹੀ ਉਹਨਾਂ ਦਾ ਉਹਨਾਂ ਨੇ ਪਹਿਲਾਂ ਹੀ ਦੇਖ ਲਿਆ ਵੀ ਅਲਟੀਮੇਟਲੀ ਇੱਕ ਦਿਨ ਇਹ ਵੀ ਆਏਗਾ। ਔਰ ਮੈਂ ਇਹਦੇ 'ਚ ਇਹ ਵੀ ਮੈਂਸ਼ਨ ਕਰਦੇ ਹਾਂ ਕਿ ਜਦੋਂ ਜੂਨ 84 ਦੇ ਪਹਿਲੇ ਹਫਤੇ ਫੁੱਲ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਤੇ ਧਰਮ ਯੁੱਧ ਮੋਰਚੇ ਦੀ ਇਹ ਕਲੌਜ਼ ਲਾਗੂ ਕੀਤੀ ਜਾਣੀ ਸੀ ਕਿ ਪੰਜਾਬ 'ਚੋਂ ਅਸੀਂ FCI ਔਰ ਦੂਸਰਿਆਂ ਨੂੰ ਜਿਹੜਾ ਹੈ ਉਹ ਕਣਕ ਨਹੀਂ ਚੁੱਕਣ ਦੇਣੀ ਹੈ ਔਰ ਇਹ ਜਿਹੜਾ ਅਸੀਂ ਫਸਲਾਂ ਜਿਹੜੀਆਂ ਨੇ ਉਹ ਪੰਜਾਬ ਦਾ ਪ੍ਰੋਡਿਊਸ ਬਾਹਰ ਨਹੀਂ ਜਾਣ ਦੇਣਾ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਯੂਕਰੇਨ ਪਹਿਲਾਂ ਹੀ ਇਹਨਾਂ ਦੇ ਖਿਲਾਫ ਹੈ। ਨਾਰਥ ਅਮਰੀਕਾ ਦੀ ਕਣਕ GMO ਮੋਡੀਫਾਈਡ ਹੈ ਜਿਸ ਵਿੱਚ 30-35% ਕਲੋਰੋਫਾਰਮ ਦੀ ਮਾਤਰਾ ਜ਼ਿਆਦਾ ਹੈ ਕਿਉਂਕਿ ਇੱਥੇ ਫਾਰਮ ਵੱਡੇ ਨੇ ਤੇ ਕਣਕ ਦੀ ਉਚਾਈ ਜਿਹੜੀ ਹੈ ਉਗਾਈ ਜਾਂ ਉਚਾਈ ਕੰਬਾਈਨਾਂ ਦੇ ਹਿਸਾਬ ਨਾਲ ਉੱਚੀ ਕੀਤੀ ਗਈ। ਉਚਾਈ ਕੰਬਾਈਨਾਂ ਦੇ ਹਿਸਾਬ ਨਾਲ ਉੱਚੀ ਕੀਤੀ ਗਈ ਹੈ। ਇਹ ਕਣਕ ਭਾਰਤ ਦੇ ਗਰਮ ਵਾਤਾਵਰਣ ਵਿੱਚ ਲੰਮੇ ਸਮੇਂ ਲਈ ਨਹੀਂ ਵਰਤੀ ਜਾ ਸਕਦੀ। ਇਹ ਬੇਕਿੰਗ ਨੂੰ ਮੁੱਖ ਰੱਖ ਕੇ ਡਿਵੈਲਪ ਕੀਤੀ ਗਈ ਹੈ ਕਿਉਂਕਿ ਇੱਥੇ ਚਪਾਤੀਆਂ ਤਾਂ ਖਾਂਦੇ ਨਹੀਂ ਰੋਟੀਆਂ, ਜਿਹੜੀ ਹੈ ਬ੍ਰੈਡ ਹੈ ਔਰ ਬੇਕਿੰਗ ਦੇ ਲਈ। ਔਰ ਇਹ ਉਹਨਾਂ ਨੇ ਟੈਕਨੀਕਲ ਪੁਆਇੰਟ ਦੱਸਿਆ ਕਿ ਭਾਈ ਇਹਦੇ ਚ 30 ਤੋਂ 35% ਕਲੋਰੋਫਾਰਮ ਜ਼ਿਆਦਾ ਹੈ। ਸੋ ਆਬਵੀਅਸਲੀ ਇਹ ਭਾਰਤ ਦੀ ਸੂਟੇਬਿਲਿਟੀ ਲਈ ਨਹੀਂ, ਉੱਥੇ ਟਿਕ ਵੀ ਨਹੀਂ ਸਕਦੀ। ਜਦੋਂ 50-60 ਕਰੋੜ ਲੋਕਾਂ ਨੂੰ ਅੰਨ ਨਾ ਮਿਲਿਆ ਤਾਂ ਅੰਦਾਜ਼ਾ ਲਾਓ ਇਸ ਨਾਲ ਹਿੰਦੁਸਤਾਨ ਤੇ ਜਨਸੰਖਿਆ ਨਾਲ ਕੀ ਵਾਪਰੇਗਾ। ਫਿਰ ਉਹਨਾਂ ਨੇ ਅੱਗੋਂ ਕਿ ਇਹਦੇ ਅਸਰ ਕੀ ਹੋਣਗੇ। ਉਹਨਾਂ ਨੇ ਕਿਹਾ ਕਿ ਵੀ ਪੰਜਾਬ ਵਿੱਚ ਗੈਰ ਪੰਜਾਬੀਆਂ ਦੇ ਘਰਾਂ ਦੀ ਡਿਮਾਂਡ ਬਹੁਤ ਘਟ ਜਾਏਗੀ ਜੋ ਚੰਡੀਗੜ੍ਹ ਦੇ ਆਸ-ਪਾਸ ਤੇਜ਼ੀ ਨਾਲ ਵੱਧ ਰਹੇ ਨੇ ਕਿਉਂਕਿ ਜਦੋਂ ਇਹੀ ਪਾਰਟ ਨਹੀਂ ਰਿਹਾ ਸਪਿਨਿੰਗ ਮਿਲਸ ਨੂੰ ਕਪਾਹ ਨਾ ਮਿਲਣ ਕਰਕੇ ਮਿਲੀਅਨਸ ਆਫ ਸਪਿੰਡਲ ਬੰਦ ਹੋਣਗੇ ਕਿ ਐਗਰੀਕਲਚਰ ਜੇ ਸਿੱਖ ਬਾਈਕਾਟ ਦੀ ਲਾਈਨ ਲੈਂਦੇ ਨੇ ਸਿੱਖ ਕਿਸਾਨ ਉਹ ਉਹਨਾਂ ਦੀ ਇੰਡਸਟਰੀ ਜਿਹੜੀ ਹਿੰਦੂ ਡੋਮੀਨੇਟਡ ਹੈ ਲਾਸਟ ਉਹਨੂੰ ਵੀ ਉਹ ਬਲੌਕ ਕਰ ਦਿੰਦੀ ਹੈ। ਮਿਲੀਅਨਸ ਆਫ ਸਪਿੰਡਲ ਬੰਦ ਹੋਣਗੇ, ਨਿਟਿੰਗ ਤੇ ਟੈਕਸਟਾਈਲ ਉਦਯੋਗ ਬੰਦ ਹੋਣਗੇ, ਡਾਈਂਗ ਜਿਹੜੀ ਹੈ ਬੰਦ ਹੋਣਗੀਆਂ ਜਿਹੜਾ ਰੰਗਣ ਦਾ ਕੰਮ ਹੁੰਦਾ, ਕਲੌਥ ਪ੍ਰੋਸੈਸਿੰਗ ਬੰਦ ਹੋਏਗੀ, ਲੱਖਾਂ ਦੀ ਗਿਣਤੀ 'ਚ ਪੂਰਬੀ ਲੇਬਰ ਬੇਰੁਜ਼ਗਾਰ ਹੋਏਗੀ, ਅਨਾਜ ਤੇ ਸਾਡਾ ਕੰਟਰੋਲ ਹੋਏਗਾ ਤੇ ਉਹਨਾਂ ਕੋਲ ਵਾਪਸ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿਣਾ। ਨੰਬਰ 2 ਖਾਲੀ ਪਏ ਗੋਦਾਮਾਂ ਨੂੰ ਹਰ ਮਹੀਨੇ ਕਰੋੜਾਂ ਰੁਪਈਆ ਸਰਕਾਰ ਦੇ ਪੱਲਿਓਂ ਜਾਏਗਾ ਕਿਉਂਕਿ ਕਣਕ ਤਾਂ ਲੈ ਕੇ ਸਟੋਰਾਂ 'ਚ ਹੀ ਰੱਖਦੇ ਨੇ। ਉੱਪਰ ਉਹਨਾਂ ਨੇ ਦੱਸਿਆ ਵੀ ਪਹਿਲੇ ਕੀ ਪ੍ਰਭਾਵ ਨੇ ABC ਕਰਕੇ। ਨੰਬਰ 2 ਕਿ ਭਾਈ ਸਰਕਾਰ ਨੂੰ ਉਹਦੇ ਰਿਸੋਰਸ ਡੇਨ ਆਊਟ ਹੋਣਗੇ। ਔਰ 2 ਦਾ ਹੀ B ਪਾਰਟ ਪੈਸਟੀਸਾਈਡ ਫਰਟੀਲਾਈਜ਼ਰ ਜੋ ਯੂਨਿਟ ਗੁਜਰਾਤੀਆਂ ਦੇ ਹਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। 3 ਢੋਆ ਢੁਆਈ ਨਾ ਹੋਣ ਕਰਕੇ ਟਰੱਕਾਂ ਦੀ ਟੁੱਟ ਭੱਜ ਘਟ ਜਾਏਗੀ ਤੇ ਨਵੇਂ ਟਰੱਕਾਂ ਦੀ ਡਿਮਾਂਡ ਟੁੱਟੇਗੀ ਰੁਕੇਗੀ। ਹਜ਼ਾਰਾਂ ਦੀ ਗਿਣਤੀ ਜੋ ਪ੍ਰਵਾਸੀ ਮਜ਼ਦੂਰ ਝੋਨੇ ਲਈ ਆਉਂਦੇ ਨੇ ਪੰਜਾਬ ਉਹ ਨਹੀਂ ਆਉਣਗੇ, ਆਰਥਿਕ ਪੱਖੋਂ ਕਮਜ਼ੋਰ ਹੋਣਗੇ। ਸਾਈਕਲਾਂ ਦੀ ਡਿਮਾਂਡ ਵੀ ਪ੍ਰਭਾਵਿਤ ਹੋਵੇਗੀ। ਪਿਛਲੇ ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਉਹ ਹੀਰੋ ਤੇ ਫਲਾਣੇ ਸਾਰੇ ਉਹ ਕੀ ਕਰ ਰਹੇ ਨੇ ਔਰ ਕਿਵੇਂ ਬੁੱਢਾ ਨਾਲਾ ਜਿਹੜਾ ਸਾਫ਼ ਸੁਥਰਾ ਸੀ ਉਹਨੂੰ ਗੰਦਲਾ ਕੀਤਾ ਹੈ, ਕਿਵੇਂ ਪੋਲਿਊਸ਼ਨ ਕੀਤੀ ਹੈ ਔਰ ਕਿਵੇਂ ਉਹ ਪ੍ਰਵਾਸੀ ਮਜ਼ਦੂਰਾਂ ਦੇ ਬਹਾਨੇ ਪੰਜਾਬ ਦੀ ਡੈਮੋਗ੍ਰਾਫੀ 'ਚ ਕਿਵੇਂ ਚੇਂਜ ਕੀਤੀ ਹੈ। ਇੰਟਰਨੈਸ਼ਨਲ ਪੱਧਰ ਤੇ ਇਹਨਾਂ ਦੀ ਤੋਈ ਹੋਏਗੀ, ਸਾਰੀ ਦੁਨੀਆ ਸਾਹਮਣੇ ਇਹਨਾਂ ਦੀਆਂ ਕਰਤੂਤਾਂ ਆਉਣਗੀਆਂ ਕਿ ਭਾਈ ਐਸਾ ਕਿਉਂ ਕਰ ਰਹੇ ਨੇ। ਜਿਵੇਂ ਅਸੀਂ ਗੱਲ ਕੀਤੀ ਕਿ ਇਹ ਜਿਹੜਾ 4 ਦਿਨ ਤੋਂ ਜੋ ਚੱਲ ਰਿਹਾ ਹੈ ਇਸ ਵਾਰ ਇੰਟਰਨੈਸ਼ਨਲ ਮੀਡੀਆ ਨੇ ਇੰਡੀਅਨ ਸਟੋਰੀ ਬਾਏ ਨਹੀਂ ਕੀਤੀ, ਇੱਕ ਅੱਧੀ ਲਾਈਨ ਉਹਨਾਂ ਦੀ ਦੇ ਕੇ ਬੈਲੈਂਸ ਦਿੱਤਾ ਹੈ। 5-7 ਲੱਖ ਫੌਜ ਤੇ ਨੀਮ ਫੌਜ ਪੰਜਾਬ ਦੇ ਅਨਾਜ ਤੇ ਡਿਪੈਂਡ ਕਰਦੀ ਹੈ। ਉਹਨਾਂ ਦੇ ਲਈ
ਦੂਸਰਿਆਂ ਪ੍ਰਦੇਸ਼ਾਂ ਤੋਂ ਇਹਨਾਂ ਨੂੰ ਇੰਤਜ਼ਾਮ ਕਰਨਾ ਪੈਣਾ ਹੈ। ਹੁਣ ਤਾਂ ਈਵਨ 10 ਲੱਖ ਤੋਂ ਜ਼ਿਆਦਾ ਇਹਨਾਂ ਦੀ ਫੌਜ ਹੈ, 10 ਲੱਖ ਦੇ ਕਰੀਬ ਇਹ ਪੈਰਾਮਿਲਟਰੀ ਔਰ ਇਹ ਸੈਂਟਰਲ ਫੋਰਸਿਸ ਨੇ। ਮੈਂ ਪਿਛਲੇ ਦਿਨਾਂ ਜਿਹਨਾਂ ਦੀ ਫਿਗਰ ਦੇਖ ਰਿਹਾ ਸੀ। ਜੀ ਪੰਜਾਬ ਦੀ ਕਾਟਨ ਨਰਮਾ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਕਪਾਹ, ਦੁਨੀਆ ਵਿੱਚ ਉਸ ਦੀ ਬਹੁਤ ਡਿਮਾਂਡ ਹੈ। ਰਿਲਾਇੰਸ, ਵਿਮਲ, ਰੇਮੰਡ ਤੱਕ ਨੂੰ ਪ੍ਰਭਾਵਿਤ ਕਰੇਗੀ। ਇਹ ਤਾਂ ਕੁਝ ਕੁ ਪ੍ਰਭਾਵ ਹਨ, ਬਾਕੀ ਸਮਾਂ ਆਏ ਤੇ ਪਤਾ ਲੱਗੇਗਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜੇ ਇਹ ਤੁਹਾਨੂੰ ਸੁਝਾਅ ਠੀਕ ਅਸੀਂ ਬਿਲਕੁਲ ਸਹਿਮਤ ਹਾਂ ਵੀਰ ਪਰਮਿੰਦਰ ਸਿੰਘ ਜੀ, ਜੋ ਤੁਸੀਂ ਜਿਸ ਮੈਂ ਸਮਝਦਾ ਵੀ ਇਹ ਐਜ਼ ਏ ਫਾਈਨਲ ਸੋਲੂਸ਼ਨ ਹੀ ਜਾਂਦਾ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਜਦੋਂ ਕਿ ਹੁਣ ਫਸਲ ਤਿਆਰ ਹੈ, ਪੂਰੀ ਸੂਰੀ ਆਲਮੋਸਟ ਵਾਢੀਆਂ ਜਿਹੜੀਆਂ ਨੇ ਉਹ ਵਾਢੀਆਂ ਦਾ ਹੀ ਮੌਸਮ ਹੈ, ਕਿ ਭਾਈ ਇਹ ਕਾਲ ਹੁਣੇ ਹੀ ਜੇ ਦਿੱਤੀ ਜਾਏ ਤੇ ਇਸ ਤੋਂ ਸਹਿਯੋਗ ਵੀ ਮਿਲੇਗਾ। ਔਰ ਲੱਕ ਬੰਨ ਕੇ ਜਿਹੜੇ ਨੇ NRI ਬਾਹਰਲੇ ਪੰਜਾਬ ਦੀ ਮਦਦ ਕਰਨ, ਪਿੰਡਾਂ ਵਾਲੇ ਪਿੰਡ ਵਾਸੀਆਂ ਦੀ ਅਨਾਜ ਪੱਖੋਂ ਮਦਦ ਕਰਨ, ਤੇ ਜਿਹੜਾ ਬਾਹਰੋਂ ਵੀ ਜਿਹੜਾ ਉਹ ਸਿਰਫ ਆਟਾ ਉਹ ਵੀ 5-10 ਕਿਲੋ ਜਿਹੜਾ ਸਿਰਫ ਪੰਜਾਬੀਆਂ ਨੂੰ ਤੇ ਆਟਾ ਦੇਣ ਲੱਗਿਆ ਚਿਤਾਇਆ ਜਾਏ ਕਿ ਤੁਹਾਡੀ ਮਾਂ ਬੋਲੀ ਪੰਜਾਬੀ ਹੈ। ਉਹਨਾਂ ਨੇ ਕਿਹਾ ਜੀ ਬਾਕੀਆਂ ਦੀ ਵੀ ਉਹਨਾਂ ਕੀ ਦਿਓ ਜਿੰਨਾ ਕੋ ਸਰਵਾਈਵ ਕਰਨ। ਔਰ ਉਹਨਾਂ ਨੇ ਕਿਹਾ ਵੀ ਇਸ ਨੂੰ ਜਿਹੜਾ ਚੰਗੇ ਢੰਗ ਦੇ ਨਾਲ ਜਿਹੜਾ ਸੋਚਿਆ ਜਾਏ। ਔਰ ਅਸੀਂ ਇਸ ਦੇ ਨਾਲ ਹੀ ਇਹ ਵੀ ਐਡ ਕਰਨਾ ਚਾਹੁੰਦੇ ਹਾਂ, ਇਹ ਤਾਂ ਅਸੀਂ ਪੰਜਾਬ ਦੀ ਕਿਰਸਾਨੀ ਤੌਰ ਇਸ ਇਸ਼ੂ ਨੂੰ ਜਿਹੜਾ ਹਾਈਲਾਈਟ ਕਰਕੇ ਪ੍ਰਚਾਰਿਆ ਜਾਣਾ ਚਾਹੀਦਾ। ਪਰ ਇਸ ਨਾਲੋਂ ਵੀ ਅਹਿਮੀਅਤ ਦੇ ਨਾਲ ਬਾਹਰਲਾ ਜਿਹੜਾ ਸਾਡਾ ਫਰਜ਼ ਬਣਦਾ, ਅਸੀਂ ਵੀ ਹਿੰਦੂ ਤਵੀ ਬਿਜ਼ਨਸਾਂ ਦਾ ਬਾਈਕਾਟ ਕਰੀਏ। ਆਸਟ੍ਰੇਲੀਆ 'ਚ ਉਹਨਾਂ ਨੇ ਸਿੱਖ ਬਿਜ਼ਨੈਸਸ ਦੀ ਲਿਸਟ ਦੇ ਕੇ ਜਿਹੜਾ ਉਹ ਬਾਈਕਾਟ ਦੀ ਲਾਈਨ ਦਿੱਤੀ ਹੈ। ਹੁਣ ਜੇ ਅਸੀਂ ਇਹਨਾਂ ਦੇ ਹੀ ਗਰੋਸਰੀ ਲੈਣੀ ਹੈ, ਇਹਨਾਂ ਦੇ ਪਟੇਲਾਂ ਦੇ ਜਾਣਾ ਹੈ, ਗੁਜਰਾਤੀਆਂ ਦੇ ਜਾਣਾ ਹੈ, ਇਹਨਾਂ ਦੇ ਸੁਨਿਆਰਾਂ ਦੇ ਜਾਣਾ ਹੈ, ਇਹਨਾਂ ਦੇ ਉਹ ਸਾਰਿਆਂ ਦੇ, ਤੇ ਅਸੀਂ ਵੀ ਇਹਨਾਂ ਦੀ ਮਦਦ ਕਰਕੇ ਜਿਹੜਾ ਇਹਨਾਂ ਦੇ ਪੈਸੇ ਅਲਟੀਮੇਟਲੀ ਉਹ ਬਜਰੰਗ ਦਲ, ਸ਼ਿਵ ਸੈਨਾ, RSS ਆਪਣੇ ਲੋਕਾਂ ਨੂੰ ਮਰਵਾਉਣ ਲਈ ਭੇਜਦੇ ਹਾਂ। ਅਸੀਂ ਆਪਣੇ ਜਿਹੜੇ ਕਾਰੋਬਾਰ ਕਰਨ ਵਾਲੇ ਲੋਕ ਨੇ ਉਹਨਾਂ ਦੀ ਮਦਦ ਕਰੀਏ। ਔਰ ਹੋਰ ਕਿਸੇ ਤੋਂ ਲੈ ਲਓ, ਕਾਲੇ ਗੋਰੇ ਪੀਲੇ ਕਿਸੇ ਤੋਂ ਲੈ ਲਓ, ਇਹਨਾਂ ਨੂੰ ਹਿੰਦੂ ਤਵੀਆਂ ਨੂੰ ਬਿਜ਼ਨਸ ਨਾ ਦਿਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਊਅਰਸ ਤੁਸੀਂ ਕਿਤਨੇ ਜਾਣੇ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਰਡ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜੋ ਪੰਜਾਬ ਵਿੱਚ ਹਾਲਾਤ ਬਣੇ ਹੋਏ ਨੇ ਉਸ ਸੰਬੰਧੀ ਅਮਰੀਕਨ ਸਰਕਾਰ ਨੂੰ ਬਰੀਫਿੰਗ ਕਰਨ ਲਈ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਮਿਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿੱਥੇ ਕੈਨੇਡਾ, UK ਔਰ ਆਸਟ੍ਰੇਲੀਆ ਜਿਹਦੇ 'ਚ ਈਵਨ ਮੇਨ ਸਟ੍ਰੀਮ ਦੇ ਜਿਹੜੇ ਮੈਂਬਰਸ ਪਾਰਲੀਮੈਂਟ ਨੇ ਉਹਨਾਂ ਨੇ ਸਿੱਖਾਂ ਦੇ ਲਈ ਹਾਂ ਦਾ ਨਾਰਾ ਮਾਰਿਆ। ਔਰ ਇਸ ਸਭ ਦੇ ਚਲਦਿਆਂ ਬਹੁਤ ਸਾਰਿਆਂ ਦੇ ਟਵਿੱਟਰ ਅਕਾਊਂਟ ਉੱਥੇ ਬਲੌਕ ਕੀਤੇ ਗਏ ਨੇ। ਅਮਰੀਕਾ ਦੇ ਵਿੱਚ ਕਿਉਂਕਿ ਸਿਸਟਮ ਡਿਫਰੈਂਟ ਹੈ, ਇੱਥੇ ਇੱਕ ਪਾਸੇ US ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਆਲਰੇਡੀ ਜਿਹੜਾ ਉਹਨਾਂ ਦੀ ਜਿਹੜੀ ਚੇਅਰ ਹੈ ਫਰੈਂਡਸ ਦੇ ਥੱਲੇ ਉਹਨਾਂ ਨੇ ਉਹਨਾਂ ਨੂੰ ਲਿਖਿਆ ਔਰ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਉਹਨਾਂ ਦੀ ਵੀ ਸਟੇਟਮੈਂਟ 1-2 ਦਿਨਾਂ ਦੇ ਵਿੱਚ ਆਉਣ ਦੀ ਪੋਸੀਬਿਲਿਟੀ ਹੈ। ਔਰ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਪਰ ਜਿਹੜੀ ਇਹਨਾਂ ਦੀ ਇੰਡੀਪੈਂਡੈਂਟ ਜਿਹਨੂੰ ਸਟੇਟ ਡਿਪਾਰਟਮੈਂਟ ਅਮਰੀਕਾ 'ਚ ਕਿਹਾ ਜਾਂਦਾ ਹੈ, ਫੋਰਨ ਅਫੇਅਰਸ, ਬਹੁਤ ਸਾਰੇ ਕਿਉਂਕਿ ਸਾਡੇ ਸਾਊਥ ਏਸ਼ੀਆ ਤੋਂ ਵੀ ਵੀਰ ਭੈਣਾਂ ਜੁੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸਟੇਟ ਡਿਪਾਰਟਮੈਂਟ ਦੇ ਨਾਲ ਸਾਡਾ ਲਗਾਤਾਰਤਾ ਦੇ ਨਾਲ ਰਾਬਤਾ ਹੈ ਪਿਛਲੇ ਕਈ ਵਰ੍ਹਿਆਂ ਤੋਂ। ਔਰ ਜਦੋਂ ਵੀ ਕੋਈ ਡਿਵੈਲਪਮੈਂਟਸ ਹੁੰਦੀਆਂ ਉਦੋਂ ਸਪੈਸ਼ਲ ਉਹਨਾਂ ਨਾਲ ਮੀਟਿੰਗ ਸੀਕ ਕੀਤੀ ਜਾਂਦੀ ਹੈ। ਲੇਕਿਨ ਜਦੋਂ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਉਦੋਂ ਬਹੁਤ ਸ਼ਾਰਟ ਨੋਟਿਸ ਤੇ ਵੀ ਵੈਸੇ ਵੀ
ਰੈਗੂਲਰ ਬਰੀਫਿੰਗ ਜਿਹੜੀਆਂ ਇਹ ਤਿੰਨੋਂ ਹੀ ਉਹਨਾਂ ਦੇ ਵਿੱਚ US ਸਟੇਟ ਡਿਪਾਰਟਮੈਂਟ ਹੈ, ਉਹਦੇ ਵਿੱਚ US ਸਰਫ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਔਰ ਇਸ ਦੇ ਨਾਲ ਨਾਲ ਹੈਲਸਿੰਕੀ ਕਮਿਸ਼ਨ ਹੈ, ਉਹਨਾਂ ਨੂੰ ਜਿਹੜਾ ਉਹ ਰੈਗੂਲਰ ਬਰੀਫਿੰਗ ਵੀ ਹੁੰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਜਿਹੜੀ 2015 ਦੇ ਸਰਬੱਤ ਖਾਲਸਾ ਚੋਂ ਪਾਸ ਮਤੇ ਰਾਹੀਂ ਹੋਣ ਦੇ ਵਿੱਚ ਆਈ, ਅਮਰੀਕਾ ਦੇ ਵਿੱਚ ਮੈਂ ਸਮਝਦਾ ਵੀ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਉਹਨਾਂ ਦੀ ਹਿੰਮਤ ਹੈ ਕਿ ਉਹਨਾਂ ਨੇ ਇਸ ਸਾਰੇ ਜਿੱਥੇ ਜਦੋਂ ਇੱਥੇ ਇੱਕ ਵੱਡਾ ਫੰਕਸ਼ਨ ਪ੍ਰੀ ਕੋਵਿਡ ਪੀਰੀਅਡ 'ਚ ਆਰਗੇਨਾਈਜ਼ ਕੀਤਾ, ਉਸ ਤੋਂ ਬਾਅਦ ਫਿਰ ਕੋਵਿਡ ਦਾ ਪੀਰੀਅਡ ਰਿਹਾ ਔਰ ਇਹ ਬੀਤੇ ਸਾਲ ਵੱਡੇ ਇੱਕ ਚੰਗਾ ਜਿਹੜਾ ਪ੍ਰਭਾਵਸ਼ਾਲੀ ਜਿਹੜੀ ਕਨਵੈਨਸ਼ਨ ਹੈ ਵਰਲਡ ਸਿੱਖ ਪਾਰਲੀਮੈਂਟ ਦੀ, ਉਹ ਟੋਰਾਂਟੋ 'ਚ ਹੋਈ ਔਰ ਆਉਣ ਵਾਲੇ ਵਰ੍ਹੇ ਦੇ ਵਿੱਚ ਜਿਹੜਾ ਇਹ ਆਸਟ੍ਰੇਲੀਆ ਦੇ ਵਿੱਚ ਹੋਣ ਦੀਆਂ ਸੰਭਾਵਨਾਵਾਂ ਨੇ। ਔਰ ਉਹਨਾਂ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਉਦਮ ਕਰਕੇ ਬਾਕੀ ਆਪਣੀ ਟੀਮ ਨਾਲ ਮਿਲ ਕੇ ਜਿਹੜਾ ਅੱਜ ਸਟੇਟ ਡਿਪਾਰਟਮੈਂਟ ਦੇ ਨਾਲ ਮੁਲਾਕਾਤ ਰੱਖੀ ਸੀ। ਮੈਨੂੰ ਵੀ ਉਹਨਾਂ ਨੇ ਸਵੇਰੇ ਚੱਲਣ ਲਈ ਕਿਹਾ, ਪਰ ਕਿਉਂਕਿ ਬੜਾ ਸ਼ਾਰਟ ਨੋਟਿਸ ਤੇ ਇਹ ਮੀਟਿੰਗ ਮਿਲੀ ਔਰ ਸੈਕੰਡਲੀ ਜਿਹੜਾ ਉਹ ਆਲਰੇਡੀ ਮੈਮੋਰੈਂਡਮ ਔਰ ਦੂਸਰਾ ਤਿਆਰ ਸੀ। ਉੱਥੇ ਬਾਕੀ ਜਿਹੜੇ ਰਿਪਰੈਜ਼ੈਂਟੇਟਿਵ ਜਿਨ੍ਹਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਨੇ ਮੁੱਖ ਆਗੂਆਂ ਚੋਂ ਨੇ, ਇਸੇ ਤਰ੍ਹਾਂ ਵੀ ਰਾਜਿੰਦਰ ਸਿੰਘ ਔਰ ਬਾਕੀ ਡੈਲੀਗੇਸ਼ਨ ਦਰਸ਼ਕ ਦੇਖ ਵੀ ਸਕਦੇ ਨੇ, ਉਹਨਾਂ ਨੇ ਆਪਣੀ ਜੋ ਕਰੰਟ ਸਿਚੁਏਸ਼ਨ ਹੈ ਉਸ ਨੂੰ ਬਿਆਨਿਆ ਬੜੇ ਧਿਆਨ ਦੇ ਨਾਲ। ਔਰ ਹੁੰਦਾ ਇਹ ਹੈ ਕਿ ਬਹੁਤ ਵਾਰ ਜਦੋਂ ਤੁਸੀਂ ਸਟੇਟ ਡਿਪਾਰਟਮੈਂਟ 'ਚ ਜਾਂਦੇ ਹੋ ਗੱਲਬਾਤ ਕਰਨ, ਔਰ ਉਦੋਂ ਉਹ ਦੂਸਰੇ ਜਿਹੜੇ ਡੈਸਕ ਹੁੰਦੇ ਨੇ, ਇੰਡੀਆ ਡੈਸਕ ਉਹਨਾਂ ਨੇ ਕਾਲ ਕਰ ਲਿਆ, ਪਾਕਿਸਤਾਨ ਡੈਸਕ ਕਰ ਲਿਆ, ਅਫਗਾਨਿਸਤਾਨ ਕਰ ਲਿਆ, ਔਰ ਕਿਉਂਕਿ ਸਟੇਟ ਡਿਪਾਰਟਮੈਂਟ 'ਚ ਇੱਕ ਇਹ ਫੋਰਨ ਪਾਲਿਸੀ ਡਿਪਾਰਟਮੈਂਟ ਹੈ, ਇੱਕ ਉਹਨਾਂ ਦਾ ਵਿੰਗ ਹੈ ਜਿਹੜਾ ਕਿ ਰਿਲੀਜੀਅਸ ਫਰੀडम ਦੇ ਉੱਤੇ ਰਿਪੋਰਟ ਕੱਢਦਾ, ਇੱਕ ਵਿੰਗ ਹੈ ਉਹਨਾਂ ਦਾ ਜਿਹੜਾ ਐਨੂਅਲ ਹਿਊਮਨ ਰਾਈਟਸ ਰਿਪੋਰਟ ਕੱਢਦਾ। ਸੋ ਉਹਨਾਂ ਦੇ ਵੀ ਨੁਮਾਇੰਦੇ ਆ ਜਾਂਦੇ ਨੇ ਉਹਨਾਂ ਮੀਟਿੰਗਸ ਦੇ ਵਿੱਚ। ਸੋ ਇਸ ਤਰੀਕੇ ਨਾਲ ਤੁਹਾਡੀ ਬਰੀਫਿੰਗ ਔਰ ਜ਼ਾਹਰ ਹੈ ਕਿ ਬੜਾ ਜਦੋਂ ਤੁਸੀਂ ਜੋ ਵੀ ਰਾਈਟ ਅਪ ਦੇ ਤੌਰ ਤੇ ਦਿੰਦੇ ਹੋ ਉਸ ਨੂੰ ਬਾਅਦ ਵੀ ਸਟੱਡੀ ਕਰਦੇ ਨੇ, ਫਿਰ ਤੁਸੀਂ ਉਸ ਦਾ ਫਾਲੋ ਅਪ ਵੀ ਭੇਜਦੇ ਹੋ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬੜਾ ਟਾਈਮਲੀ ਮੀਟਿੰਗ ਸੀ, ਬਹੁਤ ਜ਼ਰੂਰੀ ਸੀ ਔਰ ਅਸੀਂ ਇਸ ਦੇ ਲਈ ਜਿਹੜਾ ਉਹ ਇੰਤਜ਼ਾਰ 'ਚ ਸੀ। ਔਰ ਹਾਲਾਂ ਜਿਹੜੇ ਉਸ ਸਾਰੇ ਦੇ ਇਸ ਵੇਲੇ ਐਂਬੈਸਡਰ ਮਿਸਟਰ ਹੁਸੈਨ ਨੇ ਸਟੇਟ ਡਿਪਾਰਟਮੈਂਟ ਦੇ ਨਾਲ ਜਿਹੜੇ ਇਸ ਫਰੀडम ਦੀ ਗੱਲ ਕਰਦੇ ਨੇ, ਔਰ ਇਸ ਮੈਮੋਰੈਂਡਮ ਦੇ ਵਿੱਚ ਉਹਨਾਂ ਨੇ ਬਿਗਨਿੰਗ ਹੀ ਜਿਹੜੀ ਹੈ ਪੂਰੀ ਹਿਸਟਰੀ ਰਿਲੇਟ ਕੀਤੀ ਹੈ ਕਿ ਵੀ ਕਿਵੇਂ ਕਿਵੇਂ ਇੰਡੀਆ ਨੇ ਵਾਇਲੇਟ ਕੀਤੇ ਨੇ ਰਾਈਟ, ਕਿ ਜੋ ਅੱਜ ਸਿੱਖ ਯੂਥ ਦੀ ਅਰੈਸਟ ਉਹਨਾਂ ਨੇ ਕਰ ਰਹੇ ਨੇ ਤੇਜ਼ੀ ਨਾਲ ਸੈਂਕੜਿਆਂ ਦੀ ਗਿਣਤੀ 'ਚ। ਇਹ ਉਹ ਬ੍ਰੀਚ ਹੈ ਉਹਨਾਂ ਆਬਲੀਗੇਸ਼ਨਸ ਦੀ ਜਿਹੜੀ ਇੰਡੀਆ ਨੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ 1948 ਸਿਗਨੇਚਰ ਕਰਕੇ ਕਮਿਟ ਕੀਤੀ ਹੈ, ਇੰਟਰਨੈਸ਼ਨਲ ਕਨਵੈਨਸ਼ਨ ਫਾਰ ਸਿਵਲ ਐਂਡ ਪੋਲੀਟੀਕਲ ਰਾਈਟਸ 1966 ਦੇ ਵਿੱਚ, ਇੰਟਰਨੈਸ਼ਨਲ ਕਨਵੈਨਸ਼ਨ ਫਾਰ ਇਕਨੋਮਿਕ ਸੋਸ਼ਲ ਐਂਡ ਕਲਚਰਲ ਰਾਈਟਸ, ਤੇ ਬਾਕੀ ਜਿਹੜੇ ਕੋਵੈਨੈਂਟ ਨੇ ਜਿਹੜੇ ਚਿਲਡਰਨ, ਵਿਮਨ, ਡਿਸੇਬਲਡ ਔਰ ਅਗੇਂਸਟ ਟਾਰਚਰ ਦੇ ਕਨਵੈਨਸ਼ਨ ਨੇ, ਉਹਨਾਂ ਸਾਰਿਆਂ ਦੀ ਇਹ ਵਾਇਓਲੇਸ਼ਨ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਪਹਿਲਾਂ ਵੀ ਜਿਹੜਾ ਕਿਵੇਂ ਇੰਡੀਆ ਨੇ ਸਿੱਖ ਜੈਨੋਸਾਈਡ 1984 'ਚ ਕੀਤਾ, ਫਿਰ ਸਿੱਖਾਂ ਦੇ ਖਿਲਾਫ ਨਵੰਬਰ 84 'ਚ ਮਾਸ ਵਾਇਲੈਂਸ ਕੀਤੀ, ਔਰ ਹੁਣ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਅਮਰੀਕਾ ਨੂੰ ਇਹ ਕਹਿੰਦੇ ਆ ਵੀ ਇੱਕ ਤਾਂ ਜਿਹੜਾ 1984 'ਚ ਜਿਹੜੀ ਸਾਡਾ ਜੈਨੋਸਾਈਡ ਹੋਇਆ ਔਰ ਉਹਦੇ 'ਚ ਪੋਗਰਾਮ, ਮਾਸ ਵਾਇਲੈਂਸ, ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਉਹਨਾਂ ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰੇ। ਔਰ ਨਾਲ ਦੀ ਨਾਲ ਇਹ ਸਿੱਖਾਂ ਦੇ ਹਿੱਸੇ ਆਇਆ। ਉਹਨਾਂ ਨੇ ਕਿਹਾ ਜੀ ਜੋ ਗੁਜਰਾਤ ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨ ਮੋਦੀ ਨੇ ਮਾਰੇ, ਉਹ ਵੀ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਏ ਸਟੇਟ ਡਿਪਾਰਟਮੈਂਟ ਅਮਰੀਕਾ ਵੱਲੋਂ। Time and again, India violates basic human rights of its minorities with the lack of equality, not allowing freedoms, perpetuating human rights violations, abusing minorities' civil rights, and unduly having mass arrests of Sikh youth and Sikh males. ਜਿਵੇਂ ਹੁਣ ਮਾਸ ਅਰੈਸਟ ਕਰ ਰਹੇ ਨੇ। ਫਿਰ ਉਹਨਾਂ ਨੇ ਪੂਰਾ ਫਾਰਮਰਸ ਪ੍ਰੋਟੈਸਟ ਦਾ ਜ਼ਿਕਰ ਕੀਤਾ ਕਿ 2 ਸਾਲ ਪਹਿਲਾਂ ਜੋ ਫਾਰਮਰਸ ਕਾਨੂੰਨਾਂ ਦੇ ਥੱਲੇ ਹੋਇਆ, ਜਿਹਦੇ ਵਿੱਚ 700 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋਏ, ਔਰ ਕਿੰਨੀ ਟਰਬਲ ਦੇ ਕੇ ਜਿਹੜਾ ਇਹਨਾਂ ਨੇ ਫਿਰ ਉਹਨਾਂ ਕਾਨੂੰਨਾਂ ਨੂੰ ਵਾਪਸ ਲਿਆ। ਔਰ ਉਹਨਾਂ ਨੇ ਕਿਉਂਕਿ ਹੁਣ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ 4 ਦਿਨਾਂ ਤੋਂ ਉਹਨਾਂ ਨੇ ਜਿਨ੍ਹਾਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਨੇ,
ਉਹਨਾਂ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਵੀ ਨੇ ਜਿਹੜੇ ਇਲੈਕਟਿਡ ਨੇ ਮੈਂਬਰ ਪਾਰਲੀਮੈਂਟ। ਇਹਦਾ ਜ਼ਿਕਰ ਵੀ ਇਸ ਮੈਮੋ 'ਚ ਕੀਤਾ ਹੈ ਕਿ ਉਹਨਾਂ ਦਾ ਟਵਿੱਟਰ ਅਕਾਊਂਟ ਸਸਪੈਂਡ ਕੀਤਾ ਹੈ। ਉਹ ਕਿਹਾ ਜੀ suppression on free media, civil liberties and international religious freedom, mass arrests of Sikh activists without court order, heavy paramilitary deployment, media blackout, internet strategically shut down to create propagated news, mass censorship of human rights media। ਇਹ ਕਿਉਂਕਿ ਵਰਬਲੀ ਵੀ ਐਕਸਪਲੇਨ ਕੀਤਾ ਪਰ ਇਹਦੇ 'ਚ ਉਹਨਾਂ ਨੇ ਪੂਰੇ ਵੇਰਵੇ ਦੇ ਨਾਲ ਇਹ ਦਿੱਤਾ ਕਿ ਭਾਈ ਕੀ ਹੋਇਆ। ਫਿਰ ਇਹਦੇ 'ਚ ਬੰਦੀ ਸਿੰਘਾਂ ਦੀ ਡੀਟੇਲ ਵੀ ਦਿੱਤੀ ਹੈ ਕਿ ਆਲਰੇਡੀ ਜਿਹੜੇ ਸਾਡੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਨੇ 15 ਦੀ ਉਹਨਾਂ ਨੇ ਲਿਸਟ ਦਿੱਤੀ ਹੈ ਔਰ ਉਹਦੇ 'ਚ ਪਹਿਲਾਂ 14 ਦੀ ਸੀ। ਉਹਨਾਂ ਨੇ ਕਿਹਾ ਵੀ ਹੁਣ ਸੈਂਕੜਿਆਂ ਸਿੱਖ ਯੂਥ ਜਿਹੜੇ ਨੇ ਮਾਰਚ 18 ਤੋਂ ਹੁਣ ਤੱਕ ਅੱਜ ਤੱਕ ਡਿਟੇਨ ਕੀਤੇ ਹੋਏ ਨੇ। ਉਹਨਾਂ ਨੂੰ ਬਲੈਕ ਸਾਈਟਸ ਜਿਵੇਂ ਅਸਾਮ ਵਗੈਰਾ ਭੇਜਿਆ ਜਾ ਰਿਹਾ ਔਰ ਇਸ ਸਾਰੇ 'ਚੋਂ ਜਿਹੜਾ ਅਸਾਮ ਦੇ ਵਿੱਚ ਇਸ ਲਈ ਵੀ ਕਿ ਦਿਬੜੂਗੰਜ ਆਰਮੀ ਬੇਸ ਹੈ ਕਿਉਂਕਿ ਇਹ ਸਿਵਿਲੀਅਨ 'ਚੋਂ ਕੱਢ ਕੇ ਕਿਉਂਕਿ ਉਹਨਾਂ ਦੇ ਉੱਤੇ ਟਾਰਚਰ ਔਰ ਇੰਨੀ ਦੂਰ ਹਜ਼ਾਰਾਂ ਮੀਲ ਦੂਰ ਕੌਣ ਜਾਏਗਾ ਮਿਲਣ ਔਰ ਕੌਣ ਉਹਨਾਂ ਦੀ ਬਾਤ ਪੁੱਛੇਗਾ ਔਰ ਕੌਣ ਉਹਨਾਂ ਦੀ ਕੇਸਾਂ ਦੀ ਪੈਰਵਾਈ ਕਰੇਗਾ। ਉਹਨਾਂ ਨੇ ਕਿਹਾ ਕਿ ਬਈ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਿੱਖ ਯੂਥ ਨੇ they have been detained, physically tortured, placing them in stress position ਔਰ ਇਹ ਫਿਰ ਉਹਨਾਂ ਨੇ ਜਨੀਵਾ ਕਨਵੈਨਸ਼ਨ ਔਰ US ਸਰਫ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਔਰ ਉਹਦੇ 'ਚ ਉਹਨਾਂ ਨੇ ਨਾਲ ਦੀ ਨਾਲੇ ਕਿਹਾ ਕਿ ਵੀ ਇਸ ਵੇਲੇ ਜਿਹੜੀ ਹੈ ਭਾਰਤ ਦੇ ਵਿੱਚ ਅੰਦਰੂਨੀ ਕਾਫੀ ਇੰਟਰਨਲ ਸਟ੍ਰਾਈਫ ਹੈ, ਕਿਸੇ ਵੇਲੇ ਵੀ ਇਹ ਬਦਤਰ ਹੋ ਸਕਦੀ ਹੈ। ਸਿੱਖਾਂ ਦੇ ਜਿਹੜੀ ਸੈਂਟੀਮੈਂਟਸ ਨੇ ਉਹਨਾਂ ਨੂੰ ਬਾਰ-ਬਾਰ ਹਰਟ ਕੀਤਾ ਜਾ ਰਿਹਾ ਹੈ, ਸਾਡੀ ਆਈਡੈਂਟੀਟੀ ਨੂੰ। ਅਟੈਂਪਟ ਆਫ ਮੈਲੀਸ਼ੀਅਸਲੀ ਮਿਸਕਰੈਕਟਰਾਈਜ਼ ਸਿੱਖਸ ਕਿ ਸਿੱਖਾਂ ਨੂੰ ਜਿਵੇਂ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਨੇ ਔਰ ਉਹਦੇ 'ਚ ਉਹਨਾਂ ਨੇ ਫਿਰ ਰੀਜਨਲ ਵਾਇਓਲੇਸ਼ਨਸ ਬਹੁਤ ਲੰਬਾ ਮੈਮੋਰੈਂਡਮ ਹੈ, ਮੈਂ ਸਾਰੇ ਦੇ ਨਾਲ ਜਿਹੜਾ ਉਹ ਨਹੀਂ ਗੱਲ ਕਰ ਸਕਦਾ ਔਰ ਇਸ ਦੇ ਵਿੱਚ ਉਹਨਾਂ ਨੇ ਫਿਰ ਅਲਟੀਮੇਟਲੀ ਜਿਹੜੇ ਪ੍ਰੈਜ਼ੈਂਟਰ ਸੀ ਉਹਨਾਂ ਦੇ ਵਿੱਚ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਹਰਜਿੰਦਰ ਸਿੰਘ ਜਿਹੜੇ ਮੀਡੀਆ ਸਪੋਕਸਮੈਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਨੇ, ਉਦਮ ਸਿੰਘ ਜਿਹੜੇ ਸਟੇਟ ਸਪੋਕਸਮੈਨ ਵਰਜੀਨੀਆ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਨੇ, ਬਲਜੀਤ ਸਿੰਘ ਐਜੂਕੇਸ਼ਨ ਕੌਂਸਲ ਕੋਆਰਡੀਨੇਟਰ US ਰੀਜਨ ਨੇ ਔਰ ਜਸਮੀਤ ਸਿੰਘ ਲੀਗਲ ਐਡਵਾਈਜ਼ਰ ਵਰਲਡ ਸਿੱਖ ਪਾਰਲੀਮੈਂਟ। ਇਹਨਾਂ ਸਾਰਿਆਂ ਨੇ ਇਹ ਪ੍ਰੈਜ਼ੈਂਟ ਕੀਤਾ ਔਰ ਉਹਨਾਂ ਨੇ ਇਸ ਦੇ ਉੱਤੇ ਨੋਟਸ ਵੀ ਲਏ ਔਰ ਅਸ਼ੋਰ ਕੀਤਾ ਕਿ ਵੀ ਅਸੀਂ ਇਸ ਦੇ ਉੱਤੇ ਫੋਲੋ ਅਪ ਕਰਾਂਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੰਪੋਰਟੈਂਟ ਸੀ ਔਰ ਕਨਕਲੂਜਨ ਜਿਵੇਂ ਅਸੀਂ ਕੱਲ ਜਿਹੜਾ ਲਾਸਟ ਸੈਗਮੈਂਟ ਕੀਤਾ ਸਾਨੂੰ ਬਹੁਤ ਸਾਰੇ ਮੈਸੇजेस ਆਏ ਕਿ ਜੀ ਪਹਿਲੇ 4 ਸੈਗਮੈਂਟਸ ਸੁਣਦਿਆਂ ਤੇ ਅੱਖਾਂ 'ਚ ਅਥਰੂ ਸੀ ਕਿ ਕੀ ਚੱਲ ਰਿਹਾ, ਪਰ ਜਦੋਂ ਤੁਸੀਂ ਕਨਕਲੂਜਨ ਦੇ ਵਿੱਚ 10ਵੇਂ ਪਾਤਸ਼ਾਹ ਨੇ ਕਿਵੇਂ ਖਾਲਸਾ ਪੁੱਤਰ ਨੂੰ ਵਡਿਆਇਆ ਕਿ ਤੁਸੀਂ ਧੰਨ ਮੇਰੇ ਪੁੱਤਰ ਹੋ, ਤੇ ਖਾਲਸੇ ਨੇ ਖਲੋ ਕੇ ਕਿਹਾ ਮਹਾਰਾਜ ਅਸੀਂ ਜੇ ਤੁਹਾਡੇ ਪੁੱਤਰ ਆ ਤਾਂ ਸਾਨੂੰ ਔਖੀ ਤੋਂ ਔਖੀ ਘਾਟੀ ਦੱਸੋ, ਸਾਨੂੰ ਔਖੇ ਤੋਂ ਔਖਾ ਕੰਮ ਦਿਓ, ਅਸੀਂ ਉਸ ਨੂੰ ਬਾਖੂਬੀ ਨਿਭਾਵਾਂਗੇ ਜਾਨਾਂ ਤਲੀ ਤੇ ਰੱਖ ਕੇ। ਸੋ ਉਹਨੂੰ ਬਹੁਤ ਸਾਰੇ ਸਾਡੇ ਵਿਊਅਰਸ ਨੇ ਕਿਹਾ ਕਿ ਵੀ ਇਹ ਐਂਡਡ ਔਨ ਦਾ ਚੜ੍ਹਦੀ ਕਲਾ ਨੋਟ ਔਰ ਅੱਜ ਵੀ ਕਿਉਂਕਿ ਗੱਲ ਤਾਂ ਅਸੀਂ ਉਹੀ ਜਾਰੀ ਰੱਖੀ ਹੈ ਤੇ 2-3 ਕਪਲੇਟਸ ਦੀ ਇੱਕ ਨਜ਼ਮ ਇਹ ਜੁਗਰਾਜ ਸਿੰਘ ਉਹਦੇ ਲਿਖਾਰੀ ਨੇ, ਉਹਦੇ ਨਾਲ ਮੈਂ ਕਨਕਲੂਡ ਕਰਦਾ। ਲਹੂ ਨਾਲ ਸਿੰਜੇ ਨੇ ਜਿਹੜੇ ਕਦੇ ਵੀ ਬੂਟੇ ਨਹੀਂ ਸੁੱਕਦੇ, ਅਸੀਂ ਹਾਂ ਉਹਨਾਂ ਸਫਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ। ਅੱਜ ਭੈਣ ਜੀ ਸੈਕਰਾਮੈਂਟੋ ਤੋਂ ਉਹਨਾਂ ਨੇ ਆਪਣੀ ਲਿਖਤ 'ਚ ਕਿਹਾ ਕਿ ਇਹ ਕਦੋਂ ਮੁੱਕੇਗਾ ਸਾਰਾ। ਇਸੇ ਤਰ੍ਹਾਂ ਹਰ ਕੋਈ ਕਿ ਵੀ ਅਸੀਂ ਉਸੇ 'ਚੋਂ ਹੀ ਗੁਜ਼ਰ ਰਹੇ ਹਾਂ ਬਾਰ-ਬਾਰ। ਉਹ ਕਹਿੰਦੇ ਨੇ ਲਹੂ ਨਾਲ ਸਿੰਜੇ ਨੇ ਜਿਹੜੇ ਕਦੇ ਵੀ ਬੂਟੇ ਨਹੀਂ ਸੁੱਕਦੇ, ਅਸੀਂ ਹਾਂ ਉਹਨਾਂ ਸਫਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ, ਜਿਨ੍ਹਾਂ ਦੀ ਬਾਤ ਲਿਖਦੇ ਹਾਂ ਉਹਨਾਂ ਦੀ ਬਾਤ ਪੈਣੀ ਹੈ, ਸਾਡਾ ਸੂਰਜ ਚੜ੍ਹਨਾ ਏ ਤੇ ਤੇਰੀ ਫਿਰ ਰਾਤ ਪੈਣੀ ਏ, ਸੀਸ ਜੋ ਉਹਦੇ ਹੋ ਗਏ ਨੇ ਵੇ ਉਹ ਥਾਂ ਨਹੀਂ ਝੁਕਦੇ, ਅਸੀਂ ਹਾਂ ਉਹਨਾਂ ਸਫਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ। ਤੂੰ ਜ਼ਿੰਦਗੀ ਦੇ ਸ਼ੀਸ਼ੇ ਤੇ ਵੇ ਕਾਲਕ ਚੜਨ ਨਾ ਦੇਵੀਂ, ਕਦੇ ਵੀ ਹਾਰ ਨਾ ਮੰਨੀ, ਜ਼ਮੀਰਾਂ ਮਰਨ ਨਾ ਦੇਵੀਂ, ਜ਼ਮੀਰਾਂ ਜਾਗਦੀਆਂ ਵਾਲੇ ਰਾਹਾਂ ਦੇ ਵਿੱਚ ਨਹੀਂ ਰੁਕਦੇ, ਅਸੀਂ ਹਾਂ ਉਹਨਾਂ ਸਫਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ। ਅਖੀਰਲਾ ਕਪਲੇਟ ਹੈ ਉਹਨਾਂ ਦਾ ਜੁਗਰਾਜ ਸਿੰਘ। ਭੀੜ ਤੋਂ ਵੱਖਰਾ ਤੁਰਦਾ ਏ ਵਾਵਾਂ ਰੋਕਦੀਆਂ ਹੋਣੀਆਂ, ਜ਼ਮਾਨਾ ਵੈਰੀ ਹੋ ਜਾਊ ਵੇ ਮਾਵਾਂ ਟੋਕਦੀਆਂ ਹੋਣੀਆਂ। ਭੀੜ ਤੋਂ ਵੱਖਰਾ ਤੁਰਦਾ ਏ, ਇਹ
ਸਿਲ ਅਲੂਣੀ ਚਟਣੀ ਭਗਤਾਂ ਕੀ ਚਾਲ ਨਿਰਾਲੀ, ਇਹ ਵੱਖਰਾ ਰਾਹ। ਜੀ ਭੀੜ ਤੋਂ ਵੱਖਰਾ ਤੁਰਦਾ ਏ, ਵਾਵਾਂ ਰੁਕਦੀਆਂ ਹੋਣੀਆਂ, ਜ਼ਮਾਨਾ ਵੈਰੀ ਹੋ ਜਾਊ, ਵੇ ਮਾਵਾਂ ਟੋਕਦੀਆਂ ਹੋਣੀਆਂ। ਮਾਵਾਂ ਦੇ ਖਾਬ ਨੇ ਜਿਹੜੇ ਲੁਕਾਇਆ ਵੀ ਨਹੀਂ ਲੁਕਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ। ਸੋ ਇਹ ਸੱਚ ਹੱਕ ਇਨਸਾਫ ਦਾ ਰਾਹ, ਔਰ ਇਹ ਵੀ ਇੱਕ ਇਸ਼ਕ ਦਾ ਇੱਕ ਪੜਾਅ ਸਮਝੀ। ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਏ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਏ। ਸੋ ਅਸੀਂ ਜਿੱਤਾਂਗੇ ਅਲਟੀਮੇਟਲੀ ਜੇ ਇਹਨਾਂ 4 ਸਦੀਆਂ ਚ 3 ਸਾਮਰਾਜ, ਮੁਗਲ, ਦਰਾ ਖੈਬਰ ਪਾਰ ਦੇ ਹਮਲਾਵਰ, ਬ੍ਰਿਟਿਸ਼ ਸਾਮਰਾਜਵਾਦੀ, ਉਹਨਾਂ ਦੀ ਸਫ ਖਾਲਸੇ ਨੇ ਵਲੇਟੀ ਹੈ, ਤੇ ਇਹਨਾਂ ਦੀ ਵੀ, ਇਹਨਾਂ ਹਿੰਦੂ ਤਵੀਆਂ ਦੀ ਜਿਹੜੀ ਡਿਸਕ੍ਰਿਮੀਨੇਟਰੀ ਆਈਡੀਓਲੋਜੀ, ਨਸਲਵਾਦ, ਵਸਟ ਫਾਰਮ ਬ੍ਰਾਹਮਣਵਾਦ ਹੈ, ਉਹਨੂੰ ਵੀ ਖਾਲਸਾ ਪੰਥ ਲੋਕ ਸਟਾਕ ਐਂਡ ਬੈਰਲ ਡਿਸਟਰੋਏ ਕਰਕੇ ਇਹਨਾਂ ਦੇ ਹੀ ਉਹ ਹਿੰਦ ਮਹਾਸਾਗਰ ਦੇ ਕੋਸੇ ਪਾਣੀਆਂ 'ਚ ਰੋੜੇਗਾ। ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਬਹੁਤ ਜਲਦ ਖਾਲਿਸਤਾਨ ਲਿਬਰੇਟ ਹੋਏਗਾ, ਔਰ ਨਿਊਯਾਰਕ 'ਚ ਇੱਥੇ 193 194 ਮੁਲਕਾਂ ਦੇ ਝੰਡੇ ਦੇ ਨਾਲ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵੀਰ ਚੁੱਕ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।